ਉਦੋਂ ਪੈਦਲ ਬੰਦੇ ਵੀ ਬਾਂਹ ਦੇ ਕੇ ਮੁੜਦੇ ਹੁੰਦੇ ਸੀ। ਬਹੁਤ ਪੁਰਾਣੇ ਆ, ਉਦੋਂ ਨਹਿਰ ਝਟਕੇ ਲਾ ਕੇ ਤੋੜਦੀ ਪਾਣੀ। ਉਸਤਾਦ ਜੀ ਵਾਕਈ ਬਹੁਤ ਪੁਰਾਣੇ ਨੇ, ਇੰਨੇ ਪੁਰਾਣੇ ਆ। ਉਦੋਂ ਲੋਕ ਨਾ ਦਰਖਤ ਦੀ ਟਹਿਣੀ ਨਾਲ ਸੌਂਦੇ ਸੀ ਖਲੋ ਕੇ। ਬਾਕੀ ਕਹਿੰਦੇ ਜਿਹੜੀ ਅਰੇਂਜ ਮੈਰਿਜ ਹੁੰਦੀ ਉਹ ਜੰਗਜੂ ਹੁੰਦੇ ਨੇ ਬੱਚੇ। अस्सलाम वालेकुम जी नादरीन, टी टाइम में खुश आमदीद। उम्मीद है आप सब खैरियत से होंगे नादरीन। उस्ताद जी दिल करदा वा नच्ची जावां, दिल करदा वा कि उस्ताद जी तुसी सारे ना पैसे पाओ जी, रुपया लख लख 2-2 लाख 5-5 लाख ते दूजे मुल्क चलीए फिरन किते। असल च मैं जांदा पता क्यों नहीं, मैं तुहानूं दसदा वजह की है सर। वजह यह है टी टाइम करना रोज़, मैं कल्ला किते चल जावां ना बड़ी प्रॉब्लम होंदी। या तो असीं जाइए सारे ताकि टी टाइम ना रुके, जिथे भी होइए उत्थे टी टाइम करी जाइए। सही गल। ਇਹ ਰੌਲਾ ਵਾ। ਤੇ ਉਹ ਹੁਣ ਦੇਖੋ ਨਾ, ਹੁਣ ਅਸੀਂ ਡਸਕੇ ਜਾਣਾ ਸੀ ਉਹ ਭਾਜੀ ਉਹ ਨਾਲ, ਠੀਕ ਹੈ ਜੀ। ਸਵੇਰੇ ਜੀ 10 ਵਜੇ ਨਿਕਲਣਾ ਤੇ ਕੋਈ 1 ਵਜੇ ਆਇਆ, ਕੋਈ 1:30 ਵਜੇ ਆਇਆ, ਕੋਈ 2 ਵਜੇ ਆਇਆ, ਕੋਈ 12 ਵਜੇ ਆਇਆ। ਹਾਂ ਇਹ ਰੌਲਾ ਨਾ। ਤੇ ਲੱਖ ਲੱਖ ਰੁਪਈਆ ਪਾ ਕੇ ਤੇ ਅਸੀਂ ਜਾ ਕੇ ਤੇ ਕਿਤੇ ਫਿਰ ਕੇ ਆ ਜਾਈਏ। ਨਹੀਂ ਲੱਖ ਲੱਖ ਰੁਪਈਆ ਜ਼ਾਇਆ ਕਿੱਥੋਂ? ਜ਼ਾਇਆ ਹੁੰਦਾ ਵਾ। ਲੱਖ ਚ ਸਵਿਟਜ਼ਰਲੈਂਡ ਚਲ ਜਾਂਗੇ ਆਪਾਂ। ਕਿੱਥੇ ਕਮੇਟੀ ਪਾਈ ਮੈਂ ਉਹ ਨਿਕਲ ਆਣੀ ਜੀ ਇੰਨੇ ਚ। ਲੱਖ ਚ ਨਹੀਂ ਬੇਟਾ ਜਾਣਾ, ਤੁਸੀਂ ਰੁਪਈਆ ਕਰੋ 5-5 ਲੱਖ 4-4 ਲੱਖ ਕਰ ਲਓ। ਇੰਨੇ ਨਹੀਂ। ਅੱਛਾ ਇੱਕ ਮਿੰਟ ਠਹਿਰ ਜਾ ਯਾਰ, 4-4 ਲੱਖ ਦੇ ਵਿੱਚ ਤੁਸੀਂ ਇਹ ਆ ਕਿ ਕਿਤੇ ਬੰਦਾ ਹਿਸਾਬ ਕਿਤਾਬ ਲਾ ਕੇ ਕਿਤੇ ਕੈਨੇਡਾ UK ਟਿਕਟ ਵੀਜ਼ਾ ਲੈ ਲਓ ਤੇ ਵੀਜ਼ਾ ਲਵਾ ਲਾਂਗੇ ਕਿਤੋਂ। ਇੱਕ ਮਿੰਟ, ਕੈਨੇਡਾ 4-4 ਲੱਖ, 4 ਫਰੀਦ ਦਾ, 4 ਮੇਰਾ, 4 ਉਹਦਾ। ਮੇਰੇ ਕੋਲ ਨਹੀਂ ਇੱਕ ਮਿੰਟ ਠਹਿਰ ਜਾਣਾ, ਤੇ 4 ਇਹਦਾ ਕਿੰਨਾ ਹੋ ਗਿਆ? 12 ਲੱਖ 16 ਲੱਖ ਚ ਤੁਸੀਂ ਭੇਜ ਦਿਓ ਕੈਨੇਡਾ। ਹਾਂ 4 ਮੈਂ ਆਪਣਾ ਕਰ ਲੂੰਗਾ, ਅੱਗੇ ਗੱਲ ਕਰੋ। ਤੇ ਬਾਕੀ ਜਿਹੜੇ ਗਿਣੇ ਤੇ ਇਹ ਵੀ ਕਰ ਲੈਣਗੇ, ਕਰੋ ਨਾ ਯਾਰ ਕੋਸ਼ਿਸ਼। ਅਸੀਂ ਵੀ ਯਾਰ ਤੁਸੀਂ 8 ਕਰੋ ਨਾ ਆਪਣੀ ਸਾਈਡ, ਆਪਾਂ ਦੋਨੇ ਤੇ ਇੱਕ ਹੀ। ਉਸਤਾਦ ਜੀ 16 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਆ ਗਿਆ, ਲੈ ਜਾਂਦੇ ਹੋ ਕੈਨੇਡਾ। ਚਲੋ 4 ਅਸੀਂ ਹੈ, 5ਵੇਂ ਤੁਸੀਂ, 20 ਕਰ 6ਵਾਂ ਕੈਮਰਾਮੈਨ ਸਲਮਾਨ ਭਾਈ, ਤੇ 4 ਚੌਕੇ 40, 7 ਚੌਕਾ 28। ਠੀਕ ਹੈ। 20 ਲੱਖ ਰੁਪਏ ਉਸਤਾਦ ਜੀ ਤੁਹਾਡੇ ਅਕਾਊਂਟ 'ਚ ਆ ਗਿਆ। ਦੋ ਇੰਨੇ ਚ ਅਮਰੀਕਾ ਚਲ ਜਾਂਦਾ ਬੰਦਾ। ਉਹ ਨਹੀਂ 20 ਯਾਰ, ਲੱਖ ਤੇ ਆਪਣਾ 5 ਬੰਦਿਆਂ ਦਾ ਹੋ ਗਿਆ ਨਾ। ਆਹੋ 5 ਚੌਕਾ 20 ਬਣਦਾ। ਹਾਂ ਤੇ ਬਸ ਠੀਕ ਹੈ, ਹਾਂਜੀ ਚਲੋ ਦਿਓ। ਤੇ ਸਲਮਾਨ ਨੂੰ ਮੈਂ ਆਪਣੀ ਖੁਸ਼ੀ ਨਾਲ ਲੈ ਕੇ ਜਾਣਾ, 24 ਹੋ ਗਿਆ, ਮਿੱਠੇ ਨੂੰ ਲੈ ਕੇ ਜਾਣਾ। 28 ਹੋ ਗਿਆ, ਉਸ ਤੋਂ ਬਾਅਦ ਉਸਤਾਦ ਜੀ ਉਹ ਜਿਹੜੇ ਹੈਗੇ ਨੇ 32 ਹੋ ਗਿਆ, ਨਹੀਂ ਨਾ, ਉਹ ਸ਼ਰਾਜ਼ ਭਾਈ ਤੇ ਨਵੀਦ ਭਾਈ 36 ਹੋ ਗਿਆ, 36 ਇੰਬਲੀ ਫਿਰ ਰਹਿ ਗਿਆ, ਉਹਨੂੰ ਵੀ ਲੈ ਜਾਣਾ। 40 ਹੋ ਗਿਆ, ਇੰਬਲੀ ਦਾ ਚਾਰ ਨਹੀਂ ਲੱਗਣਾ। ਤੇ ਹਾਜੀ ਸਾਹਿਬ ਨੇ ਖਿਆਲ ਨਹੀਂ ਕਰਨਾ, 44 ਹੋ ਗਿਆ, 44 ਲੱਖ ਕੋਈ ਰੁਪਏ। ਦਫ਼ਤਰ 'ਚ ਵੀ ਖਿਆਲ ਰੱਖੇ ਨਾ 40 ਤੇ ਡਾਊਨ ਛੋਟਾ ਡੋਨ ਉਹ ਤੇ ਸਭ ਤੋਂ ਪਹਿਲੇ। 48 ਹੋ ਗਿਆ, ਆਹੋ ਤੇ ਇੰਨੇ ਨਹੀਂ ਕਰ ਸਕਦੇ ਉਸਤਾਦ ਜੀ, ਇੰਨਾ ਕਮਾਉਂਦੇ। ਕਾਲੂ ਕਾਲੂ ਉਸਤਾਦ ਜੀ 52 ਹੋ ਗਿਆ। ਉਹਨੇ ਕੰਮ ਤੇ ਵੀ ਜਾਣਾ ਹੁੰਦਾ। ਜੇ ਤੁਹਾਡੇ ਕੋਲ 20 ਲੱਖ ਰੁਪਈਆ ਹੋਵੇ ਨਾ, ਇਹ ਤੁਸੀਂ ਬਾਹਰ ਜਾ ਕੇ ਤੇ ਖਾ ਪੀ ਕੇ ਤੇ ਫਿਰ ਟੁਰ ਕੇ ਆ ਜਾਓ, ਇਹ ਕਿਹੜੀ ਅਕਲਮੰਦੀ? ਹਾਂਜੀ ਓਏ ਇੱਕ ਮਿੰਟ ਠਹਿਰ ਜਾ, ਮੈਂ ਤੈਨੂੰ ਹੁਣ ਜੈਨੂਇਨ ਗੱਲ ਦੱਸਾਂ। ਮੈਂ ਜਿੰਨੇ ਵੀ ਸਟਾਰਾਂ ਨੂੰ ਮਿਲਿਆ ਵਾਂ, ਜਿੰਨੇ ਵੀ ਲੋਕਾਂ ਨੂੰ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਫੈਸਲੇ ਯਾਰ ਤੂੰ ਇਸ ਮੁਲਕ ਦਾ ਬੰਦਾ ਹੀ ਨਹੀਂ ਹੈਗਾ। ਅੱਛਾ ਜੀ, ਮੈਂ ਜੈਨੂਇਨ ਕਹਿ ਰਿਹਾ। ਇਸ ਮੁਲਕ ਦਾ ਨਹੀਂ, ਉਹਨਾਂ ਨੇ ਕਿਹਾ ਹੋਣਾ ਇਸ ਗੋਲੇ ਦਾ ਕਿਹਾ ਹੋਣਾ ਕਿ ਤੂੰ ਬੰਦਾ ਹੈ। ਗੋਲੇ ਦਾ ਨਹੀਂ ਉਹਨਾਂ ਨੇ ਇਹ ਕਿਹਾ ਕਿ ਤੂੰ ਬੰਦਾ ਨਹੀਂ ਹੈਗਾ। ਨਹੀਂ ਕਹਿੰਦੇ ਨੇ ਯਾਰ, ਪਤਾ ਕੀ ਗੱਲ ਫਰੀਦ ਯਾਰ, ਕਦਰ ਨਹੀਂ ਕੀਤੀ ਮੇਰੀ ਯਾਰ ਕਿਸੇ ਨੇ, ਮੇਰੀ ਕਦਰ ਨਹੀਂ ਕੀਤੀ ਯਾਰ, ਮੇਰੇ ਉਸਤਾਦਾਂ ਨੇ, ਵੱਡਿਆਂ ਨੇ, ਕਿਸੇ ਨੇ ਯਾਰ। ਸਹੀ ਗੱਲ। ਯਾਰ ਤੈਨੂੰ ਸਮਝ ਹੀ ਨਹੀਂ ਸਕੇ ਨਾ। ਨਹੀਂ ਲੱਖ ਮੈਂ ਯਾਰ ਤਾਮਲ 'ਚ ਕੰਮ ਕਰਨਾ ਚਾਹ ਰਿਹਾ ਸੀ, ਠੀਕ ਹੈ, ਤਾਮਲ ਇੰਡੀਆ, ਲੇਕਿਨ ਨਹੀਂ ਸਮਝਿਆ ਹੀ ਨਹੀਂ ਕਿ ਮੈਨੂੰ ਕੋਈ ਇੱਥੇ ਜ਼ਿਆਦਤੀ ਕੀ ਹੁੰਦੀ। ਐਡਾ ਚਾਮਲ ਨਾ, ਤਾਮਲ ਚ ਲੱਤ ਖਰਾਬ। ਕੀ ਗੱਲ ਹੋਈ ਸਰ? ਹੈ ਦਿਮਾਗ ਖਰਾਬ ਵਾਲੇ ਵੀ ਲੈ ਲਓ। ਮੈਂ ਇੱਕ ਗੱਲ ਕੀਤੀ ਏ, ਉਸਤਾਦ ਜੀ ਨੇ ਕਿਹਾ ਜੀ ਤੁਸੀਂ ਸਾਰੇ ਲੱਖ ਲੱਖ ਵੀ ਚਲੋ ਪਾਓ। ਹਾਂਜੀ ਟੂਰਿਜ਼ਮ ਹੈ ਇਹ ਸਾਰਾ ਮੇਰੇ ਨਹੀਂ ਲੱਖ ਲੱਖ ਪਾਓ ਤਾਂ ਮੁਰਾਦ ਇਹ ਹੈ ਕਿ ਲੱਖ ਲੱਖ ਪਾ ਕੇ ਇੱਥੇ ਪਾਕਿਸਤਾਨ ਦੇ ਅੰਦਰ ਚਲੇ ਜਾਓ ਕਿਤੇ। ਨਹੀਂ ਲੈ 4-4 5-5 ਲੱਖ ਲਾ ਕੇ ਦੁਬਈ ਫਿਰ ਆਓ, ਬਾਕੂ ਚਲੇ ਜਾਓ, ਐਡਾ ਅੱਛਾ, ਤੁਰਕੀ ਚਲੇ ਜਾਓ। ਤੇ ਕੀ ਕਰੋਗੇ ਫਿਰ? ਸਰ ਫਿਰ ਉਧਰੋਂ ਦੁਨੀਆ ਦੇਖੋ, ਰੱਬ ਦੀ ਦੁਨੀਆ ਬਣਾਈ ਦੇਖੋ। ਸਹੀ ਗੱਲ ਹੈ। ਇੰਨੀ ਖੂਬਸੂਰਤੀ। ਲੇਕਿਨ ਹਾਂਜੀ ਨਹੀਂ, ਇਹ ਨਹੀਂ ਮੈਂ ਕਹਿ ਰਿਹਾ ਵੀ ਉਹਨੂੰ ਘਰ ਖਾਣ ਨੂੰ ਨਹੀਂ ਗਾ ਤੇ ਤੁਸੀਂ ਪੈਸੇ ਜੋੜ ਕੇ ਬਾਹਰ ਚੱਲ, ਨਹੀਂ। ਜਦੋਂ ਅੱਲਾ ਨੇ ਤੁਹਾਨੂੰ ਦਿੱਤਾ ਵਾ ਤੇ ਉਦੋਂ ਕਰੋ। ਈਵਨ ਤੁਹਾਨੂੰ ਅੱਲਾ ਨੇ ਦਿੱਤਾ ਸਰ, ਮੇਰੀ ਗੱਲ ਸੁਣੋ ਉਸਤਾਦ ਜੀ, ਮੈਂ ਤੁਹਾਨੂੰ ਲੌਜੀਕ ਨਾਲ ਗੱਲ ਕਰਨੀ ਹੈ ਕਿ ਤੁਸੀਂ ਜਿਹੜਾ 5-6 ਲੱਖ ਰੁਪਈਆ ਲਾ ਕੇ ਤੁਸੀਂ ਸਿਰਫ ਫੇਰ ਟੁਰ ਕੇ ਆ ਜਾਓ, ਉਹੋ ਹੀ ਕੋਈ ਤੁਸੀਂ ਆਪਣੇ
ਮਤਲਬ ਕਿ ਕੋਈ ਪਲਾਟ ਬਣਾ ਲਵੋ 5 ਲੱਖ ਦਾ ਭਾਵੇਂ ਨਾ ਇਮਲੀ ਦੇ ਇਲਾਕੇ ਦੇ ਵਿੱਚ ਸੋਹਣਾ ਪਲਾਟ ਬਣ ਜਾਣਾ। ਯਾਰ ਜਦੋਂ ਤੂੰ ਪੈਦਾ ਹੋਇਆ ਨਾ ਤੇਰੇ ਨਸੀਬਾਂ 'ਚ ਰੱਬ ਨੇ ਇੱਕ ਮਿਸਾਲ ਆ, ਟੋਟਲ 5 ਕਰੋੜ ਲਿਖਿਆ ਸੀ, ਠੀਕ ਹੈ। ਤੂੰ ਦੁਨੀਆ ਤੇ ਆਇਆ, ਤੂੰ ਕੁਛ ਵੀ ਨਾ ਕਰ, ਤੂੰ ਜਦੋਂ ਵਾਪਸ ਜਾਣਾ ਤੇ ਇਦਾਂ ਹੀ ਲੱਗਣਾ ਵੀ 5 ਕਰੋੜ ਖਰਚ ਕੇ ਆ ਗਿਆ। ਕੀ ਕਰ ਲਿਆ ਤੂੰ ਦੁਨੀਆ ਤੇ ਆ ਕੇ? ਕਿੱਥੇ ਜੋੜ ਲੇਗਾ? ਜੇ ਉਹ ਕਿੱਥੇ ਜੁੜਿਆ ਲੈ ਜਾਏਗਾ? ਕਿੱਥੇ ਲੈ ਜਾਏਗਾ? ਜੁੜਿਆ ਤੇ ਭਾਵੇਂ ਕੁਛ ਨਾ ਕੁਛ ਕੰਮ ਆਉਂਦਾ, ਤੁਹਾਡੇ ਮਗਰਲਿਆਂ ਦੇ ਹਿੱਸੇ 'ਚ ਕੁਛ ਨਾ ਕੁਛ ਆਏਗਾ। ਤੁਸੀਂ ਆਪਣੀ ਜ਼ਿੰਦਗੀ ਅੱਜ ਕੱਲ ਭਾਵੇਂ ਨਾ ਆਪਣੀ ਸਿਕਿਉਰਿਟੀ ਲਈ ਤੁਸੀਂ ਆਪਣਾ ਪੈਸਾ ਜਿਹੜਾ ਉਹ ਐਕਸਟਰਾ ਕਮਾਉਂਦੇ ਆ ਨਾ, ਸੇਵਿੰਗ ਕਰੋ ਤੇ ਬੱਚਤ ਹੈ ਵਾ ਜ਼ਿੰਦਗੀ ਦੀ, ਨਹੀਂ ਤੇ ਭਾਵੇਂ ਕਿੱਥੇ ਬਚਦਾ ਜੀ ਲਾਲਚ ਇਹਦੇ ਜ਼ੇਨ ਚ ਕਿ ਯਾਰ ਤੂੰ ਫਿਰ ਤੁਰ ਕੁਦਰਤ ਦੇ ਨਜ਼ਾਰੇ ਨਜ਼ਾਰੇ ਦੇਖ। ਦੁਨੀਆ ਦੇ ਕਲਚਰ ਦੇ। ਨਹੀਂ ਮੈਂ ਤੇ ਕਿਹਾ ਆ ਮੈਂ ਲੱਖ ਵੀ ਕਰ ਲੈਨੇ ਆ, ਲੇਕਿਨ ਅਮਰੀਕਾ ਕੋਈ ਵੱਡੇ ਮੁਲਕ ਜਾਣਾ, ਕੰਪਨੀ ਵੀ ਕੋਈ ਨਾਲ ਤਾਵਨ ਕਰੇ ਨਾ। ਕੰਪਨੀ ਨਹੀਂ ਰੁਪਇਆ ਕਰਨਾ। ਲਾ ਕੇ ਪਾਕਿਸਤਾਨ 'ਚ ਹੀ ਫਿਰਨਾ ਲੈ ਜਾ। ਪਤਾ ਗੱਲ ਕੀ, ਆਹੋ। ਉਹ ਨਹੀਂ ਗੱਲ ਹੈ, ਲੇਕਿਨ ਫਰੀਦ ਦੀ ਗੱਲ ਜਿਹੜੀ ਨਾ ਮੈਂ ਨਹੀਂ ਮੰਨਦਾ ਕਿ ਲੈ ਲੋ ਇਹ ਉਹ ਸਮਾਨ 100 ਬਰਸ का पल की खबर नहीं। ठीक है, ਪੈਸੇ ਤੁਹਾਡੇ ਕੋਲ ਅਗਰ ਹੈ ਨੇ ਨਾ ਤੇ ਵੰਡਣੇ ਸਿੱਖੋ ਯਾਰ, ਫੇਵਰ ਕਰਨੀ, ਮਦਦ ਕਰਨੀ ਸਿੱਖੋ। ਹੁਣ ਵੇਖੋ ਸੁਲਤਾਨਾ ਡਾਕੂ ਜਿਹੜੀ ਸੀਗੀ ਹਾਂਜੀ ਉਹ ਲੁੱਟਦੀ ਸੀ ਤੇ ਗਰੀਬਾਂ 'ਚ ਵੰਡ ਦਿੰਦੀ ਸੀ। ਬਹਿਰਾਮ ਡਾਕੂ ਸੀ, ਲੁੱਟਦਾ ਸੀ, ਗਰੀਬਾਂ 'ਚ ਵੰਡ ਦਿੰਦਾ ਸੀ। ਸੁਲਤਾਨਾ ਡਾਕੂ ਔਰਤ ਨਹੀਂ ਸੀ, ਕੌਣ ਸੀ? ਭਾਈ ਸੀ। ਸੁਲਤਾਨਾ ਡਾਕੂ ਭਾਈ ਸੀਗਾ। ਯਾਰ ਲੇਕਿਨ ਵੇਖੋ ਉਸਤਾਦ ਜੀ ਐਦਾਂ ਹੋਣਾ ਚਾਹੀਦਾ ਕਿ ਗਰੀਬਾਂ 'ਚ ਵੰਡਣੇ ਸਿੱਖੋ ਯਾਰ, ਨੇਕ ਕੰਮ ਕਰੋ। ਐਦਾਂ ਹੀ ਲੁੱਟ ਕੇ ਵੰਡ ਗਏ। ਹਾਂਜੀ ਜਾਣਾ ਲੱਖ 'ਚ ਦਾ ਗੱਲ ਕਿਸੇ ਪਾਸੇ ਪੈਣ ਦੇਣਗੇ ਤੇ ਫਿਰ ਉਹ ਵਿੱਚ सर टूरिज्म जो पूरी दुनिया में वो लोग आते जाते हैं ਇੱਕ अंग्रेज। ਮਿਸਾਲ ਆ ਤੇਰੇ ਕੋਲ, ਸਾਰੇ ਖਰਚੇ ਤੇਰੇ ਘਰ ਦੇ ਪੂਰੇ ਆ, ਬੱਚੇ ਵੀ ਤੇਰੇ ਠੀਕ ਪੜ ਰਹੇ ਆ, ਉਹਨਾਂ ਦੇ ਕੱਪੜੇ ਜੁੱਤੀਆਂ ਵੀ ਹੈਗੇ ਨੇ, ਤੇਰਾ ਮਕਾਨ ਵੀ ਆਪਣਾ ਵਾ, ਸਾਰਾ ਕੁਝ ਆਪਣਾ। ਇਹਦੇ ਬਾਵਜੂਦ ਤੇਰੇ ਕੋਲ 25-30 ਲੱਖ ਰੁਪਇਆ ਪਿਆ ਵਾ। ਠੀਕ। ਉਹਦੇ ਚੋਂ ਤੂੰ 10 ਲੱਖ ਰੁਪਏ ਲਾ ਕੇ ਤੇ ਫਿਰ ਕੇ ਨਹੀਂ ਆ ਸਕਦਾ ਕਿਤੋਂ? ਉਹ ਕੀ ਕਰੇਗਾ 25 ਲੱਖ? ਫਿਰ ਕਿਤੇ ਮੈਂ ਆਣਾ ਘਰ ਤੇ ਉਹ ਜਿਹੜਾ ਫਿਰਨਾ ਟੁਰਨਾ, ਬਸ ਮੈਂ ਤਸਵੀਰਾਂ ਖਿੱਚ ਲੀਆਂ ਤੇ ਘਰ ਆ ਗਿਆ, ਉਹ 10 ਲੱਖ ਤੇ ਗਿਆ ਭਾਈ। ਆਹ 10 ਲੱਖ ਗਿਆ। ਇੱਕ ਮਿੰਟ ਯਾਰ, ਇੱਕ ਮਿੰਟ, ਜਿਹੜੀ ਮੇਰੀ ਸੇਵਿੰਗ ਆ, ਜਿਹੜੀ ਮੈਂ ਮਿਹਨਤ ਕੀਤੀ ਆ, 10-25 ਲੱਖ ਮੈਂ ਜਮਾ ਕੀਤਾ ਵਾ, 10 ਲੱਖ ਮੈਂ ਸਿਰਫ ਅਯਾਸ਼ੀ ਕਰਕੇ ਫੇਰ ਟੁਰ ਕੇ ਆ ਜਾਵਾਂ। ਅਯਾਸ਼ੀ ਨਹੀਂ, ਨਹੀਂ ਜਦੋਂ ਅਯਾਸ਼ੀ ਹੋਰ ਚੀਜ਼ ਹੁੰਦੀ ਆ, ਰੱਬ ਦੀ ਦੁਨੀਆ ਦੇਖਣੀ ਹੋਰ ਚੀਜ਼। ਚਲੋ ਠੀਕ ਹੈ, ਜਦੋਂ 10 ਲੱਖ ਲਾਣਾ ਵਾ ਤੇ ਲਾ ਕੇ ਵਾਪਸੀ ਆਣਾ, ਪਿੱਛੋਂ ਘਰ ਹੋਣਾ ਵਾ 10 ਕੀ ਪਿੱਛੋਂ ਘਰ ਤੇ, ਹਾਂ ਘਰ ਤੇ ਵੇਖ ਉਹੀ ਲੈਣਾ। ਨਾ 25 ਲੱਖ ਰੁਪਏ ਇਹਨੇ ਕਰਨਾ, 10 ਲੱਖ ਹੈ ਲਾਇਆ ਵੇ, 15 ਇੱਥੇ ਆਉਂਦੇ ਖਰਚੇ ਹੋਵੇ। ਮੇਰੀ ਗੱਲ ਸੁਣੋ, ਜਦੋਂ ਤੁਹਾਡੇ ਬੀਵੀ ਤੁਹਾਡੇ ਬੱਚੇ ਸੈੱਟ ਨੇ, ਬੀਵੀ ਸੈੱਟ ਏ, ਤਾਂ ਤੁਸੀਂ ਫਿਰੋ ਤੁਰੋ, ਤੁਹਾਡੇ ਕੋਲ ਪੈਸੇ ਹੈ ਨੇ, ਜਾਓ ਟੂਰਿਜ਼ਮ ਕਰੋ, ਕੂੜਿਜ਼ਮ ਦੀ ਜਾਨ ਛੱਡੋ। ਜਿਗਰਾ ਚਾਹੀਦਾ ਭਾਜੀ, ਜਿਗਰਾ ਚਾਹੀਦਾ, ਪੈਸੇ ਵੀ ਚਾਹੀਦੇ ਆ। ਤਾਂ ਜੀ ਉਹ 10 ਲੱਖ ਜੇ ਲਾਗ ਉਧਰ ਜਾਵੇ, ਕੱਲ ਨੂੰ ਖੁਦਾ ਨਾ ਖਾਸਤਾ ਅਟੈਕ ਹੁੰਦਾ, ਗੁਰਦਾ ਚੇਂਜ ਕਰਾਉਣਾ ਪੈਂਦਾ। ਓਏ ਤੇਰਾ ਮੇਰੇ ਹੁੰਦਾ ਕੋਲ ਵਾ। ਨਹੀਂ ਉਸਤਾਦ ਜੀ, ਤੁਸੀਂ ਇੱਕ ਗੱਲ ਗੌਰ ਨਾਲ ਸੁਣ ਕੇ ਤੁਸੀਂ ਜਵਾਬ ਦੇਣਾ ਕਿ ਇਹਦੇ ਬੱਚੇ ਵੀ ਸੈੱਟ ਨੇ, ਇਹਦੀ ਬੀਵੀ ਵੀ ਸੈੱਟ ਹੈ। ਮਤਲਬ ਕਿ ਬੀਵੀ ਬੱਚੇ ਸੈੱਟ ਨੇ, ਤੰਦਰੁਸਤ ਹੈ settled ਮਾਸ਼ਾਅੱਲਾ। ਨੇ। ਠੀਕ ਹੈ ਜੀ। ਯਾਰ ਉਸ ਤੋਂ ਇਲਾਵਾ ਇਹਦੇ ਕੋਲ ਇਜ਼ਾਫੀ ਰਕਮ ਹੈ। ਮੈਂ ਗਾਰੰਟੀ ਦਿੰਨਾ ਵਾ, ਮੇਰੇ ਬੱਚੇ ਵੀ ਸੈੱਟ ਆ, ਮੇਰੀ ਬੀਵੀ ਵੀ ਸੈੱਟ ਆ, ਜੀ। ਤੂੰ ਧਿਆਨ ਕਰ, ਉਹ ਨਹੀਂ ਸੈੱਟ। ਮੈਂ ਇੱਕ ਗੱਲ ਕਰਨਾ ਅੱਲਾਹ ਉਸਤਾਦ ਜੀ, ਜੇ ਬੇਸਿਕਲੀ ਵੇਖੋ ਮੇਰੀ ਗੱਲ, ਇਹਦੇ ਕੋਲ ਹੀ ਪੈਸੇ ਆਏ 10 ਲੱਖ ਰੁਪਈਆ ਤੇ ਕਹਿੰਦਾ ਮੈਂ ਟੂਰਿਜ਼ਮ ਕਰਨਾ ਤੇ ਥੋਪੀਆ ਚਲਾ ਉਹ ਤੇ ਗੈਂਡਿਆਂ ਨਾਲ ਫਿਰਦਾ ਰਿਹਾ ਤੇ ਉਹਨਾਂ ਨੇ 8 ਕ ਖੋਲਿਆ ਭਾਈ। 8 10 ਲੈ ਗਿਆ, ਆਟੋ ਨਾਲ ਉੱਤੇ ਕੋਲ ਕੈਸ਼ ਮੰਗਾ ਕੇ ਵਾਪਸ ਕੀ ਕਰ ਗਏ? ਕੈਸ਼ ਮੰਗਾਇਆ ਐਸ ਗਿਆ ਜੋ ਥੋਪੀਆ ਚ 50 ਲੱਖ ਰੁਪਇਆ ਲੈ ਕੇ ਚੱਲੇ ਕਿ ਸ਼ਿਪ ਤੇ ਸੈਰ ਕਰਦੇ ਆ ਦੁਨੀਆ ਦੀ। ਉਹ ਕਰਾਚੀ ਗਏ, ਲਿਆਰੀ ਚ ਖੋਏ ਗਏ ਸਾਰੇ। ਆਹੋ ਐਦਾਂ ਹੋ ਜਵੇ, ਯਾਨੀ ਤੁਸੀਂ 10 ਲੱਖ ਰੁਪਇਆ ਲੈ ਕੇ ਭਾਵੇਂ ਤੁਸੀਂ ਚਾਈਨਾ ਨਿਕਲ ਜਾਂਦੇ ਹੋ, ਤੁਹਾਨੂੰ ਰਾਹ ਦੇ ਵਿੱਚੋਂ ਹੀ ਕੋਈ ਇੰਜ ਦਬਾ ਗੱਲ ਹੋ ਜਵੇ ਯਾਰ ਐ ਤੇ ਗੱਲਾਂ ਨੇ, ਉਹਨਾਂ ਤੇ ਬਕਵਾਸ ਭਾਈ। ਗੱਲਾਂ। ਰਾਹ ਜਿੱਦਾਂ ਜਿੱਦਾਂ ਨਾ, ਰਾਹ 'ਚ ਤੁਸੀਂ 10 ਲੱਖ ਜੇਬ 'ਚ ਪਾ ਕੇ ਵੱਡੀਆਂ ਜੇਬਾਂ ਫੈਲਾ ਕੇ ਜਾਣਾ ਤੁਸੀਂ ਦੂਜੇ ਮੁਲਕ। ਇਹ 10 ਲੱਖ ਵੀਜ਼ਾ ਲਵਾਓ, ਟਿਕਟ ਲਵਾਓ। ਇਹ 10 ਲੱਖ ਲੈ ਕੇ ਟੂਰ ਤੇ ਗਿਆ, ਉਂਝ ਹੀ ਵਾਪਸ ਆ ਗਿਆ। ਤੂੰ ਪੰਜਾਂ ਵਾਲੇ ਨੋਟਾਂ ਦੀਆਂ ਗੱਠੜੀਆਂ ਚੁੱਕ ਕੇ ਜਾਣਾ 에어ਪੋਰਟ ਦੇ ਵਿੱਚ 10 ਲੱਖ ਲੈ ਕੇ। ਭਾਈ ਇਹ 10 ਲੱਖ ਲੈ ਕੇ ਗਿਆ ਟੂਰ ਕਰਨ, ਉਂਝ ਹੀ ਵਾਪਸ ਆ ਗਿਆ। ਕਿਉਂ? ਉੱਥੇ ਪੈਸੇ ਹੀ ਨਹੀਂ ਚੱਲੇ ਇਹਦੇ। ਕਿਸੇ ਹੋਰ ਮੁਲਕ ਚ ਚਲਾ ਗਿਆ। ਨਹੀਂ ਵੀਜ਼ਾ ਤਾਂ ਲਵਾਉਣਾ ਨਾ। 10 ਲੱਖ ਲਾ ਕੇ ਭਾਈ ਗਿਆ, ਉਧਰ 7 ਲੱਖ ਉਧਰ ਦੇ ਮੈਡੀਕਲ ਤੇ ਹੀ ਇਹਦਾ ਲੱਗ ਗਿਆ। ਇਧਰੋਂ 50,000 ਉਧਰੋਂ 6 ਲੱਖ 15 ਲੱਖ ਇਕੱਠਾ ਕਰਕੇ ਕਹਿੰਦਾ ਹੁਣ ਟੂਰਿਜ਼ਮ ਹੀ ਕਰਨਾ, ਦੁਨੀਆ ਦੀ ਸੈਰ ਕਰਨੀ, ਮੈਡੀਕਲ ਚ ਗਰਮੀ ਨਿਕਲੇ। ਉਹ
ਭਾਈ ਚੱਲਾ ਉਹ ਕਿਤੇ ਉਹ ਮਸ਼ੀਨ ਨਹੀਂ ਟੂ ਟੂ ਕਰਦੀ, ਵੈਸੇ ਵੀ ਉਹ ਕਰਦੀ ਹੈ, ਉਹਦੇ ਚ ਭਾਈ ਟੂ ਟੂ ਕੀਤੀ, ਵਾਪਸੀ ਭੱਜ ਆਇਆ, ਕਹਿੰਦਾ ਸ਼ੁਕਰ ਆ ਫੜਿਆ ਜਾਣਾ। ਉਹ ਗੇਟ ਚੋਂ ਹਾਂਜੀ ਗੇਟ ਚੋਂ ਜਿਹੜੀ ਟੂ ਟੂ ਉਹ ਵੈਸੇ ਵੀ ਕਰਦੀ ਹੈ। ਤੇ 10 ਲੱਖ ਰੁਪਏ ਲੈ ਕੇ ਕਰਾਚੀ ਮਹੀਨਾ ਰਿਹਾ ਤੇ ਆ ਗਿਆ ਵਾਪਸ, ਕਿਤੇ ਨਹੀਂ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ 10 ਲੱਖ ਉਹ 75 ਵਾਲੇ ਦੇ ਦਿੱਤੇ ਉਹ ਜਿਹੜੇ ਚੱਲਦੇ ਹੀ ਨਹੀਂ। 75 ਦਾ ਨੋਟ ਆਇਆ ਸੀ ਯਾਰ। ਹਾਂਜੀ ਬੜਾ ਚੱਲੇ ਪਾਸਕਲ ਜਿਹਦਾ ਸੀਗਾ ਉਸਤਾਦ ਜੀ, ਚੱਲਿਆ ਹੀ ਨਹੀਂ ਉਹ। ਨਹੀਂ ਚੱਲਿਆ, ਇਹ ਕੀ ਗੱਲ ਹੋਈ? ਜੇਬ 'ਚ ਨਹੀਂ ਸੀ ਆਂਦਾ। ਉਹਨਾਂ ਨੇ ਉਹਦਾ ਇੱਕ ਨਵਾਂ ਵੀ ਡਿਜ਼ਾਈਨ ਕੱਢਤਾ ਹੋਰ। ਹਾਂਜੀ ਉਹ ਕਹਿੰਦੇ ਚੱਲਦੇ ਆ। ਹਾਂਜੀ ਉਹ ਲੈਣੀਆਂ ਚਾਹੀਦੀਆਂ ਕਾਪੀਆਂ, ਉਹ ਉਹਨਾਂ ਕੋਲ ਪਈਆਂ ਵਾ, ਉਹ ਖਰਾਬ ਹੋ ਜਾਣੀਆਂ। ਲੈ ਫਰੀ ਨੂੰ ਭਾਈ ਭਾਈਜਾਨ ਉਧਰ ਫਰੀ ਨੇ ਕੋਈ ਗਲਤੀ ਕੀਤੀ, ਇਹਨੇ ਹੈ ਫੋਲ ਕੀਤਾ ਕੋਈ ਗੱਡੀ ਗੁੱਡੀ ਦਾ ਹੈ, ਉਹ ਪੁਲਿਸ ਵਾਲਿਆਂ ਨੇ ਘੇਰ ਲਿਆ ਤੇ ਐਵੇਂ ਦੂਜੇ ਪੁਲਿਸ ਵਾਲੇ ਟਾਕੀ ਲਵਾ ਯਾਰ ਉਹਦੇ ਨਾਲ ਉਹਨੂੰ ਕਹੇ। ਸਹੀ ਗੱਲ, 10 ਬਾਹਰ ਲੱਖ ਤੱਕ ਉਹਨੂੰ ਪੜਿਆ ਗਿਆ ਗੱਡੀ ਤੇ ਟ੍ਰੈਫਿਕ ਵਾਲਿਆਂ ਨੇ ਉਹਨਾਂ ਨੇ ਰੋਕ ਲਿਆ ਤੇ ਉਹਦੀ ਆਜ਼ਮ ਦੁੱਗਲ ਨਾਲ ਗੱਲ ਕਰਾ ਲਈ। ਨਹੀਂ ਨਹੀਂ ਯਾਰ, ਗੱਲ ਇਹ ਹੈ ਕਿ ਜਿਹੜਾ ਜਦੋਂ ਤੁਸੀਂ ਉੱਥੇ ਚਲੇ ਜਾਂਦੇ ਹੋ ਫਿਰ ਤੁਸੀਂ ਨਾ ਗੱਡੀ ਤੇ ਚਲਾ ਹੀ ਨਹੀਂ ਸਕਦੇ, ਤੁਹਾਡੇ ਕੋਲ ਲਾਇਸੈਂਸ ਨਹੀਂ ਹੁੰਦਾ। ਹਾਂਜੀ ਤੁਸੀਂ ਐਜ਼ ਅ ਗੈਸਟ ਮਹਿਮਾਨ ਹੀ ਹੁੰਦਾ। ਟੂਰਿਜ਼ਮ ਤੁਹਾਡੇ ਵੀਜ਼ੇ ਤੇ ਲਿਖਿਆ ਹੁੰਦਾ ਹਾਂਜੀ ਕਿ ਭਾਵੇਂ ਨਾ ਇਹ ਬੰਦਾ ਆਰਜ਼ੀ ਤੌਰ ਤੇ ਚੱਲਾ 6 ਮਹੀਨੇ ਦਾ, 3 ਮਹੀਨੇ ਦਾ, ਸਾਲ ਦਾ, 2 ਸਾਲ ਦਾ, ਇਹਨੇ ਆ ਜਾਣਾ। ਤੇ ਉੱਥੇ ਤੁਸੀਂ ਸਿਰਫ ਟੂਰਿਜ਼ਮ, ਨਾ ਤੁਸੀਂ ਬੈਂਕ ਅਕਾਊਂਟ ਖੁਲਾ ਸਕਦੇ ਹੋ, ਨਾ ਤੁਸੀਂ ਡਰਾਈਵਿੰਗ ਲਾਇਸੈਂਸ, ਮਤਲਬ ਉੱਥੇ ਨਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ। ਉੱਥੇ ਭਾਈਜਾਨ ਜਦੋਂ ਤੁਹਾਡੇ ਕੋਲ ਐਕਸਟਰਾ ਮਨੀ ਆਂਦੀ ਏ, ਤੁਸੀਂ ਉਹ ਜਿਹੜਾ ਇੱਕ ਮਹੱਲਾ ਸਾਡੇ ਮਹੱਲੇ ਦਾ ਮੁੰਡਾ 8 ਲੱਖ ਰੁਪਇਆ ਲਾ ਕੇ ਜਨਾਬ ਉਹ 8 ਮੁਲਕ 10 ਫੇਰ ਆਇਆ ਆ ਕੇ ਜਨਾਬ, ਉਹ ਬੈਠਾ ਬਾਹਰ ਸਿਗਰਟ ਲਾ ਕੇ ਲੱਤ ਰੱਖੀ ਹੈ। ਜਿਹੜਾ ਪੁੱਛਣ ਡਿਆ ਕਿੱਥੋਂ ਆਇਆ, ਮੈਂ ਫਲਾਣੀ ਜਗ੍ਹਾ ਫਲਾਣੀ ਦਾ, ਤਸਵੀਰਾਂ ਮੇਰੇ ਕੋਲ। ਬਸ ਸਰ ਉਹ 10 ਲੱਖ ਤੁਸੀਂ ਆਪਣੇ ਬੱਚਿਆਂ ਲਈ ਸੇਵਿੰਗ ਕਰਕੇ ਕੁਛ ਨਾ ਕੁਛ ਬਣਾ ਜਾਵੋ। ਇਹ ਬਾਅਦ ਦੇ ਵਿੱਚ ਮਸਲੇ ਬਣਦੇ, ਬੰਦਾ ਬਿਮਾਰ ਹੋ ਜਾਂਦਾ। ਤੁਸੀਂ ਆਪਣੇ ਆਪ ਤੇ ਪੈਸੇ ਲਾਉਣ ਜੋਗੇ ਨਹੀਂ ਤੁਹਾਡੇ ਕੋਲ ਹੁੰਦੇ। ਯਾਰ ਆਪ ਦੋਸਤ ਤੇ 15 ਕਰੋੜ ਰੁਪਇਆ ਲਾ ਕੇ ਤੇ ਮੈਂ ਹੈਰਾਨ। ਯਾਰ ਉਹਨਾਂ ਕੋਲ ਹੈ ਸੀ, ਉਹਨਾਂ ਕੋਲ ਹੈ ਸੀ। ਤੇ ਜੇ ਹੈ ਸੀ ਉਹ ਇਹੋ ਹੀ ਸੇਵਿੰਗ ਕਰਦੇ, ਬਹਿਰੀਆ ਟਾਊਨ 'ਚ ਮਕਾਨ ਲੈ ਲੈਂਦੇ। ਇਹ ਵੀ ਉਹਨਾਂ ਕੋਲ ਹੈ ਸੀ, ਸਭ ਕੁਝ ਹੈ ਸੀ। ਇਹ ਇੱਕ ਦੋ ਗੁਣ ਸੀ ਹੈ ਵਿੱਚ ਉਹਨਾਂ ਨੇ ਫੜ ਧੜ ਕੇ। ਤੈਨੂੰ ਇਹੀ ਤੇ ਕਹਿ ਰਿਹਾ ਵੀ ਯਾਰ ਇੱਕ ਮਿਸਾਲ ਆ, ਤੇਰੇ ਕੋਲ ਪੈਸੇ ਹੈਗੇ, ਤੂੰ ਸੋਚਦਾ ਮੈਂ ਮਕਾਨ ਲੈਣਾ, ਨਾ ਮਕਾਨ ਲੈ ਕੇ ਵੀ ਤੇਰੇ ਕੋਲ ਬਚ ਜਾਂਦੇ ਆ। ਹਾਂ ਤੂੰ ਕਹਿੰਦਾ ਮੈਂ ਗੱਡੀ ਲੈਣੀ, ਗੱਡੀ ਲੈ ਕੇ ਵੀ ਬਚ ਜਾਂਦੇ ਆ। ਸਾਰਾ ਕੁਝ ਕਰਕੇ ਬਚ ਜਾਂਦੇ, ਫਿਰ ਵੀ ਵਾਧੂ ਪਏ ਤੇ ਚੱਲ ਜਾ, ਫਿਰ ਵੀ ਨਹੀਂ ਜਾਏਗਾ। ਨਹੀਂ ਉਹ ਭਾਈ ਨੇ ਇਹਦੇ ਨਾਲੋਂ ਬਿਹਤਰ ਹੈ ਤੁਸੀਂ ਕੁਛ ਨਾ ਕੁਛ ਪਾਕਿਸਤਾਨ 'ਚ ਆਪਣੀ ਪ੍ਰਾਪਰਟੀਆਂ, ਆਪਣੀਆਂ ਉਹ ਗੱਡੀਆਂ। ਬਣਾਉਣ ਤੋਂ ਬਾਅਦ ਵੀ ਤੇਰੇ ਕੋਲ ਬਚ ਜਾਂਦੇ ਫਿਰ। ਉਹ ਭਾਈ ਇਹ ਕਿੱਥੇ ਬਣਦੀਆਂ ਨੇ ਅੱਜ ਕੱਲ? ਪ੍ਰਾਪਰਟੀ ਲੈਣਾ ਕੱਲ੍ਹ ਦੂਜਾ ਦਿਨ ਕੱਲ ਦੂਜੇ ਦਿਨ ਨਾ ਤੈਨੂੰ ਕਿਸੇ ਨੇ ਯਾਦ ਵੀ ਨਹੀਂ ਕਰਨਾ। ਪਾਗਲਾ ਇਹ ਦਰਖਤ ਇੱਕ ਜਗ੍ਹਾ ਤੇ ਖਲੋਤੇ ਰਹਿੰਦੇ ਆ, ਬੰਦਿਆਂ ਦਾ ਕੰਮ ਫਿਰਨਾ ਤੁਰਨਾ। ਕਿਉਂ ਜੀ? ਸਹੀ ਗੱਲ ਹੈ। ਦੁਨੀਆ 'ਚ ਫਿਰ ਤੁਰ। ਮਰਨ ਤੋਂ ਬਾਅਦ ਤੁਸੀਂ ਦੱਸੋ ਕਿੰਨੇ ਦਿਨਾਂ ਤੱਕ ਬੰਦਾ ਯਾਦ ਰਹਿੰਦਾ ਕਿਸੇ ਨੂੰ? ਮਰਨ ਤੋਂ ਬਾਅਦ ਤੀਸਰੀ ਪੀੜ੍ਹੀ ਤੋਂ ਬਾਅਦ ਬੰਦੇ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਕਿਹੜੀ ਪੀੜੀ ਜਿਹੜੀ ਉਹ ਬਹਿਣ ਵਾਲੀ? ਪੋਤਿਆਂ ਤੋਂ ਬਾਅਦ। ਅੱਛਾ ਉੱਥੇ ਪੋਤਿਆਂ ਤੋਂ ਬਾਅਦ ਜਿਹੜਾ ਨਾ, ਉਸ ਤੋਂ ਬਾਅਦ ਕੋਈ ਨਹੀਂ ਰਹਿੰਦਾ, ਨਾ ਉਹਦੇ ਨਾਲ ਦੇ ਰਹਿੰਦੇ, ਨਾ ਕੋਈ ਦੱਸਣ ਵਾਲਾ ਰਹਿੰਦਾ ਵੀ ਤੇਰਾ ਦਾਦਾ ਪੜਦਾਦਾ ਇਦਾਂ ਦਾ ਸੀ। ਉਹ ਵੀ ਚੱਲ ਜਾਂਦੇ ਸਾਰੇ, ਟੋਟਲ ਹਸਤੀ ਤੋਂ ਤੁਸੀਂ ਮਿਟ ਜਾਂਦੇ ਆ। ਤੁਹਾਡੇ ਤੇ ਕੀ ਇਹੋ ਜੀ ਜ਼ਿੰਦਗੀ 'ਚ ਖਰਚ ਪੈਸੇ ਕੀ ਲੈ ਕੇ ਜਾਣਾ ਨਾਲ? ਇਹ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ 'ਚੋਂ ਲਾ ਦੇ ਵੀ ਯਾਰ, ਜਿਵੇਂ ਘੁੱਗੀ ਸਾਹਿਬ ਦਾ ਇੱਕ ਕਲਿੱਪ ਹੈਗਾ ਸੀ, ਉਹਦੇ ਅੱਬਾ ਜੀ ਜਗਾਉਂਦੇ, ਕਹਿੰਦੇ ਪੁੱਤ ਉੱਠ ਤਾਂ ਸਾਡੀਆਂ 7 ਪੀੜ੍ਹੀਆਂ ਨੇ ਉੱਠ ਕੇ ਇਸ ਵੇਲੇ ਮਿਹਨਤਾਂ ਕੀਤੀਆਂ। ਉਹਨੇ ਕਿਹਾ ਅੱਬਾ ਫਿਰ ਲੱਖ ਲਾਨਤ 7 ਪੀੜ੍ਹੀਆਂ ਤੇ ਜਿਹੜੀਆਂ ਇਹਨਾਂ ਨਹੀਂ ਕਮਾ ਸਕੀ ਵੀ ਅਗਲੀ ਪੀੜ੍ਹੀ ਬਹਿ ਕੇ ਕਰ ਲਵੇ। 8ਵੀਂ ਪੀੜ੍ਹੀ। ਗੱਲ ਇਹ ਕਿ ਉਸਤਾਦ ਜੀ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਕਹਿਣ ਵੀ ਫਿੱਟ ਮੂਵੀ ਹੈ, ਕਿਹੜੇ ਵੱਡੇ ਹੋਏ, ਕਿਹੜੀਆਂ ਪੀੜ੍ਹੀਆਂ ਜਿਹੜੇ ਇਹਨਾਂ ਨਹੀਂ ਕਰ ਸਕੇ ਕਿ ਅਸੀਂ ਬਹਿ ਕੇ ਖਾ ਲਈਏ। ਆਉਣ ਵਾਲੀਆਂ ਨਸਲਾਂ ਨਹੀਂ ਕਹਿਣਗੀਆਂ ਤੈਨੂੰ, ਹੋਣ ਵਾਲੀਆਂ ਨੂੰ ਤੇ ਲੇਕਿਨ ਮਨਾ ਕਰਨਾ ਜਿਹੜੇ ਹੈ। ਨਹੀਂ ਗੱਲ ਇਹ ਹੈ, ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਪਿੱਛੋਂ ਗਰੀਬ ਆਏ ਨੇ, ਕਮਾਇਆ ਹੀ ਨਹੀਂ, ਆਪ ਉਹਨਾਂ ਨੇ ਇੱਥੇ ਤੱਕ ਚਲੇ ਗਏ ਨੇ ਆਪਣੀ ਮਿਹਨਤ ਦੇ ਨਾਲ ਕਿ ਵੀ ਸੁਭਾਨ ਅੱਲਾਹ ਕਰਤਾ। ਬੜੀਆਂ ਮਸਾਲਾਂ ਹਾਂ ਉਹ ਵੀ ਤੇ ਹੈ ਨਾ, ਪੀੜ੍ਹੀਆਂ ਤੋਂ ਬਾਅਦ 7 ਪੀੜ੍ਹੀਆਂ 6 ਪੀੜ੍ਹੀਆਂ, ਇੱਕ ਪੀੜ੍ਹੀ ਕਹਾਣੀ। ਮੈਨੂੰ ਯਾਦ ਹੈ ਮੇਰੇ ਦਾਦਾ ਜੀ ਅੱਲਾ ਜਿੰਦਾ ਹੀ ਘਰ ਦੇ ਸੁਣਾਉਂਦੇ ਸੀ, ਕਹਿੰਦੇ ਜਦੋਂ ਮੈਂ ਪਾਕਿਸਤਾਨ ਆਇਆ ਨਾ ਮੇਰੇ ਕੋਲ 2 ਰੁਪਏ ਸੀਗੇ। ਜਦੋਂ ਮੇਰੇ ਦਾਦਾ ਜੀ ਮਰੇ ਨੇ ਤੇ ਉਹਨਾਂ ਕੋਲ 20 ਕਰੋੜ ਰੁਪਏ ਸੀ। ਹੈ ਆਹੋ ਜਰਮਨ ਕਹਿੰਦੇ ਆ। ਜਦੋਂ ਪੈਦਾ ਹੋਏ ਤੇ ਉਦੋਂ 2 ਰੁਪਏ ਸਨ। ਨਹੀਂ, ਜਦੋਂ ਪਾਕਿਸਤਾਨ ਆਏ ਨੇ ਮਾਈਗ੍ਰੇਸ਼ਨ ਹੋ ਗਏ ਉਦੋਂ 2 ਰੁਪਏ ਬਹੁਤ ਸੀ। 2 ਰੁਪਏ ਬਹੁਤ ਸੀਗੇ। ਅੱਜ ਦਾ ਉਹ 2 ਕਰੋੜ ਰੁਪਇਆ ਬਣਦਾ। ਉਹ ਤਾਂ ਡਾਲਰ ਤੇ ਇੱਕ ਰੇਟ ਹੀ ਹੁੰਦਾ ਸੀ ਰੁਪਈਏ ਦਾ। ਨਹੀਂ ਜ਼ਾਹਰੀ ਗੱਲ ਹੈ, ਜਦੋਂ ਤੁਸੀਂ 1990 92 95 ਚ ਅਸੀਂ ਸਕੂਲ ਜਾਂਦੇ ਰਹੇ, ਇੱਕ ਮਿਸਾਲ, ਉਦੋਂ 2 ਰੁਪਏ ਨੀਲਾ ਨੋਟ ਚੱਲਦਾ ਹੁੰਦਾ ਸੀ। ਤੇ ਇਹ 2000 ਦੇ ਲਾਗੇ ਲਾਗੇ ਦੀ ਗੱਲ ਕਰ ਰਿਹਾ, 2000 ਤੋਂ ਪਹਿਲੇ 95 94 92 ਚ। ਤੇ ਤੁਸੀਂ 47 ਤੋਂ ਬਾਅਦ 57 67 77 87 45 ਸਾਲ ਹੋਰ ਪਿੱਛੇ ਚੱਲ ਜਾਓ ਤੇ 2 ਰੁਪਏ ਕੀ ਹੋਣਗੇ? ਅੱਛਾ ਤਾਂ ਟੱਕੇ ਚੱਲਦੇ 2 ਕਰੋੜ ਦੀ ਵੈਲਿਊ ਨਹੀਂ ਹੋਣੀ ਉਹ ਫਰੀ 2 ਕਰੋੜ ਦੀ। ਮੇਰੇ ਦਾਦਾ ਜੀ ਨੇ ਇਲੈਕਸ਼ਨ ਲੜਿਆ ਹੋਇਆ ਕਰਾਚੀ 'ਚ, ਠੀਕ ਹੈ, ਉਦੋਂ ਪੈਸੇ ਚੱਲਦੇ ਸੀ। ਆਹੋ ਟਕੇ ਟਕੇ ਸੀਗੇ। ਹਾਂ ਮੋਰੀ ਵਾਲੇ ਪੈਸੇ।
ਮਤਲਬ ਸ਼ਰਾਬ। 5 ਪੈਸੇ, ਫਿਰ ਟੈਡੀ ਪੈਸੇ, 5 ਟੈਡੀ ਪੈਸੇ, 5 ਟੈਡੀ ਪੈਸੇ ਹੁੰਦੇ ਤੇ ਆਹੋ 5 ਪੈਸੇ ਹੋਣ ਤੇ 5 ਪੈਸੇ, ਆਹੋ। ਯਾਨੀ ਉਹ ਜਿਹੜੀ ਚੌਰਸ ਜੀ ਹੁੰਦੀ ਸੀ, ਹਾਂਜੀ, ਹਾਂਜੀ, 5 ਪੈਸੇ। ਇੱਕ ਵਿੱਚ ਸੁਰਾਖ ਹੁੰਦਾ ਸੀ। ਨਹੀਂ ਉਹ ਠਹਿਰ ਜਾ, ਉਸ ਤੋਂ ਬਾਅਦ ਫਿਰ 10 ਪੈਸੇ ਵੱਡਾ ਨਾ, ਵੱਡਾ ਨਾ ਕਹਿੰਦੇ, ਉਹ ਜਿਹਦੇ ਅੰਨੇ ਧਾਰੀਆਂ ਹੁੰਦੀਆਂ ਸੀ ਉਹਨੂੰ ਕਹਿੰਦੇ ਸੀ ਵੱਡਾ ਨਾ। 2 ਵੱਡੇ ਆਨੇ ਤੇ ਇੱਕ ਉਹ ਚੌਰਸ ਪੰਜਾਂ ਲਈ, ਉਹ ਚਵਾਨੀ ਬਣਦੀ ਸੀ 25 ਪੈਸੇ। ਹਾਂਜੀ ਹਾਂਜੀ, ਚਵਾਨੀ ਜੀ। ਚਵਾਨੀ ਦਾ ਵੀ ਇੱਕ ਛੋਟਾ ਠੀਪਾ ਸੀ। ਤੇ ਇੱਕ ਜਿਹੜਾ ਸੀ ਨਾ 1 ਪੈਸਾ, ਉਹ ਛੋਟਾ ਜਿਹਾ ਹੁੰਦਾ ਸੀ ਗੋਲ। ਹਾਂਜੀ, ਯਾਨੀ ਅਗਰ ਤੁਹਾਡੇ ਕੋਲ 2 10 ਲੈਣੇ ਨਾ ਉਹ ਜਿਹੜੇ ਵੱਡਿਆਂ ਨੇ, ਤੇ 5 ਨਾਲ ਜਾਂ ਤੇ ਉਹ 5 ਵਾਲਾ ਹੋਵੇ ਤੇ ਜਾਂ ਫਿਰ 5 ਉਹ 1 ਪੈਸੇ ਵਾਲਾ 5 ਪੈਸੇ ਹੋਣ। ਹਾਂਜੀ ਯਾਰ ਸਾਰੀ ਚਵਾਨੀ ਦੀ ਚੀਜ਼ ਆ ਜਾਂਦੀ ਸੀ ਚੰਗੀ ਭਲੀ। ਬਕਾਇਆ ਪੈਸੇ ਪੰਜੂ ਦਸੂ ਮਿਲਦੇ ਹੁੰਦੇ ਸੀ ਯਾਰ। ਮੈਂ ਤੇ ਹੈਰਾਨ ਆ ਉਸਤਾਦ ਜੀ, ਏਡੇ ਪੁਰਾਣੇ ਆ ਯਾਰ। ਕੋਈ ਏਡੀ ਪੁਰਾਣੀ ਗੱਲ ਨਹੀਂ ਕੀ ਹੈ। ਨਹੀਂ ਇਹ ਬਹੁਤ ਪੁਰਾਣੇ ਨੇ ਉਸਤਾਦ ਜੀ, ਮੰਨਦੇ ਨਹੀਂ ਇਹ ਪੁਰਾਣੇ। ਪਤਾ ਕਿੱਡੇ ਪੁਰਾਣੇ ਇਹਨਾਂ ਨੇ ਕੀ ਹਰਾਮੇ ਮਿਸਰ ਤੇ ਦਿਹਾੜੀਆਂ ਲਾਈਆਂ ਪੁਰਾਣੇ ਯਾਰ, ਬੰਦਿਆਂ ਦੇ ਕੰਨ ਬਾਅਦ ਚ ਨਿਕਲੇ ਆ ਬਾਹਰ। ਪਹਿਲਾਂ ਕੰਨ ਨਹੀਂ ਸੀ ਹੁੰਦੇ, ਇਹ ਉਦੋਂ ਦੇ ਨੇ। ਬਾਕੀ ਭਾਈ ਇਹ ਬਹੁਤ ਪੁਰਾਣੇ, ਇੰਨੇ ਪੁਰਾਣੇ ਆ। ਉਦੋਂ ਦੂਰਬੀਨ ਲੈ ਕੇ ਸੜਕਾਂ ਨਾਪਦੇ ਸੀ ਹਲੇ। ਅੱਛਾ, ਇਧਰੋਂ ਪਾਕਿਸਤਾਨ ਕੱਟਣਾ, ਇਧਰੋਂ ਪਾਕਿਸਤਾਨ ਕੱਟਣਾ। ਆਹੋ, ਉਦੋਂ ਉਸਤਾਦ ਜੀ ਬਹੁਤ ਪੁਰਾਣੇ, ਉਦੋਂ ਪਹਾੜ ਬੜੇ ਹੌਲੇ ਜਿਹੇ ਹੁੰਦੇ ਸੀ। ਓਏ ਉਦੋਂ ਤੇ ਬੱਦਲ ਟਾਵੇਂ ਟਾਵੇਂ ਹੁੰਦੇ ਸੀ। ਜਦੋਂ ਦਾ ਮੈਂ ਅੰਬ ਬਾਅਦ ਚ ਆਇਆ ਇਹਨਾਂ ਤੋਂ। ਹਾਂ, ਇਹਨਾਂ ਨੇ ਕਿਹਾ ਅੰਬ ਕਿ ਮੇਰੇ ਤੋਂ ਛੋਟਾ ਵਾ। ਬਹੁਤ ਬਾਅਦ ਦੀ ਗੱਲ ਆ ਸਹੀ ਗੱਲ। ਯਾਰ। ਮਤਲਬ ਉਦੋਂ ਡਾਇਨਾਸੌਰ ਆਮ ਫਿਰਦੇ ਹੁੰਦੇ ਗਲੀਆਂ ਮਹੱਲਿਆਂ ਦੇ ਵਿੱਚ। ਡਾਇਨਾਸੌਰ ਤੇ ਲੋਕ ਕਾਠੀਆਂ ਪਾ ਕੇ ਫਿਰਦੇ ਹੁੰਦੇ ਸੀ। ਉਦੋਂ ਭਾਈ ਪੀਲੇ ਬਤਾਊ ਹੁੰਦੇ ਸੀ ਏਡੇ ਪੁਰਾਣੇ। ਇੰਨੇ ਪੁਰਾਣੇ। ਇੱਕ ਦਿਨ ਇੰਜ ਕਰਕੇ ਸੋਟੀ ਮਾਰ ਮਾਰ ਕੇ ਕਹਿੰਦੇ ਇੱਥੇ ਹੈਰਾਨ ਬਣਨਾ। ਉਹ ਦੇਖ ਲਾ ਸਾਰਾ ਭਾਈ ਬਹੁਤ ਪੁਰਾਣੇ ਆ। ਉਦੋਂ ਪੁੱਠਾ ਕਲਾਕ ਚੱਲਦਾ ਸੀ ਇੱਦਾਂ। ਹਾਂ ਇਹਨਾਂ ਨੇ ਆ ਕੇ ਸਿੱਧਾ ਕੀਤਾ। ਯਾਰ, ਪਹਾੜ ਜਿਹੜੇ ਹੌਲੇ ਹੌਲੇ ਪਹਾੜ ਨੂੰ ਲਵੇਟ ਕੇ ਮੋਢੇ ਤੇ ਸੁੱਟ ਕੇ ਲੋਕ ਤੁਰ ਪੈਂਦੇ ਹੁੰਦੇ ਸੀ ਇਦਾਂ ਦੇ ਪਹਾੜ। ਪੌਂਗੀਆਂ ਮਾਰਨ ਦੇ। ਉਹਨੇ ਇਨਸਾਨ ਜੀ ਵਾਕਈ ਬਹੁਤ ਪੁਰਾਣੇ ਬਹੁਤ। ਯਾਰ ਠਿਆਨੀਆਂ ਛਿਆਨੀਆਂ ਤੇ ਪਤਾ ਨਹੀਂ ਕੀ ਮਤਲਬ। ਭੈਣ ਮੈਂ ਕਿਦੋਂ ਕਹਿ ਰਿਹਾ ਕਿ ਮੈਂ ਬੜੇ ਬੰਦਿਆਂ ਦੀ ਹੋਸ਼ ਦੀ ਗੱਲ ਆ ਯਾਰ। ਉਹ ਨਹੀਂ ਉਸਤਾਦ ਉਹ ਜੀ, ਯਾਰ ਜਦੋਂ ਵਰਲਡ ਕੱਪ ਹੋਇਆ ਇਮਰਾਨ ਖਾਨ ਦਾ, ਯਾਰ ਉਦੋਂ ਪੈਦਲ ਬੰਦੇ ਵੀ ਬਾਂਹ ਦੇ ਕੇ ਮੁੜਦੇ ਹੁੰਦੇ ਸੀ। ਏਦਾਂ ਹੀ ਆ ਭਾਈ। ਯਾਰ ਵਾਕਈ ਉਦੋਂ ਦੰਦੀਆਂ ਨਾਲ ਜਾਂਦੇ ਵੀ ਨਹੀਂ ਕਰਦੇ। ਉਦੋਂ ਦੰਦੀਆਂ ਨਾਲ ਜੰਗ ਲੜਦੇ ਸੀ ਭਾਈ। ਦੰਦੀਆਂ ਬਾਲ ਕੁੱਟਦੇ ਸੀ। ਵਾਲ ਪੁੱਟਦੇ ਸੀ। ਵਾਕਈ ਯਾਰ, ਬਹੁਤ ਮੈਂ ਪੁਰਾਣੇ। ਤੁਹਾਨੂੰ ਦੱਸਦਾ ਕਿੰਨੇ ਪੁਰਾਣੇ ਉਸਤਾਦ ਜੀ। ਇੱਕ ਦੌਰ 'ਚ ਨਾ ਨਾਈਆਂ ਦਾ ਇੱਕ ਹੇਅਰ ਸਟਾਈਲ ਹੁੰਦਾ ਸੀ ਇੰਜ ਮੱਥੇ ਤੇ ਕਰਕੇ। ਉਦੋਂ ਦੇ ਹੀ। ਵਹੀਦ ਮਰਾਦ ਹੈ। ਐਂ ਉਹ ਤੇ ਕਰਕੇ ਕੱਲ ਦੀਆਂ ਗੱਲਾਂ ਨੇ। ਪੱਫ। ਉਹਦੇ ਤੋਂ ਓਏ ਉਹਦੇ ਤੋਂ ਵੀ ਵਾਕਈ ਉਦੋਂ ਤੋਂ ਵੀ ਪੁਰਾਣੇ। ਇਹ ਉਦੋਂ ਦੇ ਆ ਜਦੋਂ ਇੱਕ ਹਮਾਮ 'ਚ ਵੜੋ ਤੇ ਇੱਕ ਸ਼ੀਸ਼ੇ 'ਚ ਦੇਖੋ ਤੇ ਪਿੱਛੇ ਸ਼ੀਸ਼ੇ ਹੀ ਸ਼ੀਸ਼ੇ ਨਜ਼ਰ ਆਉਂਦੇ। ਉਦੋਂ ਦੇ। ਓਏ ਯਾਰ ਬੱਕਰਾ ਪਹਿਲੇ ਮਿਆਉ ਮਿਆਉ ਕਰਦਾ ਸੀ। ਇਹਨਾਂ ਨੇ ਕਿਹਾ ਮੈਂ ਇੰਜ ਕਰਿਆ ਕਰ। ਇਹਨਾਂ ਦੀ ਐਡਵਾਈਜ਼ੇਸ਼ਨ ਕੀ ਬਹੁਤ ਪੁਰਾਣੇ ਆ। ਉਦੋਂ ਨਹਿਰ ਝਟਕੇ ਲਾ ਲਾ ਕੇ ਤੁਰਦੀ। ਪਾਣੀ ਝਟਕੇ ਲਾ ਇਹਨਾਂ ਨੇ ਰਵਾ ਕੀਤਾ। ਹਾਂ ਆ ਲੜ ਕੇ ਚੱਲਦੀ ਸੀ ਨਹਿਰ। ਹਾਏ ਹਾਏ। ਆਹੋ ਯਾਰ, ਮੈਂ ਉਦੋਂ ਦਾ ਵਾ ਜਦੋਂ ਨਾ ਬੱਦਲ ਆਉਂਦਾ ਸੀ ਨਾ ਤੇ ਉਹ ਸਾਰਾ ਆਪਣਾ ਪਾਣੀ ਇੱਕੋ ਜਗ੍ਹਾ ਤੇ ਰੋੜ ਕੇ ਚੱਲ ਜਾਂਦਾ। ਬਾਅਦ ਚ ਫਿਰ ਐਸਾ ਤਾਂ ਕਣੀਆਂ ਟੈਪ ਨਿਜ਼ਾਮ ਸ਼ੁਰੂ ਹੋਇਆ ਕਿ ਤੂੰ ਇੱਕੋ ਮਹੱਲਾ ਗਿੱਲਾ ਕਰਕੇ ਨੱਚ ਜਾਂਦਾ। ਘੋੜੇ ਨਵੇਂ ਨਵੇਂ ਚੱਲੇ ਸੀ ਉਦੋਂ ਹਨਾ। ਆਹੋ, ਅਬ ਕੇਟੂ ਹਲੇ ਪੁੰਗਰੇ ਹੀ ਸੀ। ਉਹ ਕੇਟੂ ਦਾ ਹਲੇ ਪੌਦਾ ਲੱਗਾ ਸੀ। ਪਾਣੀ ਲਾ ਲਾ ਕੇ ਇਹਨਾਂ ਨੇ ਵੱਡਾ ਕੀਤਾ। ਯਾਰ, ਆ ਕਰਾਚੀ ਵਾਲਾ ਸਮੁੰਦਰ ਹਾਂਜੀ। ਕੁਝ ਨਹੀਂ, ਪੱਧਰੀ ਜ਼ਮੀਨ ਸੀ। ਛੋਟਾ ਜਿਹਾ ਸੀ। ਨਹੀਂ ਮੈਂ ਐ ਕੀਤਾ ਤੇ ਪਾਣੀ ਨਹੀਂ ਐ ਨਹੀਂ ਕੀਤਾ, ਨਿੱਕਾ ਜਿਹਾ ਹੁੰਦਾ ਸੀ। ਮੈਂ ਦੇਖਦਾ ਰਿਹਾ ਟੋਇਆ ਜੀ। ਟੋਇਆ ਟੈਪ ਸੀ। ਹੁਣ ਵੇਖ ਲਾ ਮਾਸ਼ਾਅੱਲਾ ਕਿੱਥੇ ਦਾ ਕਿੱਥੇ ਚੱਲ। ਭਾਈ ਕੱਲ ਦੀਆਂ ਗੱਲਾਂ ਦੇ। ਸਹੀ ਗੱਲ। ਉਦੋਂ ਚਿੜੀਆ ਘਰ, ਉਦੋਂ ਬੈਠਕ ਹੁੰਦਾ ਸੀ। ਘਰ ਬਾਅਦ ਚੋਂ ਬਣਿਆ। ਕੱਲੀ ਬੈਠਕ। ਚਿੜੀਆ ਬੈਠਕ ਸੀ, ਬਲਕਿ ਚਿੜੀਆ ਗਦਾਮ ਸੀ। ਉਦੋਂ ਨਾ ਡਾਇਨਾਸੌਰ ਟਾਂਗੇ ਚੱਲਦੇ ਹੁੰਦੇ ਸੀ ਜਿੱਦਾਂ ਹੁਣ ਘੋੜੇ ਟਾਂਗੇ ਨਹੀਂ। ਹਾਂ ਸਹੀ ਗੱਲ। ਉਦੋਂ ਦਰਖਤ ਨਹੀਂ ਸੀ ਹੁੰਦੇ ਜਦੋਂ ਉਸਤਾਦ ਜੀ ਹੁੰਦੇ। ਭਾਈ ਵੀ ਡਾਇਨਾਸੌਰ ਵੇਖੇ ਆ ਹੂੰ, ਕਿਦਾਂ ਹੁੰਦੇ? ਐਡਾ ਵਫਾਉਂਦੇ ਨੇ ਇਹਨੂੰ ਥੋੜਾ ਜਿਹਾ ਇਹਦੇ ਨਾਲ ਮਿਲਦਾ ਜੁਲਦਾ ਹੀ ਸੀ। ਹਾਂ ਨਹੀਂ ਉਹ ਕਿਥੇ ਉਸਾਈ ਉਹਦਾ ਕਹਿੰਦੇ ਉਹ ਆਂਡੇ ਚੋਂ ਨਿਕਲਦਾ। ਯਾਰ। ਡਾਇਨਾਸੌਰ ਦਾ ਆਂਡਾ ਹੁੰਦਾ ਵਾ। ਹਾਂ, ਆਹੋ ਸਾਡੀ ਆਹ ਆਂਡਾ ਹੀ ਹੁੰਦਾ। ਡਾਇਨਾਸੌਰ ਦਾ ਆਂਡਾ ਹੁੰਦਾ। ਇਹ ਜ਼ੈਬਰੇਲੋ ਵੇਖ ਕੇ ਮੋਟਰਸਾਈਕਲ ਬਣੀ ਐਦਾਂ ਹੀ ਬਿਲਕੁਲ। ਜੀ। ਇਹਨਾਂ ਦੱਸਿਆ ਕਿ ਇਦਾਂ ਬਣਾਓ। ਆ ਜਹਾਜ਼ ਦਾ ਨਹੀਂ ਸੀ ਪਤਾ ਹੁੰਦਾ ਕਿਸੇ ਨੂੰ ਵੀ ਜਹਾਜ਼। ਮੈਂ ਕਿਤੇ ਜ਼ੈਬਰੇ ਦੇ ਕਲਚ ਪਲੇਟਾਂ ਦੇਖੀਆਂ ਨਹੀਂ। ਤੂੰ ਉਹ ਕਹਿ ਯਾਰ ਇੱਕ ਉੱਚੀ ਜੀ ਮੋਟਰਸਾਈਕਲ ਹੀ ਹੋਗਣ ਵਾਲੀ, ਉਹ ਵਾਲੀ ਦੀ ਗੱਲ। ਉਹ ਜ਼ੈਬਰੇ ਵਾਲੀ। ਫਿਰ ਉਸ ਤੋਂ ਬਾਅਦ ਜ਼ੈਬਰਾ ਨੀਵਾਂ ਹੋ ਕੇ ਪਾਣੀ ਪੀਤਾ, ਉਹਨਾਂ ਨੇ ਨੀਵੀਂ ਕਰਤੀ ਜ਼ੈਬੰਡੀ। ਤਾਂ ਜੀ ਵਕਤ ਬਹੁਤ ਪੁਰਾਣੇ, ਇੰਨੇ ਪੁਰਾਣੇ ਆ। ਉਦੋਂ ਲੋਕ ਨਾ
ਦਰਖਤ ਦੀ ਟਹਿਣੀ ਨਾਲ ਸੌਂਦੇ ਸੀ ਖਲੋ ਕੇ। ਫਿਰ ਉਸਤਾਦ ਜੀ ਨੇ ਕਿਹਾ ਭਾਈ ਲੰਮੇ ਪੈ ਕੇ ਸੋ। ਪਹਿਲੇ ਸਾਰੇ ਲੋਕੀ ਇੰਜ ਪੈਂਦੇ ਹੁੰਦੇ ਸੀ, ਇਹਨਾਂ ਨੇ ਦੱਸਿਆ ਚੌਂਕੜੀ ਮਾਰਿਆ ਕਰੋ। ਯਾਰ ਪਹਿਲੇ ਲੋਕ ਜੁੱਤੀ ਇੱਥੇ ਪਾਉਂਦੇ ਹੁੰਦੇ ਸੀਗੇ ਇੰਜ ਕਰਕੇ, ਇਹਨਾਂ ਨੇ ਕਿਹਾ ਪੈਰਾਂ 'ਚ ਪਾਓ। ਉਦੋਂ ਭਾਈ ਅੱਖਾਂ 'ਚ ਨਤਵਾਕ ਕਰਦੇ, ਅੱਖਾਂ ਤਾਂ 'ਚ ਨਤਵਾਕ ਕਰਦੇ। ਮਸਵਾਕ ਮਸਵਾਕ ਅੱਛਾ ਮਸਵਾ। ਹਾਂਜੀ, ਉਦੋਂ ਅਲਫ ਫਾਰਮ ਹੁੰਦਾ ਸੀ, ਅਬੇ ਬਾਅਦ ਚੋਂ ਬਣਿਆ। ਬੇਵਾਰ। ਉਦੋਂ ਤਾਂ ਬੰਦਿਆਂ ਦੇ ਸ਼ਨਾਖਤੀ ਕਾਰਡ ਨਹੀਂ ਸੀ ਹੁੰਦੇ, ਉਹਨਾਂ ਨੂੰ ਨੰਬਰ ਲੱਗੇ ਹੁੰਦੇ ਸੀ। ਏਦਾਂ ਹੀ। ਫਿਰ ਲੱਕ ਚੌਕੇ ਪਿੱਛੇ ਚਾਕ ਨਾਲ ਲਿਖੀਦਾ ਸੀ 1 2 3। ਆ 64 ਨੰਬਰ ਐ ਨੂੰ ਗਿਆ ਜੀ। ਨਾਂ ਵੀ ਨਹੀਂ ਸੀ ਉਦੋਂ ਹਲੇ ਰੱਖੇ ਬੰਦੇ ਨੇ। ਹਾਂ ਸਹੀ ਗੱਲ। ਨਹਾਉਣ ਧੋਣ ਦਾ ਵੀ ਨਹੀਂ ਸੀ ਪਤਾ ਹੁੰਦਾ, ਮਤਲਬ ਕੁਝ ਵੀ ਨਹੀਂ ਸੀ ਪਤਾ ਹੁੰਦਾ। ਇਹ ਤੇ ਕੱਲ ਦੀਆਂ ਗੱਲਾਂ। ਹਾਂ ਮਾਵਾਂ ਕਹਿੰਦੇ ਹੁੰਦੇ ਉਹ 12 ਨੰਬਰ ਨੇ ਫਿਰ ਪਜਾਮਾ ਭਰ ਲਿਆ। ਮਾਂ ਤੇ ਹੁੰਦੀ ਹੀ ਨਹੀਂ ਸੀ ਉਦੋਂ। ਕਿਉਂ? ਮਾਂ ਤੇ ਕਿਤੇ 1860 65 ਚੋਂ ਸ਼ੁਰੂ ਹੋਈ ਹੈ। ਉਸਤਾਦ ਜੀ ਇੰਨੇ ਪੁਰਾਣੇ ਆ, ਉਦੋਂ ਇਹ ਆਪ ਵੀ ਨਹੀਂ ਸੀ ਹੁੰਦੇ ਜਦੋਂ ਦੇ ਆ। ਮੈਂ ਉਸਤਾਦ ਜੀ ਇੰਨਾ ਪੁਰਾਣਾ ਵਾ, ਮੈਂ ਆਪਣੇ ਤੋਂ ਵੀ 20-30 ਸਾਲ ਪਹਿਲੇ ਦਾ ਪੈਦਾ ਹੋਇਆ। ਸਹੀ ਗੱਲ। ਉਸਤਾਦ ਜੀ ਬਹੁਤ ਪੁਰਾਣੇ, ਹੈਲੀਕਾਪਟਰ ਨੂੰ ਪਹਿਲੇ ਫੇਰਮਾ ਪੱਖਾ ਸੀ, ਇਹਨਾਂ ਨੇ ਕਿਹਾ ਸਿੱਧਾ ਰੱਖੋ। ਪਹਿਲੇ ਘੋੜੇ ਦੇ ਉੱਤੇ ਬੈਗ ਨਹੀਂ ਸੀ ਦੌੜਦੇ, ਘੋੜੇ ਦੇ ਨਾਲ ਨਾਲ ਦੌੜਦੇ ਸੀ। ਤੁਸੀਂ ਕਿਹਾ ਮੈਂ ਕਿਹਾ ਯਾਰ ਅਸੀਂ ਉੱਤੇ ਹੀ ਬਹਿ ਗਏ। ਕਦੀ ਘੋੜੇ ਅੱਜ ਤੱਕ ਮੇਰੇ ਨਾਲ ਉਹਨਾਂ ਦੀ ਬਣਦੀ ਨਹੀਂ। ਹਾਂਜੀ ਉਹ ਕਹਿੰਦੇ ਇਹਨੇ ਮਰਵਾਇਆ ਸਾਨੂੰ। ਉਦੋਂ ਮੰਜੀਆਂ ਨਹੀਂ ਸੀ ਹੁੰਦੀਆਂ, ਅੱਛਾ ਜੀ। ਸਹੀ ਗੱਲ, ਜ਼ਮੀਨ ਤੇ ਇੰਜ ਕਰਕੇ ਲਾਈਨਾਂ ਵਾਹ ਕੇ ਉੱਤੇ ਪੈ ਜਾਂਦੇ ਸੀ। ਸਹੀ ਗੱਲ। ਉਹਦੇ ਤੋਂ ਵੀ ਲੋਕ ਡਿੱਗ ਜਾਂਦੇ ਸੀ। ਯਾਰ ਆ ਜਿਹੜਾ ਗੱਲ ਪੁੱਟ ਕੇ ਵਾਲਾ ਲਾਡ ਇਹਨਾਂ ਨੇ ਸ਼ੁਰੂ ਕੀਤਾ। ਯਾਰ ਜਦੋਂ ਮੇਰਾ ਫੁੱਲ ਜਦੀਦ ਦੌਰ ਆਇਆ ਨਾ, ਉਦੋਂ ਲੋਕਾਂ ਨੇ ਪੱਤੇ ਬੰਨਣੇ ਸ਼ੁਰੂ ਕੀਤੇ। ਪੱਤੇ ਬੰਨ ਕੇ ਲੋਕੀ ਜੰਗਲਾਂ 'ਚ ਫਿਰਦੇ ਸੀ। ਲੇਕਿਨ ਉਦੋਂ ਮੇਰਾ ਐਂਡ ਦੌਰ ਸੀ, ਪੀਕ ਟੈਕਨੋਲੋਜੀ ਦਾ ਉਦੋਂ ਐਂਡ ਸੀ। ਜਵਾਨੀ 'ਚ ਸੀ ਜਵਾਨੀ ਸੀਗਾ। ਜੇ ਕੋਈ ਪਾਲਕ ਦੇ ਪੱਤੇ ਬੰਨ ਕੇ ਆਉਂਦਾ ਸੀ ਕਹਿੰਦੇ ਤਾਜਰ ਆ ਗਿਆ, ਤਾਜਰ। ਬੜਾ ਪੈਸਾ ਹੀ ਇਹਦੇ ਕੋਲ। ਤੇ ਜਿਹੜਾ ਕਚਨਾਰ ਬੰਨ ਕੇ ਆਂਦਾ ਸੀ ਉਹਨੂੰ ਕਹਿੰਦੇ ਸੀ ਬਾਬਾ ਜੀ ਆ ਗਏ ਬਾਬਾ। ਇਹ ਅੱਜ ਕੱਲ ਦੀਆਂ ਗੱਲਾਂ, ਪੱਤੇ ਪੁੱਤੇ ਵੀ ਨਹੀਂ ਸੀ ਹੁੰਦੇ। ਉਦੋਂ ਭਾਈ ਖੱਬੇ ਹੱਥ ਨਾਲ ਸਲੂਟ ਮਾਰਦੇ ਸੀ ਉਹ। ਉਹ ਜਿਹੜਾ ਨਹੀਂ ਗਾ ਸਿੰਘ ਉਹ ਪਿਓ ਦੀ ਇੱਜ਼ਤ ਕਰਨ ਦਾ ਰਿਵਾਜ ਨਹੀਂ ਸੀ ਹੁੰਦਾ ਉਦੋਂ। ਨਹੀਂ 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 ਉਹ ਠੀਕ ਨਹੀਂ, ਹੋਰ ਚੱਲ ਜਾਓ ਪਿੱਛੇ। ਯਾਰ ਜਲਸਿਆਂ ਦੇ ਵਿੱਚ ਨਹੀਂ ਕਹਿੰਦੇ ਯਾਰ ਉਹ ਬਹਿ ਜਾਓ, ਇਹਨਾਂ ਨੇ ਕਿਹਾ ਸੀ, ਉਹ ਕਿਸੇ ਨੇ ਸੀ। ਯਾਰ ਉਦੋਂ ਭੈਣਾ ਭਰਾਵਾਂ ਜਨਾ ਵੱਡੇ ਛੋਟੇ ਵਾਲਾ ਕਨਸੈਪਟ ਨਹੀਂ ਸੀ, ਬਰਾਬਰ ਦੀ ਗਿਣਤੀ ਹੁੰਦੀ ਸੀ। ਆਹੋ ਕਿ 4 ਬੱਚੇ ਨੇ ਮੇਰੇ ਬਸ। ਹਾਂ ਸਹੀ ਗੱਲ। ਉਦੋਂ ਭਾਈ ਉਸਤਾਦ ਜੀ ਬੱਚੇ ਤੇਰੇ ਕਿੱਦਾਂ ਪਤਾ ਚੱਲਦਾ? ਪਹਿਲਾ ਦੂਜਾ ਤੀਜਾ ਚੌਥਾ, ਨੰਬਰ ਛੋਟਾ ਵੱਡੇ ਵਾਲਾ ਕੋਈ ਚੱਕਰ ਨਹੀਂ ਸੀ। ਹਾਂ ਸ਼ੇਖ 2 ਸ਼ੇਖ 4। ਸ਼ੇਖ ਤੇ ਕੱਲ ਦੀਆਂ ਗੱਲਾਂ। ਉਦੋਂ ਸਿਰਫ ਨੰਬਰ ਹੀ ਹੁੰਦੇ ਸੀ। ਉਹਨੂੰ ਕਹਿੰਦੇ ਹੁੰਦੇ ਬੰਦਾ ਨੰਬਰ 4 ਕਰੋੜ ਨਹੀਂ ਸ਼ੇਖ ਭਾਣ ਜਦੋਂ ਦੀ ਖੱਲ ਆ ਨਾ ਉਦੋਂ ਦੇ ਸ਼ੇਖ। ਜਦੋਂ ਦੀ ਖੱਲ ਆ ਨਾ ਉਦੋਂ ਦੇ ਸ਼ੇਖ ਹੈਗੇ ਯਾਰ। ਇਹ ਖੱਲ ਵੀ ਅੱਜ ਕੱਲ ਦੀ ਗੱਲ ਆ। ਸਹੀ ਗੱਲ। ਉਹ ਬੱਕਰੀ ਪਹਿਲੇ ਯਾਰ ਮੁਰਖਾ ਪਾਉਂਦੀ ਸੀ, ਇਹਨਾਂ ਨੇ ਕਿਹਾ ਖੱਲ ਲਾ ਲੈ, ਉਹਨੇ ਬਾਅਦ ਚੋਂ ਖੱਲ ਲਾਈ। ਯਾਰ ਐਡੀ ਤੇ ਕੀੜੀ ਹੁੰਦੀ ਸੀ ਉਦੋਂ। ਹਾਂ ਉਦੋਂ ਭਾਈ ਕੀੜੀ ਨੂੰ ਇਦਾਂ ਨਵਾਉਂਦੇ ਸੀ, ਉਹ ਛੀ ਉਹ ਚਿੜੀਆਂ ਦੇ ਕਾਫਲੇ ਜਾਂਦੇ ਹੁੰਦੇ ਸੀ। ਉਦੋਂ ਭਾਈ ਚੀਤਾ ਭੌਂਕਦਾ ਹੁੰਦਾ ਸੀ ਏਡੇ ਭਰਾ। ਸਹੀ ਗੱਲ ਆ। ਯਾਰ ਖੋਤੇ 'ਚ ਤੇ ਜ਼ੈਬਰੇ 'ਚ ਇਹਨਾਂ ਨੇ ਸੁਲਹ ਕਰਾਈ ਸੀ, ਇਹਨਾਂ ਨੇ ਜ਼ੈਬਰੇ ਨੂੰ ਲੀਕਾਂ ਲਾਤੀਆਂ। ਖੋਤਾ ਹੁਣ ਜੀ ਹੈ ਸਮੁੰਦਰ 'ਚ ਸਿਰਫ 7 ਮਛਲੀਆਂ ਸੀ ਗਿਣਵੀਆਂ ਯਾਰ, ਟੋਟਲ 7। ਇੱਕ ਮਗਰਮੱਛ ਹੁੰਦਾ ਬੜੀ ਸੀ, ਯਾਦਦਾਸ਼ਤ ਹੈ ਤੇਰੀ ਯਾਰ। ਇੱਕ ਵੇਲ ਮਛਲੀ, ਇੱਕ ਡੋਲਫਨ ਤੇ ਇੱਕ ਸ਼ਾਰਪ। ਇਹਨਾਂ ਨੇ ਸ਼ਾਰਪ ਦੀ ਤੇ ਵੇਲ ਦੀ ਆਪਸ 'ਚ ਸੁਲਹ ਸਫਾਈ ਕਰਾਈ ਸੀ। ਫਿਰ ਅੱਗੋਂ ਫਿਰ ਨਹੀਂ ਮੈਂ ਉਹਨਾਂ ਦੇ ਅੱਗੋਂ ਮਤਲਬ ਵਿਆਹ ਕਰਾਤੇ ਨਾ। ਆਹੋ ਸ਼ਾਰਕ ਦਾ ਉਹਦੇ ਨਾਲ, ਦੂਜੀ ਨਾਲ ਡਾਲਫਨ ਦਾ ਅੱਗੇ ਫਿਰ ਹੁੰਦੇ ਰਹੇ ਫਿਰ ਕਿਸਮਾਂ ਬਣਦੀਆਂ ਗਈਆਂ। ਆਹੋ ਉਦੋਂ ਭਾਈ ਤੋਤੇ ਦੇ ਵੀ ਬੁੱਲ ਸੀ, ਚੁੰਝ ਨਹੀਂ ਹੈ ਜਿੰਨੇ ਬੁੱਲ ਹੁੰਦੇ ਸੀ, ਚੁੰਝ ਬਾਅਦ ਚੋਂ ਲੱਗੀ। ਤੋਤੇ ਦੇ ਬੁੱਲ ਹੁੰਦੇ ਸੀ। ਸਹੀ ਗੱਲ। ਯਾਰ ਆ ਕੁੱਤਿਆਂ ਦੀ ਲੜਾਈ ਨਹੀਂ ਹੋ ਪੈਂਦੀ ਅਕਸਰ, ਆਹੋ ਤੇ ਜਿਹੜੀ ਉਹ ਡਾਂਗਾ ਮਾਰਦੇ, ਪਹਿਲੀ ਡਾਂਗ ਇਹਨਾਂ ਨੇ ਮਾਰਿਆ, ਛੱਡੋ ਤੁਹਾਡੀ ਤੇ ਲੜਾਈ ਛੋਟੇ ਜਿਹੇ ਬੱਚੇ ਨਾਲ ਆਪਣੀ ਇੱਕ ਤਸਵੀਰ ਮੈਨੂੰ ਵਿਖਾਉਂਦੇ, ਕਹਿੰਦਾ ਯੂਨਾਨ ਦਾ ਬਾਦਸ਼ਾਹ ਬੱਚਾ ਸੀ ਉਦੋਂ, ਸਿਕੰਦਰ ਆਜ਼ਮ। ਸਹੀ ਗੱਲ। ਉਦੋਂ ਭਾਈ ਸੱਪ ਤੇ ਕੁੱਕੜ ਲੜਦੇ ਸੀ, ਨਿਓਲਾ ਨਹੀਂ, ਨਿਓਲਾ ਬਾਅਦ ਚੋਂ ਆਇਆ। ਯਾਰ ਐਡੇ ਪੁਰਾਣੇ ਆ, ਸਟੈਚੂ ਆਫ ਲਿਬਰਟੀ ਉਦੋਂ ਚੁੰਨੀ ਲੈਂਦੀ ਹੁੰਦੀ ਸੀ। ਯਾਰ ਹਰਾਮੇ ਮਿਸਰ ਦਾ ਪਹਿਲਾ ਸਟੈਪ ਲੈ ਬਣਿਆ ਸੀ, ਜਿਹੜਾ ਮੇਨ ਨਹੀਂ ਪਟੀਸ਼ਨ ਬਣਾਇਆ ਉਦੋਂ। ਇਹ ਬਹੁਤ ਇਹ ਤਾਂ ਕੱਲ ਦੀਆਂ ਗੱਲਾਂ ਨੇ। ਸਹੀ ਗੱਲ। ਇਹ ਤੇ ਉਦੋਂ ਦੇ ਜਦੋਂ
ਸ਼ਾਮ ਨੂੰ ਸਮੁੰਦਰ ਨੂੰ ਇੰਜ ਤਹਿ ਲਾ ਕੇ ਚੱਲ ਜਾਈਦਾ ਹੁੰਦਾ ਸੀ। ਉਹ ਯਾਰ ਇਹਦੇ ਪੁਰਾਣੇ ਦੀਵਾਰੇ ਚੀਨ ਪਹਿਲੇ ਥੜਾ ਹੁੰਦਾ ਸੀ। ਹਲੇ ਉਦੋਂ ਸਹੀ ਯਾਰ ਸਹੀ ਗੱਲ। ਉਹ ਮੇਰੇ ਵੇਖਦੇ ਬਣ ਗਏ ਯਾਰ। ਤਾਜ ਮਹਿਲ ਵਾਲੀ ਜਗ੍ਹਾ ਤੇ ਅਸੀਂ ਕ੍ਰਿਕਟ ਖੇਡਦੇ ਰਹੇ। ਅੱਛਾ ਜੀ। ਗਰਾਊਂਡ ਹੁੰਦਾ ਸੀ। ਹਾਂ ਉਦੋਂ ਭਾਈ ਸਰਗੋਦਾ ਇੱਧਰ ਵਾਲੀ ਸਾਈਡ ਤੇ ਸੀ। ਯਾਰ ਜ਼ਿੰਬਾਬਵੇ ਸੀ ਉਦੋਂ ਸਰਗੋਦਾ। ਉਹ ਇਹ ਵੀ ਗੱਲ ਕੱਲ ਦੀ ਹੈ ਯਾਰ। ਮੇਰੇ ਸਾਹ ਬਾਦਸ਼ਾਹ ਤਮੂਰ ਇਹਨਾਂ ਨੂੰ ਤਾਇਆ ਜੀ ਕਹਿੰਦਾ ਆਹੋ ਟਾਸ ਕਰਕੇ ਤਾਂ ਨਿਕਾਹ ਹੁੰਦਾ ਸੀ ਉਦੋਂ। ਆਹ ਸਹੀ ਹੈ। ਹਾਂ ਜੇ ਚੈਨ ਆ ਗਿਆ ਤੇ ਮੈਂ ਤੇਰੀ ਬੁੱਢੀ, ਆਹ ਜੇ ਬੋਤਾ ਆ ਗਿਆ ਤੇ ਫਿਰ ਤੂੰ ਮੇਰਾ ਬੰਦਾ। ਯਾਰ ਪਹਿਲੇ ਉਦਾਂ ਹੀ ਆਟਾ ਤਵੇ ਤੇ ਸੁੱਟ ਦਿੰਦੇ ਹੁੰਦੇ ਸੀ, ਇਹਨਾਂ ਨੇ ਕਿਹਾ ਪੇੜਾ ਕਰੀਦਾ। ਆਹੋ ਤਾਂ ਹੀ ਸਿੱਟ ਕੇ ਤੇ ਇੱਟ ਜੀ ਬਣਾ ਲੈਂਦੇ ਸੀ। ਯਾਰ ਜੰਗਾਂ ਬੜੀਆਂ ਪਹਿਲੋਂ ਇਹ ਜਦੋਂ ਦੇ ਨੇ ਨਾ ਥੁੱਕਾਂ ਨਾਲ ਜੰਗ ਲੜਦੇ ਟੂੜੀਆਂ ਨਹੀਂ, ਵੜਦੇ ਸੀ ਭਾਈ। ਉਦੋਂ ਦੇ ਜਦੋਂ ਦੋ ਮੁਲਕਾਂ ਨੇ ਲੜਨਾ ਤਾਂ ਕਿੰਨੀ ਦੇਰ ਗਿਰੇਬਾਨ ਹੀ ਫੜੀ ਰੱਖਣਾ। ਨਹੀਂ ਸਾਡੇ ਦੌਰ 'ਚ ਜੰਗਾਂ ਹੁੰਦੀਆਂ ਸੀ ਕਿ ਜਿਹੜੀ ਫੌਜ ਪਹਿਲੇ ਸੌਂ ਗਈ ਉਹ ਹਾਰ ਗਈ। ਖਲੋਤੇ ਨੇ ਦੋਵੇਂ ਆਪਣੇ ਸਾਹਮਣੇ ਬੈਠੇ, ਕੋਈ ਗੱਲਬਾਤ ਨਹੀਂ, ਕੋਈ ਗੱਲਬਾਤ ਨਹੀਂ, ਕੁਛ ਨਹੀਂ ਹੋਣਾ। ਸਿਰਫ ਜਾਗਣ ਦਾ ਮੁਕਾਬਲਾ। ਬਸ ਆਹੋ ਉਦੋਂ ਭਾਈ ਜ਼ਖਮਾਂ ਤੇ ਜਿਹੜੇ ਜਦੋਂ ਸਾਰੇ ਸੌ ਜਾਂਦੇ ਸੀ, ਦੂਜੇ ਜਿਹੜੇ ਜਾਗਦੇ ਹੁੰਦੇ ਸੀ ਉਹ ਵੀ ਲੁੱਟ ਲੈਂਦੇ ਸੀ। ਵੈਰੀ ਜ਼ਿਆਦਾ ਥੱਲੇ ਪਈਏ ਲੱਗੇ ਹੁੰਦੇ ਸੀ। ਆਹੋ ਸਹੀ ਹੈ। ਖੁਸ਼ਕੀ ਤੇ ਵੀ ਫਿਰਦੇ ਹੁੰਦੇ ਸੀ। ਨਹੀਂ ਬਹਿਰੇ ਜਹਾਜ਼ ਜੰਗਲ 'ਚ ਹੁੰਦੇ ਸੀ ਲੱਕੜਾਂ ਲਿਜਾਣ ਲਈ। ਆਦੇ ਬਹੁਤ ਪੁਰਾਣੇ। ਉਦੋਂ ਪਿਓ ਆਪਣੇ ਪੁੱਤਰ ਨੂੰ ਭਾਜੀ ਕਹਿੰਦੇ ਸੀ। ਓ ਯਾਰ ਮੈਂ ਗੱਲ ਹੀ ਮੁਕਾ ਦੇਣੀ। ਚੰਨ ਵਾਲੀ ਮਾਈ ਨਹੀਂ, ਭਤੀਜੀ ਹੈ ਇਹਨਾਂ ਦੀ। ਬੜਾ ਉਹਨੂੰ ਮੈਂ ਰੋਕਿਆ ਸੀ ਨਾ ਜਾ। ਭਾਜੀ ਸੈਂਸਟੋਨ ਸੀ। ਨਹੀਂ ਉਹ ਕਹਿੰਦੀ ਮੈਂ ਪੜ੍ਹਨੇ ਜਾਣਾ ਹੈ। ਨਹੀਂ ਉਸ ਯਾਰ ਇਹ ਗੱਲ ਹਕੀਕਤ ਹੈ ਵਾ, ਕੋਈ ਚੰਨ ਤੇ ਚਰਖਾ। ਯਾਰ ਆਇਨਸਟਾਈਨ ਇਹਨਾਂ ਨੂੰ ਵੇਖ ਕੇ ਕਹਿੰਦਾ ਖੈਰ ਮਰਜ ਇਹਨਾਂ ਨੂੰ ਇਦਾਂ ਮਿਲਦੇ ਹੁੰਦੇ ਸੀ। ਉਹ ਜਿਹੜਾ ਸੇਬ ਨਹੀਂ ਸੀ ਡਿੱਗਿਆ ਆਇਨਸਟਾਈਨ ਦਾ, ਉਸ ਬਾਗ ਦੇ ਮਾਲੀ ਹੈ। ਯਾਰ ਇਹ ਕੱਲ ਦੀਆਂ ਗੱਲਾਂ। ਜਿਹੜਾ ਨਹੀਂ ਆ ਬਿਲ ਗੇਟਸ, ਹਾਂਜੀ ਆਹੋ ਸਾਜੀ ਝਾਕਦਾ ਹੁੰਦਾ ਸੀ। ਇੱਕ ਸਟਾਰਟ ਮੈਂ ਕੀਤਾ ਸੀ ਕੰਪਿਊਟਰ ਬਣਾਉਣਾ। ਅੱਛਾ ਜੀ। ਹਾਂ ਯਾਨੀ ਕਿ ਵਿੰਡੋ ਤੁਹਾਡੀ ਜਾ ਨਾ ਇਹ ਵਿੰਡੋ 'ਚੋਂ ਵੇਖਦਾ ਹੁੰਦਾ ਸੀ ਮੇਰੇ। ਜਦੋਂ ਇਹ ਕਾਮਯਾਬ ਹੋਇਆ ਇਹਨੇ ਕਿਹਾ ਮੈਂ ਕਿਹਦਾ ਨਾਂ ਲਵਾਂ, ਮੈਂ ਕਿਹਾ ਮੇਰਾ ਨਹੀਂ ਤੂੰ ਨਾਂ ਲੈਣਾ, ਮੈਂ ਆਪਣਾ ਕਰਾਂਗਾ ਤੂੰ ਆਪਣਾ। ਇਹਨੇ ਦੇਖਿਆ ਕਿ ਯਾਰ ਮੈਂ ਜਿੰਨਾ ਕੁਝ ਸਿੱਖਿਆ ਮੈਂ ਵਿੰਡੋ 'ਚੋਂ ਸਿੱਖਿਆ। ਹਾਂ ਇਹਨਾਂ ਕਮਾਇਆ ਵਿੰਡੋ ਚੋਂ। ਵਿੰਡੋ 'ਚੋਂ ਦੇਖ ਕੇ ਇਹਨੇ ਉਹਦਾ ਨਾਂ ਰੱਖਤਾ ਵਿੰਡੋ। ਫਿਰ ਵੀ ਤੁਹਾਡਾ ਨਾਮ ਯੂਜ਼ ਕਰ ਗਿਆ। ਉਹੀ ਹਾਂ ਤਰੀਕੇ। ਕੋਈ ਗੱਲ ਯਾਰ ਜਿਹੜਾ ਬੰਦਾ ਚੰਨ ਤੇ ਪਹਿਲੀ ਵਾਰੀ ਗਿਆ ਇਹ ਨਹੀਂ ਮਨਾ ਕਰਦੇ ਰਹੇ ਨਾ ਜਾਈ ਯਾਰ ਜਿਹੜਾ ਬੰਦਾ ਚੰਨ ਤੇ ਪਹਿਲੀ ਵਾਰੀ ਗਿਆ ਵਾ, ਇਹਨਾਂ ਨੂੰ ਲੀਟਰ ਪੈਟਰੋਲ ਪਵਾ ਕੇ ਦਿੱਤਾ। ਨਹੀਂ ਯਾਰ ਪੈਟਰੋਲ ਤੇ ਗੱਲ ਦੀ ਇਹ ਗੱਲਾਂ। ਮੈਂ ਤੇ ਚੰਨ ਤੇ ਉਦੋਂ ਆਇਆ ਸੀ ਜਦੋਂ ਥੋੜਾ ਜਿਹਾ ਇੱਥੇ ਕਰਕੇ ਹੁੰਦਾ ਸੀ। ਨਹੀਂ ਸਾਜੀ ਇਹ ਠੀਪਿਆਂ ਦੀਆਂ ਤੇ ਇਹ ਠਿਆਨੀਆਂ ਭਾਈਜਾਨ, ਸਾਨੂੰ ਮੈਂ ਸਾਡੀ ਤੁਹਾਨੂੰ- ਤਾਰੀਖ ਹੀ ਨਹੀਂ ਨਹੀਂ ਇਹ ਗਲਤ ਗੱਲ ਆ। ਝੂਠ ਹੋ ਰਿਹਾ। ਇਹ 1990 ਦੀ 92 ਦੀ 88 ਦੀ 90 92 ਦੀ ਗੱਲ ਆ। ਸਾਜੀ ਮੈਂ ਤੁਹਾਡੇ ਠੀਕ ਹੈ ਤੋਂ ਜਨਾਬ। ਛੋਟਾ ਵਾਂ, ਮੈਂ ਵੀ ਇਹ ਖਰਚੇ ਨਹੀਂ ਠੀਕ ਆ ਜੀ। ਤੇ ਮੈਨੂੰ ਯਾਦ ਆ ਕਿ ਉਹ ਟੈਡੀ ਪੈਸਾ ਮੇਰੇ ਦਾਦਾ ਬੂ ਦਾ ਪਹਿਲੇ ਦੌਰਾਂ 'ਚ ਗੱਲਾਂ ਹੁੰਦਾ ਸੀ, ਜਿਹੜੇ ਗੱਲੇ ਹੁੰਦੇ ਸੀ ਨਾ ਘਰ 'ਚ। ਨਾ ਸਰ ਇੰਨੇ ਕੁ ਭਾਰੇ ਲੋਹੇ ਦੇ ਹੁੰਦੇ ਸੀ ਉਹ ਅੱਛਾ ਕਿ ਚੁੱਕੇ ਹੀ ਨਹੀਂ ਜਾ ਸਕਦੇ। ਤਿਜੋਰੀ ਉਹ ਜਿਹੜੇ ਤਜੋਰੀ ਉਹਦਾ ਵਜ਼ਨ ਨਹੀਂ, ਤਜੋਰੀਆਂ ਵੀ ਹੁੰਦੀਆਂ ਸੀ, ਗੱਲੇ ਵੀ ਦੁਕਾਨਾਂ ਦੇ ਨਾਰਮਲ ਗੱਲੇ ਨਹੀਂ। ਹੁੰਦੇ ਸੀ ਬੜੇ ਇਹ ਐ ਨਹੀਂ ਸੀ ਹੁੰਦੇ ਗੱਲੇ ਆ ਪਤਲੀ ਜੀ ਚੱਦਰ ਦੇ ਗੱਲਾ ਹੁੰਦਾ ਸੀ। ਉਸਤਾਦ ਜੀ ਗੱਲਾ ਤੂੰ ਚੁੱਕ ਦੌੜ ਹੀ ਨਹੀਂ ਸਕਦਾ, ਦੁਕਾਨ ਦਾ ਗੱਲਾ ਵੀ। ਤੇ ਉਹ ਰੱਖਦੇ ਕਿੱਦਾਂ ਹੋਣੇ ਵਾ ਜਦੋਂ ਉਹ ਤੇ ਇੱਕ ਮਿਸਾਲ ਉਹ ਤੇ ਲੈਣ ਦਾ ਨਾ। ਹੁਣ ਜਿਵੇਂ ਤੁਸੀਂ ਫ੍ਰਿਜ ਘਰ ਦੇ ਵਿੱਚ ਲੈ ਕੇ ਆਉਂਦੇ ਹੋ, ਘਰ ਚੇਂਜ ਕਰਦੇ ਹੋ, ਕਿੱਦਾਂ ਲੈ ਜਾਂਦੇ ਹੋ? ਤੇ ਚੋਰ ਰਾਤ ਨੂੰ ਇੱਕਦਮ ਚੁੱਕ ਕੇ ਦੌੜ ਸਕਦਾ? ਤੇ ਫਿਰ ਉਹ ਇਦਾਂ ਗੱਲਾ ਆ ਜਾਂਦਾ ਸੀ। ਫਿਰ ਜਿਹੜੀ ਉਹ ਐਡੀ ਤਜੋਰੀ ਟਾਈਪ ਹੁੰਦੀ ਸੀ, ਉਹਦਾ ਲੌਕ ਹੀ ਏਡਾ ਵੱਡਾ ਹੁੰਦਾ ਸੀ। ਉਹ ਤੇ ਇੰਨੀ ਕੁ ਭਾਰੀ ਹੁੰਦੀ ਸੀ ਕਿ ਤੁਸੀਂ ਮਤਲਬ ਨਾ ਟੁੱਟਦੀ ਸੀ ਨਾ ਖੁੱਲਦੀ ਸੀ। ਚੁੱਕਣ ਦਾ ਤਾਂ ਕਨਸੈਪਟ ਹੀ ਨਹੀਂ ਹੋ ਸਕਦਾ ਵੀ ਤੁਸੀਂ ਚੁੱਕ ਕੇ ਲਿਜਾ ਸਕਦੇ ਹੋ। ਤੇ ਸਾਹ ਜੀ ਉਹ ਮੇਰੇ ਦਾਦੇ ਅੱਬੂ ਦੇ ਹੁੰਦਾ ਸੀ ਗੱਲਾਂ, ਉਹਦੇ ਵਿੱਚ ਉਹ ਪਏ ਹੁੰਦੇ ਸੀ ਆਨੇ। ਉਹ ਮੈਨੂੰ ਆਨੇ ਜਿਹੜੇ ਨਾ ਮੈਨੂੰ ਨਾਰਮਲ ਜਿਹਾ ਯਾਦ ਯਾਨੀ ਹੈ। ਰਕਮਾਂ ਕੋਈ ਜਾਂ ਪੈਸੇ ਉਹਦੇ ਚ ਰੱਖਦੇ ਜੀ ਇਹਦੇ ਦਾਦਾ ਜ਼ੇਵਰਾਤ ਵੀ। ਇਹਦੇ ਦਾਦਾ ਕੋਲ ਕੋਈ ਬੜੀ ਵੱਡੀ ਤਜੋਰੀ ਤੇ ਬੜੀ ਮਜ਼ਬੂਤ। ਅੱਛਾ ਜੀ। ਤੇ ਬੜੀ ਮੁਸ਼ਕਲ ਖੁੱਲਦੀ ਹੁੰਦੀ ਤੇ ਖੋਲਿਆ ਦੇ ਵਿੱਚ ਨਾਲੇ ਪਾਉਣੀ। ਦਾਦਾ ਬੁਲੇ ਦੋ ਆਪਣੇ ਘਰ 3 ਵੇਚ ਕੇ ਲੋਹਾ ਬਣਾ ਤੇ ਵਿੱਚ ਸ਼ਲਵਾਰ ਰੱਖੀ ਆ, ਇੰਨਾ ਕੁ ਟੋਟਾ ਕੱਪੜੇ ਦਾ ਰੱਖਿਆ ਵਾ, ਇੰਨਾ ਕੁ ਪੈਪ ਰੱਖਿਆ ਇੰਨਾ ਕੁ। ਨਲਕੀ ਵਿੱਚ ਸੂਈ ਫਸੀ ਉਹ ਪਈ ਆ। ਆਹੋ
9 ਕਟਰ ਪਲਾਸ ਵੇਚਗਾ ਤਾਂ ਉਹ ਵੀ ਹੋਣਾ। ਨਹੀਂ ਉਹਨੇ ਜਦੋਂ ਹੁੰਦਾ 8 ਕਿਲੋ ਉਹਨੇ ਉਹ ਤੋਂ ਬਾਅਦ ਨਹੀਂ ਕਰਦਾ ਤੇ ਦਾਦੀ ਦਾ ਬੀੜ ਨਿਸ਼ਾਨੀ ਲਈ ਰੱਖਿਆ ਹੁੰਦਾ ਉਹਦੇ ਵਿੱਚ। ਅੱਛਾ ਤੁਸੀਂ ਉਹ ਜਿਹੜੀ ਤਿਜੋਰੀ ਦੀ ਗੱਲ ਕਰਦੇ ਹੋ ਨਾ, ਅੱਜ ਵੀ ਦੌਰ ਹੈ ਤਿਜੋਰੀਆਂ ਲੋਕ ਬਣਾਉਂਦੇ, ਲੇਕਿਨ ਅੱਜ ਕੱਲ ਉਸਤਾਦ ਜੀ ਜਦੀਦ ਟੈਕਨੋਲੋਜੀ ਸਾਜੀ ਦੇਖੋ ਨਾ, ਹੁਣ ਤੁਸੀਂ ਬਣਾ ਲਓ ਤਿਜੋਰੀ ਘਰ ਦੇ ਵਿੱਚ, ਯਾਨੀ ਤੁਸੀਂ ਕਰ ਲਓ ਵੀ 500 ਕਿਲੋ ਦਾ ਵਜ਼ਨ, 500 ਕਿਲੋ 1000 ਕਿਲੋ ਇੱਕ ਮਿਸਾਲ ਆ, ਐਡੀ ਮੋਟੀ ਚਾਦਰ ਲਵਾ ਲਓ ਤੁਸੀਂ, ਬਣਵਾ ਲਈ ਲੌਗ ਵੀ ਲਵਾ ਲਿਆ, ਲੇਜ਼ਰ ਆਉਂਦੀ ਹੈ ਯਸ ਸਹੀ ਗੱਲ। ਅੱਛਾ ਜੀ ਹਾਂਜੀ ਇੰਜ ਉਹਨੇ ਜਿਵੇਂ ਚਾਕੀ ਕੱਢੀ ਨਾ ਦਵਾਣੇ ਜੋ ਇੰਜ ਚਾਕੀ ਕੱਢ ਦੇਣੀ ਉਹਨੇ। ਅੱਜ ਕੱਲ ਨਹੀਂ ਦੌਰ ਆ। ਕੈਸੀ ਗੱਲ ਹੈ ਯਾਰ, ਤਿਜੋਰੀਆਂ ਬਣਦੀਆਂ ਰਕਮਾਂ ਰੱਖਦੇ ਸੀ ਲੋਕੀ। ਸਹੀ ਗੱਲ। ਉਹ ਯਾਰ ਫਰੀਦ ਸਾਹਿਬ ਉਹ ਜਿਹੜੀ ਤਿਜੋਰੀ ਬਣਦੀ ਸੀ ਨਾ, ਕੀ ਤਿਜੋਰੀ ਜਿਹੜੀ ਬਣਦੀ ਸੀਗੀ ਉਹ ਸਿਰਫ ਸਾਈਡਾਂ ਦੇ ਉਹਦੇ ਲਾਦੇ ਸੀ ਲੋਹਾ, ਵਿੱਚ ਸੀਮੈਂਟ ਬਜਰੀ ਰੇਤ ਦੇ ਨਾਲ ਉਹਦਾ ਵਜ਼ਨ ਪੂਰਾ ਕਰਦੇ ਸੀ। ਅੱਛਾ ਜੀ ਜ਼ਰੂਰੀ ਨਹੀਂ ਵਿੱਚ ਵੀ ਲੋਹਾ, ਨਹੀਂ ਨਥਿੰਗ। ਅਸੀਂ ਬਣਾਈ ਸੀ 1000 ਕਿਲੋ ਦੀ, ਠੀਕ ਹੈ, ਅੱਛਾ 1000 ਕਿਲੋ ਦੀ ਬਣਾਈ ਸੀ, ਉਹਦੇ ਵਿੱਚ ਯਾਨੀ ਕਿ ਅਸੀਂ ਸੋਨਾ ਵਗੈਰਾ ਇਹਨਾਂ ਤਿਜੋਰੀ ਬਣਾਈ ਸੀਮੈਂਟ ਬਜਰੀ ਤੇ ਲੈਣੇ ਦੀ ਨਾ, ਕੂੜਾ ਹੀ ਹੁੰਦਾ ਵਿੱਚ ਕੰਮ ਗਾਰਾ ਵਿੱਚ ਪਾ। ਨਹੀਂ ਇਹਨਾਂ ਨੇ ਸਾਜੀ ਸਾਰੇ ਇੱਕ ਮਿੰਟ, ਤਿਜੋਰੀ ਖੋਲਦੇ ਸੀ ਤੇ ਬੋ ਇਦਾਂ ਮੁਰਗੀ ਦੇ ਭਮੱਕੇ ਹੁੰਦੇ ਇਹਨਾਂ ਨੇ ਆਪਣੇ ਸਾਰੇ ਜ਼ੇਵਰ, ਸਾਰਾ ਸੋਨਾ, ਸਾਰੀਆਂ ਜ਼ਮੀਨਾਂ ਵੇਚ ਕੇ ਤਿਜੋਰੀ ਬਣਾ ਲਈ। ਜਦੋਂ ਤਿਜੋਰੀ ਬਣੀ ਤੇ ਵਿੱਚ ਰੱਖਣ ਲਈ 1 ਰੁਪਈਆ ਨਹੀਂ ਰਿਹਾ, ਤੇ ਦੁਬਾਰਾ ਕਹਿੰਦੇ ਹੁਣ ਦੁਬਾਰਾ ਸਟਰਗਲ ਸ਼ੁਰੂ ਕਰੋ। ਤਿਜੋਰੀ ਨੂੰ ਟੱਕਰਾਂ ਮਾਰਨ ਦੇ। ਆਹੋ 800 ਰੁਪਈਆ ਤੇ ਮੈਨੂੰ ਕਹੀ ਜਾਵੇ ਯਾਰ ਰੱਖਣ ਲਈ ਕੋਈ ਪੈਸੇ ਕੋਈ ਜਗ੍ਹਾ ਦੱਸ, ਮੈਂ ਪਰਸ ਲੈ ਲਿਆ ਤੇ 800 ਦਾ ਪਰਸ ਲੈ ਲਿਆ, ਹੁਣ ਪੈਸੇ ਨਹੀਂ ਵਿੱਚ ਰੱਖਣ ਲਈ। ਅੱਛਾ ਉਹ ਤਿਜੋਰੀਆਂ ਤੁਹਾਡੇ ਹੁੰਦੀਆਂ ਸੀ ਮਤਲਬ? ਯਾਰ ਮੈਂ ਦੇਖੀਆਂ ਹੋਈਆਂ ਯਾਰ, ਅਸੀਂ ਆਪ ਬਣਾਉਂਦੇ ਚੋਰੀ ਕਰਨ ਚਲ ਗਏ ਉੱਥੇ, ਕੌਣ? ਉਹ ਫੈਜ਼ਲ ਭਾਈ ਉੱਥੇ ਉਹ ਵੱਡੀ ਤਿਜੋਰੀ ਪਈ ਸੀ, ਭਾਈ ਜ਼ੋਰ ਲਾ ਰਹੇ, ਉਹ ਹਿੱਲ ਵੀ ਨਹੀਂ ਰਹੀ, ਤੇ ਜਿਹੜੀ ਮਾਈ ਉਹ ਲਾ ਕੇ ਹੁੱਕਾ ਲਾ ਕੇ ਬੈਠੀ, ਕਹਿੰਦੀ ਪੁੱਤਰ ਤੇਰੇ ਕੋਲੋਂ ਨਹੀਂ ਹਿੱਲਣੀ। ਉਹ ਦੇਖਣ ਦੇ ਉਹ ਦੇਖ ਰਹੀ ਤੇ ਹੱਸ ਰਹੀ, ਸਟਾਰਟ ਵੇਖ ਕੇ ਹੰਬਿਆ ਪਿਆ। ਉਹ ਯਾਰ ਆ ਵੀ ਦੋਵੇਂ ਭਰਾ ਚੋਰੀ ਕਰਨ ਗਏ, ਉਹਨਾਂ ਨੇ ਨਾਮ ਦਿੱਤਾ, ਇਹਨਾਂ ਨੇ ਤਿਜੋਰੀ ਚੁੱਕ ਕੇ ਲੈ ਗਏ, ਫੜੇ ਗਏ, ਕਹਿੰਦੇ ਅਸੀਂ ਰੱਖਣੀ ਇੱਥੇ ਸੀ, ਘਰੋਂ ਬੰਦੇ ਨਹੀਂ ਸੀ ਲੱਭਣ ਦੇ, ਉਹਨਾਂ ਨੇ ਇਹਨੂੰ ਨਾਮ ਦੇ ਕੇ ਚੱਲਤਾ। ਤੇ ਬਾਈ ਉਹ ਕਾਫੀ ਇੰਡੀਆ ਜ਼ੋਰ ਲਾ ਹੰਬ ਗਿਆ, ਕਮੀਜ਼ ਲਾ ਕੇ ਸਲਵਾਰ ਉੱਚੀ ਕੀਤੀ, ਬਨੈਣ ਪਾਈ, ਤੇ ਮਾਈ ਵੱਲ ਵੇਖ ਵੀ ਰਿਹਾ ਖਿੱਚ ਕੇ, ਤੇ ਮਾਈ ਕਹਾ ਨਹੀਂ ਉਹ ਪਟ ਨਹੀਂ, ਤੇ ਜਾਣ ਲੱਗ ਇਹ ਤੇਰੇ ਨਾਨੇ ਨੇ ਬਣਾਈ ਹੈ, ਨਹੀਂ ਹਿੱਲਣੀ। ਤੇ ਜਾਣ ਲੱਗਾ ਅੱਕ ਕੇ ਨਾ ਕਮੀਜ਼ ਮੋਢੇ ਤੇ ਰੱਖ ਕੇ ਕਹਿੰਦਾ ਮਾਈ ਖਾਕਾ ਉਡਣੀ। ਨਹੀਂ ਜਾਣ ਤੋਂ ਪਹਿਲੇ ਮਾਈ ਨੇ ਨਾ ਦੁੱਧ ਦੀ ਪਿਆਲੀ ਚ ਦੇਸੀ ਘਿਓ ਪਾ ਕੇ ਇਹਨੂੰ ਦਿੱਤਾ ਕਿ ਪੀ ਕੇ ਖਿੱਚ ਪੁੱਤ। ਉਹ ਮੈਨੂੰ ਯਾਦ ਆ ਗਈ ਉਹ ਮਾਈ ਦਾ ਗੱਲ, ਪਤਾ ਨਹੀਂ ਉਸਤਾਦ ਜੀ ਨੇ ਸੁਣਾਈ ਸੀਗੀ, ਉਹ ਜਿਹੜਾ ਕਰੈਕਟਰ ਉਸਤਾਦ ਜੀ ਚੋਰੀ ਕਰਨ ਆਉਂਦਾ ਤੇ ਮਾਈ ਉੱਠ ਜਾਂਦੀ ਹੈ, ਤੇ ਮਾਈ ਕਹਿੰਦੀ ਪੁੱਤਰ ਤੂੰ ਬੜਾ ਮਜਬੂਰ ਲੱਗਦਾ ਹੈ, ਮੇਰਾ ਪੁੱਤਰ ਉਰੇ ਆ, ਮੇਰਾ ਬੱਚਾ ਤੈਨੂੰ ਪੈਸੇ ਚਾਹੀਦੇ ਨੇ, ਲੈ ਮੇਰਾ ਪੁੱਤਰ ਪੈਸੇ, ਲੇਕਿਨ ਮੇਰਾ ਪੁੱਤਰ ਇੱਕ ਗੱਲ ਮੈਨੂੰ ਦੱਸ ਦੇ। ਕਹਿੰਦਾ ਮਾਈ ਪੁੱਛੋ। ਕਹਿੰਦੀ ਪੁੱਤਰ ਮੈਂ ਸੁੱਤੀ ਪਈ ਆ, ਮੈਂ ਖੁਆਬ ਵੇਖਣ ਡਈ ਆ, ਮੈਂ ਬੜੀ ਦੂਰ ਬੈਠੀ ਆ, ਤੇ ਮੈਂ ਆਵਾਜ਼ਾਂ ਮਾਰਨ ਡਈ ਆ, ਮਾਜਦ ਮਾਜਦ ਮਾਜਦ, ਇਹਦੀ ਤਬੀਰ ਕੀ ਹੈ? ਇੰਨੀ ਦੇਰ ਨੂੰ ਮਾਜਦ ਸਾਹਿਬ ਦਰਵਾਜ਼ਾ ਖੋਲ੍ਹਦੇ ਨੇ, ਉਹ ਮਾਈ ਦਾ ਮੁੰਡਾ ਬਾਕਸਰ ਹੁੰਦਾ, ਉਹ ਆਉਂਦਾ, ਕਹਿੰਦੀ ਇਹ ਲੁੱਟਣ ਆਇਆ ਜੀ, ਤਾਂ ਜੀ ਉਹਨੂੰ ਇੰਨਾ ਕੁ ਧੁੰਦਾ ਉਹ ਕਰੈਕਟਰ ਮਾਜਦ ਬਾਕਸਰ ਉਹਨੇ ਜਗ੍ਹਾ ਉਹਨੇ ਆਵਾਜ਼ ਕੈਸੀ ਮਾਰੀ ਮੁੰਡੇ ਨੂੰ, ਕੀ ਕਹਿੰਦੀ ਮੈਨੂੰ ਖਾਬ ਆਈ, ਕਹਿੰਦੀ ਮੈਨੂੰ ਪੁੱਤਰ ਖਾਬ ਆਈ ਆ ਕਿ ਮੈਂ ਖਾਬ 'ਚ ਨਾ ਆਵਾਜ਼ ਮਾਰਨੀ ਕਿਸੇ ਨੂੰ, ਮਾਜਦ ਨਾਮ ਦਾ ਮੁੰਡਾ, ਤੇ ਉਹਨੂੰ ਕਹਿ ਰਹੀ ਮਾਜਦ ਮਾਜਦ, ਇਹਦੀ ਤਬੀਰ ਦਾ, ਤੇ ਉਹਨੇ ਨਾਲ ਦੇ ਕਮਰੇ 'ਚ ਸੁੱਤਾ ਹੁੰਦਾ ਮੁੰਡਾ ਮਾਜਦ, ਉਹ ਡੱਕਿਆ, ਤੇ ਉਹ ਬਾਕਸਰ ਵੀ ਉਹ ਬਾਕਸਰ ਕਹਿੰਦਾ ਮੈਨੂੰ ਬਣਾ, ਕਹਿੰਦਾ ਤੇ ਕੁੱਟ ਖਾ ਕੇ ਮਾਈ ਨੂੰ ਕਹਿੰਦਾ ਮਾਂ ਜੀ ਅੱਗੇ ਤੋਂ ਇਹੋ ਜੀ ਇਹ ਕੋਈ ਤਬੀਰਾਂ ਤਬੂਰਾਂ ਵਾਲੀ ਨਹੀਂ ਹੁੰਦੀ, ਇਹ ਵੈਸੇ ਹੀ ਹੁੰਦੀਆਂ ਹੁੰਦੀਆਂ। ਕਹਿੰਦਾ ਮੈਨੂੰ ਪੈਣੀਆਂ ਚਾਹੀਦੀਆਂ, ਕਿਉਂਕਿ ਮੈਂ ਚੋਰ ਆ, ਮੈਂ ਤਬੀਰਾਂ ਦੱਸਣ ਵਾਲਾ ਨਹੀਂ, ਮੈਨੂੰ ਪੈਣੀਆਂ ਚਾਹੀਦੀਆਂ। ਇਹਨੇ ਭਾਈ ਇੱਕ ਤਿਜੋਰੀ ਉਸਤਾਦ ਜੀ ਬੜੀ ਮੁਸ਼ਕਿਲ ਭੰਨ ਤੋੜ ਲਈ। ਅੱਛਾ 8 ਦਿਨ ਲਾ ਕੇ ਨੇ ਤਿਜੋਰੀ ਭੰਨ ਲਈ, ਤੇ ਮਾਈ ਵੇਖਦੀ ਰਹੀ ਕੋਲ ਬੈਠੀ, ਤਿਜੋਰੀ ਭੰਨੀ ਦੇ ਵਿੱਚੋਂ ਕੱਖ ਨਹੀਂ ਨਿਕਲਿਆ। ਵਿੱਚ ਧੋਤੀ ਮਾਈ ਕਹਿੰਦੀ ਮੈਂ ਇਹ ਪੁੱਤ ਕਹਿੰਦੀ ਇਹਦੇ ਅੱਗੇ 4 ਇੰਚੀ ਦਾ ਪਰਦਾ ਕਰ। ਅੱਛਾ ਉਹ ਨਹੀਂ ਇੱਕ ਚੋਰ ਆਪਣੇ ਪੁੱਤਰ ਦੇ ਨਾਲ ਪਿਓ ਨਾਲ ਤੁਰਿਆ ਜਾਂਦਾ, ਚੋਰ ਪੁੱਤਰ ਨੂੰ ਲੈ ਕੇ ਤੁਰਿਆ ਜਾਂਦਾ ਹੁੰਦਾ, ਹਾਂਜੀ ਤੇ ਰਸਤੇ ਜਾ ਕੇ ਉਹ ਕਹਿੰਦਾ ਪੁੱਤਰ ਉਹ ਜਿਹੜਾ ਘਰ ਨਹੀਂ ਜਿੱਥੇ ਦੀਵਾ ਬਲੰਦੇ ਆ, ਮੈਂ ਬੜੀ ਵਾਰੀ ਲੁੱਟਿਆ। ਪੁੱਤਰ ਕਹਿੰਦਾ ਅੱਬਾ ਲਾਹਨਤ ਤਾਂ ਫਿਰ ਸਾਡੇ ਤੇ, ਅਸੀਂ ਇੰਨੀ ਵਾਰੀ ਲੁੱਟਿਆ, ਸਾਡੇ ਘਰ ਫਿਰ ਹਨੇਰਾ, ਉੱਥੇ ਫਿਰ ਦੀਵਾ ਬਲੰਦੇ। ਇਹ ਵੀ ਜਾ ਰਿਹਾ ਵਾਲਾ ਸਾਹਿਬ ਨਾਲ, ਇਹਦੇ ਬਿਨ ਗਿਆ ਕਿ ਪੁੱਤਰ ਉਹ ਜਿਹੜਾ ਘਰ ਨਹੀਂ ਜਿੱਥੇ ਦੀਵਾ ਬਲੰਦੇ ਆ, ਮੈਂ ਬੜੀ ਵਾਰੀ ਲੁੱਟਿਆ। ਇਹ ਕਹਿੰਦਾ ਅੱਬਾ ਤੂੰ ਕਿਸੇ ਦੇ ਸਵਾਲ ਲੁੱਟਿਆ, ਜੇ ਮੈਂ ਲੁੱਟਾਂਗਾ, ਜੇ ਦੀਵਾ ਬਲ ਜਾਏ ਸਾਰੀ ਜ਼ਿੰਦਗੀ ਮੈਨੂੰ ਪੜ ਲੈ।
ਯਾਨੀ ਇਹਦਾ ਹਾਸਲ ਇਹ ਹੋਇਆ ਕਿ ਬਾਪ ਨੰਬਰੀ ਬੇਟਾ 10 ਨੰਬਰੀ। ਇਹਨਾਂ ਦੇ ਅੱਗੋਂ ਨਹੀਂ ਕਿਹਾ, ਉਹ ਘਰ ਮੈਂ ਬੜੀ ਦਫਾ ਲੁੱਟਿਆ ਇਹਨਾਂ ਨੇ ਭਾਈ, ਜਾ ਕੇ ਘਰ ਦੱਸਤਾ ਉਹ ਖਾਲਾ ਦਾ ਘਰ ਉਹ ਰੋਲਾ ਪੈ ਗਿਆ। ਇਹ ਜਾ ਕੇ ਕਹਿੰਦਾ ਮਾਂ ਜੀ ਆ ਜੇ ਭਾਈ ਜੀ ਨੇ ਤੈਨੂੰ ਬੜੀ ਵਾਰੀ ਲੁੱਟਿਆ। ਯਾਰ ਆ ਚੀਨੀ ਤੇ ਹੁਣ 4 ਵਜੇ ਪੈਣ ਲੱਗੀ, ਉਦੋਂ ਗੰਨੇ ਹੀ ਪਾ ਦਿੰਦੇ ਹੁੰਦੇ। ਚਾਹ ਚ ਗੰਨਾ ਰੱਖਿਆ ਗੰਨੇ ਨੂੰ ਫਲਾਉਂਦੇ ਨੇ। ਆਹੋ ਤੇ ਕਈ ਵਾਰੀ ਕੱਪ ਦੇ ਨਾਲ ਗੰਨਾ ਦੇ ਕਹਿੰਦਾ ਸੀ ਆ ਚੀਨੀ ਲੈਦਾ ਵਾ ਆਪੇ ਹੀ ਪਾ ਲੈਣਾ ਤੇ ਮਾਂ ਮਹਿਮਾਨ ਗੰਨੇ ਨੂੰ ਫੜ ਕੇ ਨਹੀਂ ਕਰਦੇ। ਆਹੋ ਉਸਤਾਦ ਜੀ ਨੇ 2 ਕਿਲੋ ਕਣਕ ਦੇ ਕੇ 5 ਕਿਲੋ ਚੀਨੀ ਲੈ ਲਈ। ਉਹ ਕਣਕ ਗਿੱਲੀ ਸੀ, ਉਹ ਵੀ 5 ਕਿਲੋ ਸੀ। ਅੱਛਾ ਮੈਂ ਤੁਹਾਨੂੰ ਮੈਂ ਭਾਜੀ ਉਦੋਂ ਦਾ ਵਾ ਜਦੋਂ ਚਾਹ ਨਹੀਂ ਸੀ ਬਣਦੀ। ਹਾਂ ਮਹਿਮਾਨ ਅਗੇ ਮੱਝ ਲੈਦਾ ਖਿਲਾਰ ਦੇਈਦੀ ਸੀ, ਪੱਤੀ ਲੈਦਾ ਖਿਲਾਰ ਦੇਈਦੀ ਸੀ, ਬਾਲਣ ਲੈਦਾ ਖਿਲਾਰ ਦੇਈਦਾ ਸੀ, ਮਿੱਟੀ ਦਾ ਤੇਲ ਲੈਦਾ ਦੇ ਦੇਈਦਾ ਸੀ। 8-9 ਚੀਜ਼ਾਂ ਦੇ ਕੇ ਆਪ ਸਾਈਡ ਤੇ ਹੋ ਜਾਈਦਾ ਸੀ। ਤੇ ਕਈ ਵਾਰੀ ਮਹਿਮਾਨ ਨੇ ਮੱਝ ਸਾੜ ਦਿੰਦੇ। ਕਈ ਐਸੇ ਜਾਹਲ ਮਹਿਮਾਨ ਸੀ ਲੱਕੜਾ ਮੱਝ ਤੇ ਥੱਲੇ ਲਾ ਦਿੰਦੇ ਸੀ। ਚੀਨੀ ਚੋਲ ਲੈਂਦਾ ਸੀ। ਚੀਨੀ ਵਾਲੀ ਬੋਰੀ ਚੋਣ ਲੱਗ ਪੈਂਦੇ। ਅੱਛਾ ਇੱਕ ਹੋਰ ਗੱਲ ਸਾਜੀ, ਜਿੰਨੇ ਬੈਠੇ ਨਾ ਪੁਰਾਣੇ ਦੌਰ ਤੋਂ ਇਹਨਾਂ ਨੂੰ ਏਡੀ ਆਮਦ ਹੋ ਰਹੀ ਹੈ ਨਾ ਸਾਜੀ, ਲੇਕਿਨ ਹੁਣ ਪਤਾ ਕਿਹੜੀ ਨਹੀਂ ਹੈ, ਇਹ ਕਰ ਨਹੀਂ ਸਕਦੇ, ਇਹਨਾਂ ਨੂੰ ਹੋ ਰਹੀ ਹੈ ਦੂਸਰੀ ਜਿਹੜੀ ਪਕੜ ਹੋ ਜਾਣੀ। ਸਾਰਿਆਂ ਨੂੰ ਉਹੀ ਹੋ ਰਹੀ। ਨਹੀਂ ਇਹਨਾਂ 'ਚ ਬੜੇ ਬੰਦੇ ਹੋਣੇ ਜਿਨ੍ਹਾਂ ਨੇ ਉਹ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਨਾ ਚੌਰਸ ਪੰਜਾਂ ਵਾਲਾ ਠੀਪਾ, ਉਹ ਪੰਜਾਂ ਵਾਲਾ ਇੰਜ ਚੌਰਸ। ਯਾਰ ਅਸੀਂ ਪੰਜ ਪੈਸਾ ਤੂੰ ਨਹੀਂ ਵੇਖਿਆ, ਤੂੰ 4 ਆਨੇ ਨਹੀਂ ਵੇਖੇ। 4 ਆਨੇ ਇੱਕ 4 ਆਨੇ ਵੀ ਹੁੰਦੇ ਸੀ, ਬਾਅਦ ਚ ਆਏ ਸੀ 25 ਪੈਸੇ ਉੱਤੇ 25 ਲਿਖਿਆ ਹੁੰਦਾ ਸੀ। 50 ਲਿਖਿਆ ਮੈਂ ਵੇਖਿਆ ਵਾ ਉੱਤੇ ਵਿੱਚ। ਉਹ ਤੇਲੀ ਮੈਂ ਨੋਟ ਚਲਾਉਂਦਾ ਤੂੰ 25 ਪੈਸੇ ਨਹੀਂ ਦੇਖੇ? ਨਹੀਂ ਟੁੱਟੇ 25 ਪੈਸੇ, ਯਾਨੀ ਜਵਾਨੀ ਦਾ ਭਾਣ ਲੈਣਾ ਹੋਵੇ 10 5 ਪੈਸੇ। ਹੋ ਚਵਾਨੀ ਸੁਣਿਆ ਵਾ ਸੀਪ ਸਾਹਿਬ। ਨਹੀਂ ਜਵਾਨੀ ਤੂੰ ਦੇਖੀ ਕਦੀ? ਚਵਾਨੀ ਕੱਲੀ ਇੱਕ ਜਾਂ ਟੁੱਟੀ ਚਵਾਨੀ ਦਾ ਵੀ ਤੂੰ ਭਾਣ ਲੈਣਾ ਹੋਵੇ ਕਿ 4 ਆਨੇ ਦਾ ਭਾਣ। ਜੀ ਚਵਾਨੀ ਦਾ ਭਾਣ ਕੀ ਹੋ ਗਿਆ? 25 ਪੈਸੇ ਦਾ ਮਾਲ ਚਵਾਨੀ ਦਾ ਭਾਣ ਇਹ ਹੀ ਹੈ ਨਾ ਕਿ 2 10 ਵਾਲੇ ਵੱਡੇ ਆਨੇ ਤੇ ਇੱਕ ਪੰਜਾਂ ਵਾਲੀ, ਉਹਨੂੰ ਕਹਿੰਦੇ ਕੀ ਪੰਜਾਂ ਵਾਲੀ ਨੂੰ? ਹਾਂਜੀ ਪੰਜੂ ਕਹਿੰਦੇ ਸੀ। ਨਹੀਂ ਡੈਡੀ ਪੈਸਾ ਨਹੀਂ ਉਹਨੂੰ ਹੋਰ ਕੁਝ ਕਹਿੰਦੇ ਸੀ। ਚਲੋ ਖੈਰ, ਨਿੱਕਾ ਨਾ ਵੱਡਾ ਨਾ ਵੀ ਮਸ਼ਹੂਰ ਸੀ ਉਹਨਾਂ ਦਾ। ਨਿੱਕਾ ਨਾ ਇੱਕ ਪੈਸੇ ਨੂੰ ਕਹਿੰਦੇ ਸੀ, ਛੋਟਾ ਗੋਲ। ਵੱਡਾ ਨਾ 10 ਪੈਸੇ ਨੂੰ ਕਹਿੰਦੇ ਸੀ। ਉਸਤਾਦ ਜੀ ਤੂਣ ਕਿਸੇ ਜਿਹੜਾ ਸਾਡੇ ਯਾਨੀ ਕਿ ਜਿਨ੍ਹਾਂ ਦੀ ਉਮਰ ਜ਼ਿਆਦਾ ਉਹਨਾਂ ਨੂੰ ਪੁੱਛ, ਉਸ ਤੋਂ ਪਹਿਲੇ ਟੈਡੀ ਪੈਸੇ ਤੇ ਵੀ ਆ ਜਾਣਗੇ। ਮੋਰੀ ਵਾਲਾ ਸਿੱਕਾ ਚੱਲਦਾ ਸੀ, ਖੋਟਾ ਸਿੱਕਾ ਚੱਲਦਾ ਸੀ। ਖੋਟਾ ਸਿੱਕਾ ਵੀ ਹੁੰਦਾ ਸੀ ਇੱਕ। ਖੋਟਾ ਸਿੱਕਾ ਕਿਹਨੂੰ ਕਹਿੰਦੇ ਭਲਾ? ਜਿਹੜਾ ਪ੍ਰਿੰਟਿੰਗ ਦੇ ਵਿੱਚ ਖਰਾਬ ਹੋ ਜਾਂਦਾ ਸੀ। ਅੱਛਾ ਮਤਲਬ ਕਿ ਇੱਕ ਜਿੱਥੇ ਉਹ ਹੋ ਰਹੇ ਸੀ ਨਾ, ਉਹਨੂੰ ਸਟੈਂਪ ਲੱਗਦੀ ਸੀ, ਸਟੈਂਪ ਜਾਂ ਜਿਹੜਾ ਉਹਨੂੰ ਕੀ ਕਹਿੰਦੇ ਮਲਟ ਕਰਨਾ ਜਾਂ ਜਿਹੜੀ ਚੀਜ਼ ਮੈਲਟ ਕਰਨਾ, ਉੱਥੇ ਕੋਈ ਮਤਲਬ ਰੰਗ ਖਰਾਬ ਹੋ ਗਿਆ ਤੇ ਉਹਨੂੰ ਕਹਿੰਦਾ ਸੀ ਇਹ ਖੋਟਾ ਸਿੱਕਾ ਇਹਨਾਂ ਨੇ ਚੱਲਣਾ। ਤੇ ਫਿਰ ਉੱਥੋਂ ਮਿਸਾਲ ਬਣੀ ਸੀ ਕਿ ਖੋਟਾ ਸਿੱਕਾ ਵੀ ਕਦੀ ਕੰਮ ਆ ਜਾਂਦਾ। ਨਹੀਂ ਮੈਂ ਉਹ ਦੌਰ ਵੇਖਿਆ ਰੁਪਈਏ ਵਾਲੀ ਕਾਪੀ, ਕਿਉਂਕਿ ਅਸੀਂ ਈ ਤੇ ਉਹ ਏਡੀ ਕਾਪੀ 1000 ਰੁਪਏ 2 ਰੁਪਏ ਵਾਲੀ ਜਿਹੜੀ ਨੀਲਾ ਨੋਟ ਹੁੰਦਾ ਸੀ, ਉਹ ਮੈਂ ਵੇਖਿਆ। ਉਹ ਸਲਾਮਤ ਅਲੀ ਨਜ਼ਾਕਤ ਅਲੀ ਇਕਬਾਲ ਸਨ, ਉਹਨਾਂ ਤੋਂ ਨਾ ਏਦਾਂ ਕਾਪੀਆਂ ਏਦਾਂ ਲੋਕੀ ਸੁੱਟਣੇ, ਤੇ ਮੈਂ ਹੈਰਾਨ ਹੁੰਦਾ ਸੀ। ਬਚਪਨ ਦੀ ਗੱਲ ਹੈ ਕਿ ਇੰਨਾ ਪੈਸਾ ਕਿੱਥੋਂ। ਅੱਛਾ ਚਲੋ ਵੀ ਛੱਡ ਦੇ। ਤੂੰ ਸੁਣਿਆ ਕਿ ਜਦੋਂ ਆ ਬਾਬਾ ਵਿਆਹਾਂ ਤੇ ਉਹ ਢੇਲੀਆਂ ਚਵਾਨੀਆਂ ਦੇ ਛੱਟੇ ਮਾਰਦੇ ਸੀ? ਉਹ ਦੇਖਿਆ ਤੂੰ ਕਦੀ? ਉਹਨੂੰ ਹੋਰ ਵੀ ਨਹੀਂ ਤੂੰ ਦੇਖਿਆ? ਆਹੋ ਮੈਂ ਦੇਖਿਆ। ਸਾਲਿਆ ਫਿਰ ਕਿੱਦਾਂ ਕਹਿੰਦੇ ਆ ਸਰ ਪੰਜਾਂ ਵਾਲਾ ਨੋਟ, ਪੰਜਾਂ ਵਾਲਾ ਗਹਿਰਾ ਰਿਸ਼ਤਾ ਮਾਰਦੇ ਆ ਰੁਪਈਏ ਵਾਲਾ। ਓਏ ਉਸ ਬਾਬੇ ਨਾਲ ਤੇ ਤੁਹਾਡਾ ਚੋਲੀ ਦਾਮਨ ਦਾ ਸਾਥ ਆ, ਬਲਕਿ ਜਵਾਨੀ ਦਾਮਨ ਦਾ। ਸਹੀ ਮੈਨੂੰ ਯਾਦ ਹੈ ਉਸ ਦੌਰ ਦੀ ਗੱਲ ਹੈ, 50 ਰੁਪਏ ਦਾ ਪ੍ਰਾਈਜ਼ ਬੌਂਡ ਹੁੰਦਾ ਸੀਗਾ। 50 ਰੁਪਏ ਦਾ ਪ੍ਰਾਈਜ਼ ਬੌਂਡ ਜਿਹੜਾ ਹੁੰਦਾ ਸੀ ਨਾ, ਮੈਨੂੰ ਨਹੀਂ ਸੀ ਪਤਾ ਕਿ ਇਹ ਬੌਂਡ ਹੈਗਾ। ਮੈਂ ਘਰੋਂ ਯਾਨੀ ਕਿ ਚੁੱਕਿਆ ਸਾਈ, ਉਹਦੀਆਂ ਸੋਹਣੀਆਂ ਪਰਚੀਆਂ ਬਣਾਈਆਂ। ਉਹ ਬਾਦਸ਼ਾਹ ਕਾ ਵਜ਼ੀਰ ਕੌਣ ਖੇਡਣ ਲੱਗ ਪਏ ਸੀ। ਬੁੜੇ ਨੇ ਬੜਾ ਕੁੱਟਿਆ ਸੀ ਮੈਨੂੰ। ਠੀਕ ਹੈ, ਮੇਰਾ ਖਿਆਲ 20 ਬੌਂਡਾਂ ਦੀਆਂ ਮੈਂ ਬਣਾਈਆਂ। ਉਹ ਉਹਨੇ ਕੋਈ ਬਹੁਤ ਹੁੰਦੇ ਸੀ, 50 ਦਾ ਤੇ ਬੌਂਡ ਹੁੰਦਾ ਸੀ ਯਾਰ। ਉਦੋਂ ਕਰੰਸੀ ਨਹੀਂ ਸੀ ਹੁੰਦੀ ਉਸਤਾਦ ਜੀ, ਉਦੋਂ ਮੈਨੂੰ ਤਰਲਾ ਹੁੰਦਾ ਸੀ ਜਦੋਂ ਜਾਗਦੇ ਇੰਜ ਕਰਦੇ ਹੁੰਦੇ ਸੀ ਸ਼ਾਇਦ। ਹਾਂ ਉਹ ਜਦੋਂ ਦੁਕਾਨਦਾਰ ਕੋ ਮੁੱਕ ਜਾਂਦਾ ਸੀ ਸਟਾਕ, ਉਹ ਫਿਰ ਥੋਕ ਗੱਲ ਲੈ ਕੇ ਜਾ ਕੇ ਐ ਕਰਕੇ ਲੈ ਆਉਂਦਾ। ਆਹੋ ਤੇ ਫਿਰ ਇਹੀ ਗੱਲ, ਚਲੋ ਚਲੀ ਦਾ ਮੇਲਾ। ਜਦੋਂ ਉਹਦੇ ਕੋਲ ਵੀ ਮੁੱਕ ਜਾਂਦਾ ਸੀ, ਉਹ ਜਿੱਥੇ ਫਸਲਾਂ ਚੁੱਕਦਾ ਸੀ, ਉਹ ਕਿਸਾਨ ਨੂੰ ਜਾ ਕੇ ਐ ਕਰਕੇ ਲੈ ਆਉਂਦਾ। ਕਿਸਾਨ ਜਦੋਂ ਖਾਦ ਪਾਉਣੀ ਸੀ, ਖਾਦ ਲੈ ਕੇ ਜਾ ਕੇ ਇੰਜ ਕਰਕੇ ਲੈ ਆਉਂਦਾ।
ਆਹੋ ਲੱਗੇ ਨਹੀਂ ਤੋਰਨਾ ਆ ਗੱਲ ਨਹੀਂ ਖਾ ਵਾਲੇ ਨੂੰ ਤੇ ਐਂ ਬਿਜ਼ਨਸ ਕਰਦੇ। ਪੂਰਾ ਬਿਜ਼ਨਸ ਨਹੀਂ ਤੈਅ ਕੇ ਜਾਣਾ ਅੱਗੇ। ਓ ਯਾਰ ਏਡੇ ਪੁਰਾਣੇ ਆ, ਕੱਲ ਪਰਸੋਂ 2 ਪੱਥਰ ਦੇਖ ਕੇ ਕਹਿੰਦਾ ਉਹ ਮਾਚਸ ਪਈ। ਗੱਲ ਯਾਰ ਤੁਸੀਂ ਕਿਸੇ ਹੋਰ ਮੇਰੇ ਤੋਂ ਵੀ ਵੱਡੇ ਨੂੰ ਪੁੱਛੋ, ਇਸ ਤੋਂ ਵੀ ਤੁਹਾਨੂੰ ਅਗਲੀ ਗੱਲ ਦੱਸੇਗਾ। ਤੁਹਾਡੇ ਤੋਂ ਵੱਡਾ ਕੋਈ ਸਾਨੂੰ ਟੱਕਰਿਆ ਹੀ ਨਹੀਂ। ਤੁਸੀਂ ਆ ਸਾਡੇ ਤੋਂ ਪੁਰਾਣੇ, ਤੁਹਾਡੇ ਤੋਂ ਵੱਡਾ ਕੌਣ ਹੈ? ਆਹ ਹਾਲ ਹੈ, ਇਸ ਤੋਂ ਹਿਸਾਬ ਲਾ ਲਓ। ਇਹ ਲੈ ਯਾਰ, ਬਹੁਤ ਪੁਰਾਣੇ ਆ ਭਾਈ। ਉਦੋਂ ਕਣਕ ਖਾ ਕੇ ਨਾ ਸਾਲਨ ਦੀ ਚਮਚੀ ਲਾਂਦੇ ਆਟਾ ਲੱਗੇ ਉਹਦਾ ਲੋਕੀ ਸਾਨੂੰ ਲੈ ਕੇ ਯਾਨੀ ਰੋਟੀ ਨਹੀਂ ਸੀ, ਕਣਕ ਚੱਬ ਕੇ ਉੱਪਰੋਂ ਕੱਚੇ ਗੋਂਗਲੂ ਖਾ ਲੈਂਦੇ ਸੀ। ਕਿਤੇ ਮੈਂ ਰੋਟੀ ਖਾ ਕੇ ਆਇਆ। ਲੋਕਾਂ ਨੇ ਸਾਨੂੰ ਯਾਨੀ ਕਿ ਆਟਾ ਵੀ ਦੰਦਾਂ ਨਾਲ ਪੀਸ ਕੇ ਬਣਾਉਣਾ। ਹਾਂਜੀ ਯਾਨੀ ਪਹਿਲੇ ਕਣਕ ਮੂੰਹ ਚ ਪਾ ਕੇ ਆਟਾ ਕਰਕੇ ਬਾਹਰ ਚੁੱਕੀ ਜਾਂਦੇ ਸੀ, ਹਾਂਜੀ ਰੱਖੀ ਜਾਂਦੀ, ਫਿਰ ਇਹਨਾਂ ਬੜਾ ਆਟਾ ਕਰਕੇ ਉਹਦਾ ਪੇੜਾ ਬਣਾ ਕੇ ਫਿਰ ਰੋਟੀ ਖਾਂਦੇ ਸੀ। ਇਹ ਕਹਿ ਰਹੇ ਹੋ ਤੁਸੀਂ? ਹਾਂਜੀ ਮਸ਼ੀਨ ਨਹੀਂ ਹੁੰਦੀ। ਇਹ ਚੱਕੀ ਵੀ ਆਪਣੀ ਹੁੰਦੀ ਸੀ ਮੂੰਹ ਵਾਲੀ। ਹਾਂਜੀ। ਉਦੋਂ ਨੋਟ ਰਗੜ ਕੇ ਚੈੱਕ ਕਰਦੇ ਆ ਮਸ਼ੀਨ ਬਾਅਦ ਵਾਲ ਘਰ ਹੀ ਕੱਟ ਲੈਂਦੇ ਹੁੰਦੇ ਸੀ। ਉਹ ਭਲਾ ਕਿਦਾਂ ਉਹ ਅੱਗ ਲਾ ਕੇ ਨਾ ਇੱਥੋਂ ਵਾਲ ਜਿੰਨੇ ਜਿਹਨੇ ਵਧੇ ਹੋਣੇ ਨੇ ਚਿਰ ਅੱਛਾ ਯਾਰ, ਵੈਸੇ ਜਿਹੜਾ ਇੱਕ ਦੌਰ ਹੋਏਗਾ ਜਦੋਂ ਵਾਲ ਤੇ ਜ਼ਾਹਿਰ ਬਾਤ ਹੈ ਜਦੋਂ ਇਨਸਾਨ ਬਣਿਆ, ਉਦੋਂ ਕੀ ਹਿਸਾਬ ਹੋਏਗਾ ਜਦੋਂ ਕੈਂਚੀਆਂ ਵੀ ਨਹੀਂ ਸੀ? ਕੈਂਚੀ ਵੀ ਬਹੁਤ ਪੁਰਾਣੀ ਇਜਾਦ ਆ। ਨਹੀਂ ਇਨਸਾਨ ਉਸ ਦੀ ਤਰ੍ਹਾਂ ਆਹ ਜਿਹੜਾ ਦੇਗੀ ਲੋਹੇ ਦਾ ਉਸ ਤਰ੍ਹਾਂ ਇਹ ਵੀ ਬਹੁਤ ਪੁਰਾਣਾ ਇਜਾਦ। ਬਹੁਤ ਸਾਰੀਆਂ ਐਸੀਆਂ ਤਿੱਖੀਆਂ ਚੀਜ਼ਾਂ ਨੇ, ਜਿਵੇਂ ਸ਼ੀਸ਼ਾ, ਪੱਥਰ, ਫਿਰ ਜਿਹੜਾ ਗੰਨੇ ਦਾ ਪਾਨ ਨਹੀਂ ਹੁੰਦਾ, ਗੰਨੇ ਦਾ ਜਿਹੜਾ ਛਿਲਕਾ, ਇਹ ਬਹੁਤ ਤੇਜ਼ ਧਾਰ ਹੁੰਦੀ ਇਹਦੀ। ਅੱਛਾ ਇਹਦੇ ਨਾਲ ਕਰਦੇ ਸੀ ਸ਼ੇਕ ਹਾਂ। ਨਾ ਕੀ ਕਰਦੇ ਸੀ ਉਹ ਲੈ ਨਹੀਂ ਆਹੋ ਉਹ ਨਹੀਂ ਯਾਰ, ਇੱਕ ਨਹੀਂ ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ ਫਰੀਦ ਸਾਹਿਬ ਦੀ ਗੱਲ ਕਿਸੇ ਹੱਦ ਤੱਕ ਠੀਕ ਹੈ, ਤੁਸੀਂ ਰਿਸਰਚ ਕਰ ਲਓ। ਚੀਜ਼ਾਂ ਯੂਜ਼ ਕਰਦੇ ਜਿੱਦਾਂ ਬਾਂਸ ਦੀ ਜਿਹੜੀ ਛਿੱਲੜ ਆਤੀ ਉਹ ਬੜੀ ਜਗ੍ਹਾ ਯੂਜ਼ ਹੁੰਦੀ ਸੀ। ਉਹਦੀਆਂ ਤੇ ਪੀੜੀਆਂ ਤੇ ਮੰਜੀਆਂ ਤੇ ਪਤਾ ਨਹੀਂ ਕੀ ਚੀਜ਼ਾਂ ਬਣਦੀਆਂ ਸੀ, ਉਹਦੇ ਤੇ ਭਾਰ ਜਿੰਨਾ ਮਰਜ਼ੀ ਪਾਈ ਜਾਂਦੇ। ਖਜੂਰ ਦੇ ਪੱਤਿਆਂ ਦਾ ਖਜੂਰ ਦੇ ਆਹੋ ਵੱਜਦੀ ਬਹੁਤ ਬੁਰੀ ਆ ਉਹ। ਚਾਹ ਬਣਾਉਂਦੇ ਸੀ ਖਜੂਰਾਂ ਦੇ ਪੱਤੇ। ਹਾਂ ਇਹਨਾਂ ਨੇ ਤਜੂਰੀ ਬਣਾਈ। ਫਿਰ ਹਾਂ ਅੱਬਾ ਜੀ ਕਹਿੰਦੇ ਜਿਹੜੀ ਕੋਈ ਕੀਮਤੀ ਸ਼ੈ ਨਾ ਇਹਦੇ ਚ ਰੱਖਣੀ, ਇਹ ਮੱਝ ਵਾੜਨ ਦੇ ਵਿੱਚ। ਕਹਿੰਦਾ ਇਤੋਂ ਕੀ ਪਹਿਲੇ ਜਿਹੜਾ ਹਥਿਆਰ ਸੀ ਨਾ, ਅਸਲਾ ਜਿਹੜਾ ਸੀਗਾ, ਉਹ ਫਰੀਦ ਸਾਹਿਬ ਸੋਟੀਆਂ ਲੈ ਕੇ ਨਾ, 2 ਸੋਟੀਆਂ ਲੈ ਕੇ ਉਹਦੇ ਅੱਗੇ ਨਾ ਇੱਕ ਪੱਥਰ ਬੰਨ੍ਹਦੇ ਹੁੰਦੇ ਸੀ। ਉਹ ਪੱਥਰ ਬੰਨ੍ਹ ਦੇਣਾ, ਲੱਕ 'ਚ ਜਿਹਦੇ ਪੈਣਾ ਨਾ, ਸਾਜੀ ਉਹ ਯਾਰ ਉਦੋਂ ਪਿਸਟਲ ਤੇ ਹੁੰਦੇ ਨੇ ਸੀ, ਗੋਲੀ ਹੁੰਦੀ ਸੀ, ਅਗਲੇ ਦੇ ਢਿੱਡ ਤੇ ਰੱਖ ਕੇ ਉੱਤੋਂ ਇੱਟ ਮਾਰਦੇ ਸੀ, ਉਹ ਵਿੱਚ ਨਾ ਗਏ। ਉਹਨੂੰ ਬੁਲਾਉਂਦੇ ਸੀ ਉਰੇ ਆ। ਨਹੀਂ ਗੋਲੀ ਭਾਈ ਖੜਕਾ ਕੇ ਇਦਾਂ ਸੁੱਟ ਦਿੰਦੇ ਹੁੰਦੇ। ਨਹੀਂ, ਤੁਹਾਡੇ ਵਿੱਚੋਂ ਕਿਸੇ ਨੇ ਬੋਤਲ ਵਾਲੇ ਪੈਪ 'ਚ ਮਸਰ ਪਾ ਕੇ ਨੂੰ ਮਾਰੇ? ਮੈਂ ਬਹੁਤ ਭੈੜਾ ਵੱਜਦਾ, ਉਸਤਾਦ ਜੀ ਬਹੁਤ ਭੈੜਾ ਵੱਜਦਾ ਜੀ। ਉਂਗਲਾਂ 'ਚ ਰਬੜ ਦੇ ਵਿੱਚ ਕਾਗਜ਼ ਪਾ ਕੇ ਵੀ ਇੰਜ ਆਹੋ ਛੱਡੀ। ਕਾਗਜ਼ ਨਹੀਂ, ਉਹ ਕਾਗਜ਼ ਬਣਾ ਕੇ ਨਾ ਉਹ ਪਾ ਕੇ ਤੇ ਜਾਂ ਫਿਰ ਆ ਜਿਹੜੀਆਂ ਉਹ ਸਟੈਪਲਰ ਦੀਆਂ ਪਿੰਨਾਂ ਹੁੰਦੀਆਂ ਉਹ ਵੀ। ਜਿਹੜਾ ਬੌਕਰ ਦੇ ਤੀਲੇ ਤੇ ਉਹ ਤਰਕੋਨਾ ਲਾ ਕੇ ਮਾਰਿਆ, ਉਹ ਉਹ ਬਹੁਤ ਬੁਰਾ ਭਾਈ। ਬਹੁਤ ਬੁਰਾ ਭਾਈ। ਬਹੁਤ ਮਾੜਾ। ਮੈਂ ਗਰੇਲ 'ਚ ਬੈਂਟਾ ਪਾ ਕੇ ਇੱਕ ਬੰਦੇ ਦਾ ਸਿਰ ਪਾੜਤਾ ਸੀ ਉਸਤਾਦ ਜੀ, 19 ਟਾਂਕੇ ਲੱਗੇ ਸੀ ਉਹਦੇ। ਆਹੋ ਬਹੁਤ ਮਾੜਾ, ਇਹ ਬਹੁਤ ਨਵੀਆਂ ਗੱਲਾਂ ਨੇ ਲੇਕਿਨ ਨਿਸ਼ਾਨਾ ਮੇਰਾ ਠੀਕ। ਯਾਰ। ਉੱਥੋਂ ਗਾਜਰਾਂ ਖਾਂਦੇ ਸੀ ਬੰਦੇ, ਘਰੋਂ ਆ ਕੇ ਦੁੱਧ ਪੀਂਦੇ ਸੀ, ਕਹਿੰਦੇ ਮੈਂ ਗਜਰੇਲਾ ਖਾ ਕੇ। ਇਦਾਂ ਦੇ ਹੁੰਦਾ ਸੀ ਹਿਸਾਬ। ਗਜਰੇਲਾ ਲੱਦਾ ਕਰਦੇ, ਸਹੀ ਗੱਲ ਹੈ। ਉਦੋਂ ਭਾਈ ਟ੍ਰੇਨ 'ਚ ਹਾਰਨ ਤੇ ਨਹੀਂ ਹੁੰਦਾ, ਉਦੋਂ ਐ ਥੋੜੀ ਮਾਰਦੇ ਸੀ ਤਵੇ ਜੀ ਨੂੰ, ਉਹ ਰੁਕ ਜਾਂਦੀ ਸੀ ਟ੍ਰੇਨ। ਉਹ ਯਾਰ ਤਵਾ ਥੋੜਾ ਬਾਅਦ ਦੀਆਂ ਗੱਲਾਂ ਨੇ। ਅਸੀਂ ਤਾਂ ਕੋਰੀ ਦੁਨੀਆ ਦੀ ਗੱਲ ਕਰ ਰਹੇ ਹਾਂ, ਕੁਝ ਵੀ ਨਹੀਂ। ਟ੍ਰੇਨ ਪਹਿਲੇ ਵੈਸੇ ਫਿਰਦੀ ਹੁੰਦੀ ਸੀ, ਲੈਣਾ ਨਹੀਂ ਸੀ ਹੁੰਦੀ। ਹਾਂ ਜੰਪ ਲਾ ਕੇ ਆਉਂਦੇ। ਆ ਸਪੀਡ ਬ੍ਰੇਕਰ ਵੀ ਹੁੰਦੇ ਸੀ। ਯਾਰ ਉਦੋਂ ਲੋਕੀ ਗੱਲਾਂ ਕਰਦੇ ਹੁੰਦੇ ਸੀ, ਯਾਰ ਆਪਣੇ ਪੈਰਾਂ ਦੀ ਹਵਾ ਚੈੱਕ ਕਰ ਲਈ, ਤੂੰ ਚੱਲਾ ਕਿਤੇ। ਟ੍ਰੇਨ ਵੀ ਬੜੀ ਪੁਰਾਣੀ ਯਾਦ ਆ ਯਾਰ, ਕਾਲੇ ਬੰਬੇ ਛਿੱਕੇ, ਚਿੱਕ ਬੰਬਾ ਹਾਂਜੀ ਬਗੈਰ ਪੈਟਰੋਲ ਤੋਂ ਇੰਜਨ ਨਾਲ ਚੱਲਦੀ ਹੁੰਦੀ ਸੀ, ਹਾਂਜੀ ਕੋਇਲੇ ਨਾਲ। ਮਤਲਬ ਉਹਦੇ ਵਿੱਚ ਉਹ ਨਹੀਂ ਸੀ ਹੁੰਦਾ ਫਿਊਲ, ਕੋਈ ਨਹੀਂ ਸੀ। ਫਿਊਲ ਵੀ ਕੋਈ ਇਲੈਕਟ੍ਰਿਕ ਕੁਝ ਵੀ ਨਹੀਂ, ਸਿਰਫ ਕੋਇਲੇ ਨਾਲ। ਕੋਇਲੇ ਨਾਲ ਕਿੱਦਾਂ ਖਿੱਚਦਾ ਹੋਏਗਾ ਵਜ਼ਨ ਇੰਨਾ? ਕੋਇਲਾ ਸੜਦਾ ਵਾ, ਅੱਛਾ ਫੇਰ ਤੇ ਉਹ ਸੜ ਕੇ ਇੱਕ ਹੀਟ ਬਣਦੀ ਏ, ਗੈਸ ਟਾਈਪ। ਉਹ ਗੈਸ ਜਿਹੜੀ ਅੱਗੇ ਨੂੰ ਧੱਕਦੀ ਉਹ। ਹਾਂਜੀ ਹਾਂਜੀ ਉਸਤਾਦ ਜੀ, ਕੋਲ એનર્ਜੀ ਉਹਨੂੰ ਕਹਿੰਦੇ ਨੇ ਨਾ, ਉਹਦੇ ਨਾਲ ਬਿਜਲੀ ਵੀ ਪੈਦਾ ਹੁੰਦੀ ਹੈ, ਫਿਊਲ ਵੀ। ਤੇ ਉਸਤਾਦ ਜੀ ਐਡੇ ਪੁਰਾਣੇ ਆ, ਉਦੋਂ ਨਹਾਉਂਦੇ ਨਹੀਂ ਸੀ ਹੁੰਦੇ, ਲੋਕਾਂ ਨੂੰ ਪੁੱਟੇ ਟੰਗ ਕੇ ਝਾੜਦੇ ਹੁੰਦੇ ਸੀ। ਯਾਰ ਕੋਲ ਉਹ ਲਾਉਂਦੇ ਨਹੀਂ ਜਿੰਦੇ ਸਿਰ ਝਾੜਦੇ ਹੁੰਦੇ। ਠੀਕ ਹੈ ਨਾ, ਯਾਰ ਕੋਲਾ ਜਿਹੜਾ ਨਾ, ਘੋੜੇ ਨੂੰ ਲੈਮੋਜ਼ੀਨ ਕਹਿੰਦੇ। ਕੋਲਾ ਜਿਹੜਾ ਨਾ, ਕੋਲਾ ਜਿਹੜਾ ਉਹਦੇ ਲਫ਼ਜ਼ੀ ਮਾਇਨੇ ਹੈਗੇ ਨੇ, ਕੋਲ ਆ, ਕੋਇਲਾ ਹੈ ਲਫ਼ਜ਼। ਕੋਲ ਆ, ਇਹ ਲਫ਼ਜ਼ ਪਹਿਲੇ ਕੋਲਾ ਸੀ, ਕੋਲ ਆ। ਅੱਛਾ ਇਹਨੂੰ ਬਾਅਦ ਚੋਂ ਪੜ੍ਹੇ ਲਿਖਿਆ ਨੇ ਮੱਦਾ ਲਾਤਾ, ਕੋਇਲ ਆ। ਪੜ੍ਹੇ ਲਿਖੇ ਯਾਰ ਪੱਥਰ ਲਾਣਾ ਹੀ ਨਹੀਂ ਚਾਹੀਦਾ। ਆ ਸਿੰਧ ਜਿਹਦਾ ਸਿੰਧ ਵਾ, ਪੱਧਰੀ ਜ਼ਮੀਨ ਸੀ, ਇਹਨਾਂ ਆ ਗਿਆ ਝਾੜ ਨਹੀਂ ਮਾਰੀ, ਉਹ ਸਿੰਧ ਨਿਕਲਾ। ਇਹ ਤਾਂ ਹਿਸਾਬ ਸੀ।
ਉਦੋਂ ਭਾਈ ਜੰਗ ਘੇਰਾ ਪਾ ਕੇ ਹੁੰਦੀ ਚਾਰ ਉਧਰ ਨਹੀਂ ਉਦੋਂ ਜੰਗ ਇਦਾਂ ਹੁੰਦੀ ਸੀ ਵੀ ਮਤਲਬ 1000 ਫੌਜੀ ਇੱਧਰ ਬੈਠਾ 1000 ਇੱਧਰ, ਕੱਲੇ ਕੱਲੇ ਆਉਣਾ ਲੜਨਾ, ਜਿਹੜਾ ਹਾਰ ਗਿਆ ਉਹ ਸਾਈਡ ਤੇ ਬੈਠੀ ਜਾਂਦਾ, ਫਿਰ ਜਿਹੜੇ ਜਿੱਤ ਜਾਂਦੇ ਸੀ ਉਹਨਾਂ 'ਚ ਜੰਗ ਹੁੰਦੀ ਸੀ। ਫਿਰ 8-8 ਮਹੀਨੇ ਦਾ ਟੂਰਨਾਮੈਂਟ ਟੈਪ ਜੰਗ ਹੁੰਦੀ ਸੀ। ਡਬਲ ਵਿਕਟ ਜੰਜ ਹੋਣੀ ਜੰਗ ਦਾ ਸੈਮੀ ਫਾਈਨਲ ਚੱਲਣ ਦਿਆ। ਉਸਤਾਦ ਜੀ ਉਹ ਲੱਕੜ ਵਾਲੀ ਬੰਦੂਕ ਦੇਖੀ ਉਸਤਾਦ ਜੀ, ਉਹ ਜਿਹਦੇ ਚ ਲੱਕੜ ਦੀ ਗੋਲੀ ਪੈਂਦੀ ਸੀ, ਇੱਕ ਬੰਦੂਕ ਹੁੰਦੀ ਸੀ ਲੱਕੜ ਦੀ ਗੋਲੀ, ਪਿਸਟਲ ਹੁੰਦਾ ਸੀ। ਓਏ ਉਹ ਪਟਾਕਾ, ਆਹੋ ਉਹ ਪਟਾਕੇ ਵਾਲੀ, ਆਹੋ ਐਂਡੀ ਜੀ, ਆਹੋ ਉਹ ਪਟਾਕਾ, ਉਹਦੇ ਵਿੱਚ ਉਹ ਹੁੰਦੀ ਸੀ ਪਟਾਸ, ਹਾਂਜੀ ਅਗਰ ਉਹ ਲੱਕੜ ਦੀ ਬਣੀ ਹੁੰਦੀ ਸੀ ਉਹਨੂੰ ਫਸਾ ਕੇ ਵਿੱਚ ਟਕ 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 ਟਾਰ ਕਰਕੇ ਉਹ 90% ਨਹੀਂ ਸੀ ਚੱਲਦੀ। ਯਾਰ ਏਦਾਂ ਹੀ ਖੁਸ਼ ਨਾ ਹੋ, ਪਿਸਤੌਲ ਕੱਲ ਦੀਆਂ ਗੱਲਾਂ ਵਾ। ਨਹੀਂ ਉਹ ਪਿਸਤੌਲ ਹੋਰ ਕਹਿ ਰਿਹਾ, ਉਹਦੇ ਪਿੱਛੋਂ ਇੰਜ ਖਿੱਚੀਦਾ ਵੀ ਸੀ ਇੰਜ ਕਰਕੇ। ਹਾਂਜੀ ਉਹ ਲੱਗਾ ਹੁੰਦਾ। ਇਹ ਉਦੋਂ ਏਡੇ ਪੁਰਾਣੇ ਪਿਸਤੌਲ ਏਦਾਂ ਰੱਸੀ 'ਚ ਪਾ ਕੇ ਲੱਕ 'ਚ ਮਾਰਦੇ ਹੁੰਦੇ ਉਦੋਂ ਬਹੁਤ ਪੁਰਾਣੇ ਆ, ਉਦੋਂ ਭਾਈ ਹਾਥੀ ਦਾਬਰੇ ਚੋਂ ਪਾਣੀ ਪੀਂਦਾ ਹੁੰਦਾ, ਸੁੰਡ ਨਸੀ ਹੁੰਦੀ ਦਾਬਰੇ ਦੀ। ਡਾਇਰੈਕਟ ਦਾਬੜੇ ਚ ਬੜੇ ਪੀਂਦੇ, ਕਹਿੰਦਾ ਏਡੇ ਪੁਰਾਣੇ ਨੇ, ਉਹ ਤੋਤੇ ਦੇ ਬੁੱਲ ਹੁੰਦੇ ਸੀ, ਚੋਂ ਨਹੀਂ ਸੀ। ਯਾਰ ਇਹਨਾਂ ਨੇ Amazon ਚ ਲੰਘਦੇ ਇੰਜ ਖਜੂਰ ਖਾ ਕੇ ਗਿਟਕ ਸੁੱਟੀ, ਅੱਜ ਵੇਖ ਲੈ ਕਿੱਥੇ ਜੰਗਲ ਚਲੇ ਗਏ। ਯਾਰ ਹੌਸਲੇ ਨਹੀਂ ਸੀ ਹੁੰਦੇ ਉਦੋਂ, ਐਦਾਂ ਹੀ ਉਦੋਂ ਮਤਲਬ ਕੀੜੇ ਤੇ ਕਾਂ ਕਿਸ਼ਤਾਂ ਦੇ ਮਕਾਨ ਲੈਂਦੇ ਸੀ। ਨਹੀਂ 10-12 ਚਿੜੀਆਂ ਨਾ ਆਪਸ ਨਾਲ ਜੁੜ ਕੇ ਇਕੱਠੀਆਂ ਬਹਿ ਕੇ ਸੌਂਦੀਆਂ ਸੀ, ਤੇ 2-4 ਬਾਰ ਫਿਰ ਅੱਧੀ ਰਾਤ ਉਹ ਪਹਿਰਾ ਦਿੰਦੇ ਸੀ, ਬਾਕੀ ਸਵੇਰੇ ਉੱਠ ਕੇ ਦੂਜੇ ਪਹਿਰਾ ਦਿੰਦੇ ਸੀ, ਇੰਜ ਬਰਿੰਦੇ ਸੌਂਦੇ ਹੁੰਦੇ ਸੀ। ਸਹੀ ਗੱਲ, ਕਿਹੜੀ ਜਿਹੜੀ ਕੋਡ ਕਿਰਲੀ ਹੋਣੀ, ਕੋਡ ਕਿਰਲੀ ਭੌਂਕਦੀ ਹੁੰਦੀ ਸੀ, ਬੜੀ ਪੁਰਾਣੀ ਗੱਲ ਆ। ਬਸ ਪੁਰਾਣਾ ਮੁੱਕ ਗਿਆ, ਪੁਰਾਣਾ 9 ਦਿਨ ਤੇ ਨਵਾਂ 100 ਦਿਨ। ਉਸਤਾਦ ਜੀ ਇਹ ਵੀ ਮਿਸਾਲ ਹੈਗੀ, ਪੁਰਾਣਾ 9 ਦਿਨ ਤੇ ਨਵਾਂ 100 ਦਿਨ, ਨਵਾਂ 100 ਦਿਨ ਤੇ ਪੁਰਾਣਾ 9 ਦਿਨ। ਪੁਰਾਣਾ 100 ਦਿਨ ਤੇ ਨਵਾਂ 9 ਦਿਨ। ਇੱਕ ਹੋਰ ਵੀ ਮਿਸਾਲ ਹੈ, ਮਹਿੰਗਾ ਹੋਵੇ ਇੱਕੋ ਵਾਰ ਤੇ ਸਸਤਾ ਹੋਵੇ ਬਾਰੋ ਬਾਰ। ਇਹ ਤੇ ਬੜੀ ਸਿੰਪਲ ਮਿਸਾਲ ਆ, ਆਈ ਤੇਰੀ ਐਦੀ ਨਹੀਂ ਸਮਝ ਆਈ। ਪੁਰਾਣਾ ਹੋਵੇ 100 ਦਿਨ, ਨਵਾਂ ਹੋਵੇ 9 ਦਿਨ, ਹਨਾ? ਨਹੀਂ ਚੀਜ਼ ਚੱਲਦੀ ਹੈ ਨਾ। ਆਹੋ ਪੁਰਾਣੀ 100 ਦਿਨ ਤੇ ਨਵੀਂ 9 ਦਿਨ, ਨਵੀਂ 9 ਦਿਨ ਤੇ ਪੁਰਾਣੇ 100, ਨਵਾਂ 9 ਦਿਨ ਤੇ ਪੁਰਾਣਾ 100 ਦਿਨ। ਤੇ ਚੀਜ਼ ਜੇ 9 ਦਿਨ ਵਾਲੀ ਦੀ ਮਜ਼ਬੂਤ ਬਣੀ ਹੋਵੇ ਤੇ ਉਹ ਵੀ 100 ਦਿਨ ਚੱਲਣ ਵਾਲੀ ਹੋਵੇ। ਮੈਂ ਕਹਿੰਦਾ 1000 ਦਿਨ ਚੱਲਣ ਵਾਲੀ ਬਣਵਾ ਲਓ ਤੇ ਤੁਸੀਂ ਪੈਸੇ ਖਰਚਣੇ। ਪਹਿਲੇ ਮਜ਼ਬੂਤੀ ਇੰਨੀ ਕਿ ਚੀਜ਼ਾਂ 'ਚ ਬਹੁਤੀ ਹੁੰਦੀ ਸੀ ਨਾ, ਫਿਰ ਉਹ ਢਲ ਕੇ ਅੱਗੇ, ਇਸ ਕਰਕੇ ਮਿਲਾਵਟ ਲੋਹਾ ਨਹੀਂ ਸੀ ਪਤਾ ਕਿਸੇ ਨੂੰ ਕੀ ਹੁੰਦਾ। ਸਹੀ ਗੱਲ, ਉਸਤਾਦ ਜੀ ਨੇ ਇੱਕ ਪਹਾੜ ਤੋਂ ਇੰਜ ਕਰਕੇ ਚਿੱਪਰ ਜੀ ਡਿੱਗੀ ਨਾ, ਵੇਖੇ ਕਿ ਲੋਹਾ। ਸਹੀ ਗੱਲ। ਨਹੀਂ ਮੈਨੂੰ ਵੀ ਨਹੀਂ ਸੀ ਪਤਾ, ਦਾ ਨਾਂ ਕੀ ਨਾਮ ਹੀ ਰੱਖਿਆ ਫਿਰ ਮੈਂ ਉਹਦਾ। ਅੱਛਾ ਜੀ, ਚਿੱਪਰ ਦਾ ਵੀ ਨਹੀਂ ਸੀ ਪਤਾ ਹੁੰਦਾ। ਲੋਕ ਉਸਤਾਦ ਜੀ ਕਿੰਨੇ ਸਾਲ ਤੇ ਡਾਲਫਿਨ ਤੇ ਕਾਠੀ ਪਾ ਕੇ ਫਿਰਦੇ। ਸਹੀ ਗੱਲ ਹੈ ਯਾਰ, ਸਹੀ ਗੱਲ। ਲੋਕ ਸਾਇੰਸਦਾਨ ਕਹਿੰਦੇ ਸੀ ਸੋਟੀ ਅੱਗੇ ਮਕਨਾਤੀਸ ਲਾ ਕੇ ਨਾ ਲੋਹਾ ਲੱਭਦੇ ਸੀ। ਯਾਰ ਇਹਨਾਂ ਨੂੰ 7 ਖੂਨ ਮਾਫ ਆ। ਕਿਉਂ? ਉਹ ਕਹਿੰਦੇ ਯਾਰ ਸਾਰੇ ਕਦੀਮਾਂ ਦੀ ਨਿਸ਼ਾਨੀ। ਬਹੁਤ ਪੁਰਾਣੀ ਆ ਭਾਈ, ਸਦਰ ਦੇ ਆ ਦੇ ਵਿਆਹ ਤੇ 500 ਸਲਾਮੀ ਦੇ ਗਿਆ। ਉਹ ਯਾਰ ਸਦਰ ਤੇ ਕੱਲ ਦੀ ਤੁਸੀਂ ਗੱਲ, ਮੈਨੂੰ ਇਹ ਦੱਸੋ, ਜ਼ਿਆਲ ਹਕ ਸਾਹਿਬ ਕਿਹੜੇ ਸਨ ਚ ਸ਼ਹੀਦ ਹੋਏ ਸੀ? 1984 ਹਾਂ 1984 ਨਹੀਂ ਹੈ 1900 ਮੈਂ ਦੱਸਦਾ ਵਾਂ, 1900 ਮੇਰੀ ਪੈਦਾਇਸ਼ ਤੋਂ 1986 ਜਾਂ ਉਸਤਾਦ ਜੀ 88 90 ਦੇ ਵਿੱਚ 86 88 90 ਹੋਣਾ। 86 ਜਾਂ ਮੈਂ ਆਪਣੇ ਘਰ ਦੇ ਨਾਲ ਕੱਲ ਜਿਹੜਾ ਤੁਹਾਨੂੰ ਮੈਂ ਘਰ ਨਹੀਂ ਦਿਖਾਇਆ 6 ਨੰਬਰ ਵਾਲਾ, ਹਾਂਜੀ ਜਿੱਥੇ ਉਹ ਬਾਜੀ ਨੂੰ ਅਸੀਂ ਮਿਲੇ ਸਾਂ, ਜਿਹੜਾ ਮੈਂ ਗਿਆ ਸਾਡਾ ਘਰ ਸੀ, ਉਸ ਘਰ ਦੇ ਦਰਵਾਜ਼ੇ 'ਚ ਖੜਾ ਸਾਂ ਮੈਂ, ਦਰਵਾਜ਼ੇ 'ਚ ਖੜਾ ਹਾਂ ਤੇ ਨਾਲ ਦੇ ਘਰੋਂ ਸਾਡੀ ਖਾਲਾ ਹੁੰਦੀ ਸੀ, ਉਹਨੇ ਮੱਝ ਰੱਖੀ ਹੁੰਦੀ ਸੀ, ਉਹਨੇ ਬਾਹਰ ਆ ਕੇ ਕਿਹਾ ਸੀ ਕਿ ਸਦਰ ਜ਼ਿਆ ਸ਼ਹੀਦ ਹੋ ਗਿਆ, ਧਮਾਕਾ ਆਇਆ ਜਹਾਜ਼ ਦੇ ਵਿੱਚ। ਸਹੀ ਮੇਰੇ ਹੋਸ਼ ਦੀ ਗੱਲ ਹੈ ਹੈਨਾ? ਹਾਂ ਸਹੀ, ਮੈਂ ਬੈਠਾ ਹੋਇਆ ਸੀਗਾ, ਉਹਨੂੰ ਇੱਕ ਕਰੈਕਟਰ ਨੇ ਆ ਕੇ ਕਹਿੰਦੇ ਭਾਈ ਜ਼ਿਆ ਯਾਨੀ ਕਿ ਇੰਤਕਾਲ ਕਰ ਗਏ, ਉਹ ਸਦਰ ਜ਼ਿਆ ਕਹਿੰਦੇ ਇੰਤਕਾਲ ਕਰ ਭੱਟੋ ਕਿਹੜੇ ਸੰਨ ਦੀ ਗੱਲ ਹੈ? ਭੱਟੋ ਉਸਤਾਦ ਜੀ 84 ਦੀ ਇਹ ਇਹਨਾਂ ਤੋਂ ਵੀ ਪੁਰਾਣੀ ਹੈ ਭੱਟੋ ਸਾਹਿਬ। ਇਹਨਾਂ ਤੋਂ ਪੁਰਾਣੀ ਹੈ। ਹਾਂਜੀ 84 ਉਹ ਉਹਨਾਂ ਦਾ ਦੌਰ ਖਤਮ ਹੋਇਆ ਸੀ ਤੇ ਉਹਨਾਂ ਨੂੰ ਫਾਂਸੀ ਹੋ ਗਈ। ਭੱਟੋ ਸਾਹਿਬ ਮੇਰੇ ਖਿਆਲ 84 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਜਾਂ 84 ਚ? ਹਾਂਜੀ ਨਹੀਂ ਪਹਿਲੇ ਹੋਣੀ ਹੈ। ਨਹੀਂ ਉਸਤਾਦ ਜੀ ਐਸੇ ਦੀ ਪਤਾ ਮੈਨੂੰ। ਯਾਰ ਜਦੋਂ ਰਫੀ ਸਾਹਿਬ ਫੌਤ ਹੋਏ ਉਦੋਂ ਮੈਂ ਤੇ ਰਫੀ ਸਾਹਿਬ ਸੇਮ ਟਾਈਮ ਦੁਨੀਆ 'ਚ ਹੈ ਸੀ। ਅੱਛਾ ਜੀ, ਹੈ ਉਹ ਫੌਤ ਹੋ ਗਏ, ਉਹ ਤਾਂ 84 ਚ ਫੌਤ ਹੋਏ ਨੇ ਨਾ ਉਸਤਾਦ ਜੀ, ਕਿ 80 ਚ? 80 ਚ? ਕਰੋੜਾਂ ਦੁਨੀਆ ਉਦੋਂ ਹੋਣੀ ਤਾਂ ਨਹੀਂ ਫਿਰ ਤੁਸੀਂ ਮੈਂ ਨਹੀਂ ਕਿ ਉਹ ਕਹਿ ਰਹੇ ਸੀ ਕਿ ਤੁਸੀਂ ਤਾਂ ਨਹੀਂ ਸੀ ਹੈਗੇ। ਹਾਂਜੀ ਅਸੀਂ ਉਦੋਂ ਨਹੀਂ ਸੀ, ਉਹਨਾਂ ਤੋਂ ਬਾਅਦ ਭੱਟੋ ਸਾਹਿਬ ਦਾ ਦੌਰ ਫਿਰ ਤੁਸੀਂ ਵੇਖਿਆ ਉਸਤਾਦ ਜੀ? ਨਹੀਂ ਉਹ ਯਾਰ ਇਹ ਹੈ ਇੱਕ ਮਿੰਟ
ਕੁੱਟ ਸਾਹਿਬ ਦਾ ਦੌਰ ਨਹੀਂ ਵੇਖਿਆ ਤੁਸੀਂ? ਉਹ ਵੇਖਿਆ। ਓਏ ਕਿਤੇ ਗਏ ਸੀ ਮਤਲਬ ਇਹ ਹੈ ਕਿ ਮੈਂ ਪੈਦਾ ਹੋਇਆ ਨਾ, ਹਾਂ ਪੈਦਾ ਹੋਇਆ ਮੈਂ ਉਦੋਂ, ਮੈਂ ਯਾਨੀ ਮੈਂ ਤੇ ਰਫੀ ਸਾਹਿਬ ਇਸ ਦੁਨੀਆ 'ਚ ਇਕੱਠੇ ਹੈਗੇ ਸੀ, ਹੈ ਸੀ, ਭਾਵੇਂ 6 ਮਹੀਨੇ ਰਹੇ, ਸਾਲ ਰਹੇ। ਯਾਨੀ ਕਿ ਉਹ ਜੋ ਹੁਣ ਇਹਦਾ ਮਤਲਬ ਇਹ ਨਹੀਂ ਵੀ ਜਦੋਂ ਸੀ। ਮੈਂ ਤੇ ਰਫੀ ਸਾਹਿਬ, ਮਤਲਬ ਅਸੀਂ 40 ਸਾਲ ਮੈਂ ਰਿਹਾ ਰਫੀ ਸਾਹਿਬ ਦੇ ਨਾਲ। ਯਾਨੀ ਇਹਨਾਂ ਦੀ ਉਮਰ, ਯਾਰ। ਜੇ ਰਫੀ ਸਾਹਿਬ ਦੀ ਉਮਰ 40-45 ਸਾਲ ਸੀ, ਕਿ ਤੁਹਾਡੀ ਵੀ ਯਾਨੀ ਸਾਲ ਯਾਰ ਡੇਢ, ਦੋ, ਦੇਖੋ ਤਿੰਨ ਨਾ, ਸਾਲ। ਸਿੱਧੀ ਗੱਲ ਆ ਕਿ ਇੰਜ ਕਰਕੇ ਮੈਂ ਆਇਆ ਵਾਂ ਤੇ ਅੱਲਾ ਨੇ ਰਫੀ ਸਾਹਿਬ ਨੂੰ ਚੁੱਕ ਲਿਆ, ਨਿਮਲ ਬਦਲ ਪਾ ਕੇ ਤੇ ਅੱਲਾ ਨੇ। ਹਾਂ ਸਹੀ ਗੱਲ ਹੈ, ਸਹੀ। ਉਸਤਾਦ ਜੀ ਪਤਾ ਕੀ ਗੱਲ, ਦੋ ਆਪੇ ਹੀ ਕਸਮ ਵਾਲੀ ਗੱਲ ਹੈ ਜੀ, ਹੁਣ ਕੋਈ ਫਿਰ ਰਵੀ ਸਾਹਿਬ ਵਾਪਸ ਆਉਣਗੇ ਤੇ ਜਾ 1900 ਵਿੱਚ ਇਹ ਪਤਾ ਕੀ, ਆਪਣੀਆਂ ਗਲਤ ਕਾਰੀਆਂ ਦੀ ਵਜ੍ਹਾ ਤੋਂ ਮੈਂ ਉਸਤਾਦ ਜੀ ਮਾਫੀ ਉਸਤਾਦ ਦੇ ਜੀ। ਦਿਓ, ਤੁਸੀਂ ਬਹੁਤ ਪੁਰਾਣੇ ਕਬੂਤਰ ਮੇਂਗਣਾ ਕਰ ਦੋ। ਜਦੋਂ ਤੇ ਤੁਸੀਂ ਦੁਨੀਆ ਬਣੀ ਸੀ ਤੇ ਇਹਨਾਂ ਨੂੰ ਚਿੱਟੇ ਆਏ ਤਾਂ ਉਦੋਂ ਭਾਈ ਐਡੇ ਪੁਰਾਣੇ ਤੇ ਰਵੀ ਸਾਹਿਬ ਕਿਤੇ ਉਦੋਂ ਮੱਛਰ ਗੁੰਗਾ ਹੁੰਦਾ ਸੀ, ਆਵਾਜ਼ ਇਹਦੀ ਬਾਹਰ ਚੋਂ ਨਿਕਲੀ। ਆਹੋ ਉਦੋਂ ਜਿੰਨੇ ਮਸਤ ਸਨ ਕੇਸ ਲੜਦੇ ਹੁੰਦੇ ਸੀ। ਫਾਂਸੀ ਬਕਵਾਸ ਯਾਰ ਇਹ ਤੁਸੀਂ ਵੀ ਤਾਂ ਨਾ ਵੇਖੋ, ਏਡੀ ਪੁਰਾਣੀ ਹਸਤੀ ਹੋ ਕੇ ਰਫੀ ਸਾਹਿਬ ਕੱਲ ਦੀਆਂ ਗੱਲਾਂ ਯਾਰ। ਉਸਤਾਦ ਜੀ ਰਫੀ ਸਾਹਿਬ ਈਵਨ ਤੁਸੀਂ ਲਾ ਲਓ ਉਹਨਾਂ ਦੀ ਜਵਾਨੀ ਹੋਣੀ ਜਦੋਂ ਦੇ ਤੁਸੀਂ ਜੇ। ਯਾਰ ਜਦੋਂ ਰਫੀ ਸਾਹਿਬ ਦਾ ਦੁਨੀਆ ਕੇ ਰਖਵਾਲੇ ਰਿਕਾਰਡ ਹੋ ਰਿਹਾ ਸੀ ਨਾ, ਹਾਂਜੀ ਮੈਂ ਜਾ ਕੇ ਨੁਸ਼ਾਦ ਸਾਹਿਬ ਨੂੰ ਕਿਹਾ ਸੀ ਕਿ ਭਾਜੀ ਹੋਲੀ ਗਾਓ, ਮੇਰੇ ਅਸੀਂ ਨਾਲ ਦੇ ਘਰ ਸੁੱਤੇ, ਤੁਹਾਡੀ ਮਿਹਰਬਾਨੀ ਬਾਤ ਨਾ ਹੋਵੇ ਤਾਂ ਇੰਜ ਕਰਨਾ, ਠੀਕ ਹੈ। ਉਹ ਭਾਈ ਮਾਫੀ ਦੇ ਦਿਓ, ਇਹ ਅੱਜ ਦੇ ਨਹੀਂ ਹੈਗੇ। ਰਫੀ ਸਾਹਿਬ ਕੱਲ ਦੀਆਂ ਗੱਲਾਂ। ਬਹਾਦਰ ਸ਼ਾਹ ਜ਼ਫਰ ਸਾਹਿਬ ਦਾ ਜਿਹੜਾ ਦੌਰ ਨਹੀਂ ਹੈਗਾ, ਆਹੋ ਆਹੋ ਉਦੋਂ ਗਾਲਬ ਸਾਹਿਬ ਜਦੋਂ ਗਲੀਆਂ 'ਚ ਫਿਰਦੇ ਹੁੰਦੇ ਸੀ, ਜੀ ਜੀ, ਇਹ ਬਾਹਰ ਰੇੜੀ ਲਾ ਕੇ ਫਿਰਦਾ ਸੀ। ਇਹਨਾਂ ਨੂੰ ਗਾਲਬ ਸਾਹਿਬ ਤਾਇਆ ਜੀ ਕਹਿੰਦੇ ਸੀ। ਤੁਸੀਂ ਆਪੇ ਹਿਸਾਬ ਲਾ ਲਓ। ਓ ਯਾਰ ਇਹ ਤਾਂ ਕੱਲ ਦੀਆਂ ਗੱਲਾਂ ਫਰੀਦ। ਆਹੋ ਉਦੋਂ ਲੋਕੀ ਕੇਲਾ ਨਰਮ ਕਰਕੇ ਚੂਪਦੇ ਹੁੰਦੇ ਸੀ। ਕੱਲ ਦੀਆਂ ਗੱਲਾਂ। ਟੀਪੂ ਸੁਲਤਾਨ ਨੂੰ ਸਭ ਤੋਂ ਪਹਿਲੇ ਤਲਵਾਰ ਉਸਤਾਦ ਨੇ ਲਾ ਕੇ ਦਿੱਤੀ ਸੀ। ਯਾਰ ਹਾਂ, ਤੇ ਮਿਸਰ ਨਵਾਂ ਨਵਾਂ ਬਣਿਆ ਸੀ ਤੇ ਉੱਥੇ ਰੰਗ ਬਰੰਗੇ ਚੂਚੇ ਵੇਚਦੇ ਸੀ। ਇਹਨਾਂ ਰਫੀ ਸਾਹਿਬ ਦੇ ਨਾਲ ਰਲ ਗਿਆ ਵੀ ਮੈਂ ਰਫੀ ਸਾਹਿਬ ਤੇ ਕੱਲ ਦੀਆਂ ਗੱਲਾਂ ਨੇ ਯਾਰ। ਸਹੀ ਗੱਲ। ਉਸਤਾਦ ਜੀ ਦੀ ਉਮਰ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤੰਦਰੁਸਤ ਬੰਬਾਲ ਕਰ ਰੇਟ 104 52 53 ਯਾਨੀ ਇਹ ਰਾਉਂਡ ਅਬਾਊਟ ਚੱਲ ਰਹੀ ਹੈ। ਸਨ 52-53 ਚ ਪੈਦਾ ਹੋਏ। ਹਾਂਜੀ ਨਹੀਂ 52 53 ਸਾਲ ਹੋ ਗਈ ਹੈ। ਏਜ ਹਾਂ ਸਾਡੀ ਇੰਨੀ ਹੈ। 87 ਚ ਕਿਸ਼ੋਰ ਸਾਹਿਬ ਬਹੁਤ ਹੈ। ਓਏ ਓਏ, ਤੁਸੀਂ ਇਹ ਕਿਹੜੀ ਗੱਲ ਕਰਨ ਦੇ? ਕਿਸ਼ੋਰ ਸਾਹਿਬ ਦੀ ਕੱਲ ਦੀਆਂ ਗੱਲਾਂ ਨਹੀਂ ਯਾਰ। ਸਾਜੀ ਤੁਸੀਂ ਸਾਨੂੰ ਇਹ ਦੱਸੋ ਕਿ ਹਿਟਲਰ ਕਦੋਂ ਫੌਤ ਹੋਇਆ? ਯਾਰ ਸਹੀ ਹਿਟਲਰ ਵਾਕਈ ਬੜਾ ਜ਼ਾਲਮ ਸੀ ਕਹਿੰਦੇ। ਯਾਰ ਸਾਈ ਉਹਨੇ ਟੀਮ ਕਹਿੰਦੇ ਮਾਰਤੀ ਸੀ ਹਿਟਲਰ ਨੇ, ਪੂਰੇ 11 ਪਲੇਅਰ ਮਾਰਤੇ ਸੀ। ਆਹੋ ਪਤਾ ਨਹੀਂ, ਮੈਂ ਸੁਣਿਆ ਹੀ ਆ ਭਰਾਵਾ ਗੱਲ। ਸੁਣਿਆ ਨਹੀਂ ਸਾਈ ਵੀ ਵੇਖਿਆ ਵੀ ਹੋਣਾ ਸੀ ਕਹਿੰਦੇ ਨਹੀਂ, ਕਦੇ ਟੈਸਟ ਮੈਚ ਵੇਖਣ ਗਿਆ ਸੀ, ਆਹੋ 5 ਦਿਨ ਬੈਠਾ ਰਿਹਾ ਟੈਸਟ ਮੈਚ, 5 ਦਿਨ ਵੇਖਦਾ ਰਿਹਾ। 5 ਦਿਨ ਬਾਅਦ ਉਹਨੇ ਕਿਹਾ ਕੀ ਬਣਿਆ? ਉਹਨੇ ਕਿਹਾ ਜੀ ਮੈਚ ਬਰਾਬਰ ਹੋ ਗਿਆ। ਉਹਨੇ ਕਿਹਾ ਮੈਂ 5 ਦਿਨ ਮੇਰੀ ਜ਼ਿੰਦਗੀ ਦੇ ਜ਼ਾਇਆ ਦਾ ਅੱਗੋਂ ਬਰਾਬਰ। ਗੋਲੀ ਨਹੀਂ ਉਹਨੇ ਮਾਰੀ ਹੋਣੀ, ਵੈਸੇ ਉਹਨੇ ਕਿਹਾ ਹੋਣਾ ਆਏਗਾ ਅੱਜ ਤੋਂ ਬਾਅਦ ਟੀਮ ਨਹੀਂ ਬਣੀ। ਜਰਮਨ ਸੀ ਨਾ, ਸਾਜੀ ਉਹ ਮਾਰਨ ਨਾਲੋਂ ਬੜਾ ਮਸ਼ਹੂਰ ਜਰਮਨੀ ਦਾ ਸੀ। ਉਹ ਨਹੀਂ ਹਾਂ, ਉਹ ਜਰਮਨੀ ਦੀ ਖਰਾਬ ਟੀਮ ਨਹੀਂ ਹੈਗੀ ਅੱਜ ਤੱਕ, ਨਹੀਂ ਕ੍ਰਿਕਟ ਦੀ ਟੀਮ ਹੈਗੀ। ਕ੍ਰਿਕਟ ਦੀ ਟੀਮ ਨੂੰ ਉਹਨਾਂ ਨੇ ਮਾਰਤੇ ਸੀ ਉਸਤਾਦ ਉਹ ਨਹੀਂ ਇਹ ਗੱਲਾਂ ਹੀ ਬਣੀਆਂ। ਮੈਨੇ ਸ਼ਰਤ ਲਾ ਸਾਜੀ ਲਓ। ਉਹਦੇ ਬਾਰੇ ਚ ਸੁਣਿਆ ਵਾ ਕਿ ਉਹ ਬੰਦਿਆਂ ਦੀ ਖਾਦ ਫਸਲਾਂ ਚ ਪਾਉਂਦਾ ਸੀ, ਇੰਨਾ ਵਾਡੂ ਟਾਕੂ ਸੀ ਉਹ। ਸਹੀ ਗੱਲ। ਉਹ ਨਹੀਂ ਉਹ ਨਹੀਂ ਉਹ ਕਲੈਸ਼ ਉਹਨੇ ਉਹਨਾਂ ਦੀ ਫੇਲ ਲਾਈ ਸੀਗੀ ਤੇ ਉਹਨੇ ਉਹਦੇ ਚ ਬਲੱਡ ਸਿੱਟਦਾ ਹੁੰਦਾ ਸੀਗਾ ਬੰਦਿਆਂ ਦਾ। ਉਹ ਯਾਰ ਇਹ ਬਹੁਤ ਉਹ ਯਾਰ ਇਹ ਗੱਲਾਂ ਹਰ ਜਿਹੜਾ ਵੀ ਦੁਨੀਆ ਦੇ ਕੋਈ ਮਸ਼ਹੂਰ ਬੰਦਾ ਗਿਆ ਨਾ, ਹਾਂ ਇਹ ਬਾਅਦ ਚ ਬਹੁਤ ਕੁਝ ਬਣੀਆਂ ਗੱਲਾਂ, ਹਾਂਜੀ। ਹਰ ਬੰਦੇ ਦੇ ਮੁਤਲਕ ਬਣੀਆਂ। ਹੁਣ ਹਲਾਕੂ ਖਾਨ ਦੇ ਬਾਰੇ ਚ ਖੋਪੜੀਆਂ ਦਾ ਮਨਾਰ ਵਾਲੀ ਗੱਲ, ਹਾਂ ਮੇਰੇ ਹਿਸਾਬ ਨਾਲ ਚਲੋ ਜੇ ਉਹਨੇ ਮਨਾਰ ਕਿਉਂ ਲਾਉਣਾ ਯਾਰ, ਉਹਨੇ ਖੋਪੜੀਆਂ ਦੇ ਲਾ ਵੀ ਲਿਆ ਹੋਵੇ ਤੇ ਯਾਰ ਇੱਕ ਨਹੀਂ ਯਾਰ ਇਸ ਤਰ੍ਹਾਂ ਨਾ ਕਿ ਜੰਗ ਦੇ ਵਿੱਚ ਤਲਵਾਰਾਂ ਨਾਲ ਜੰਗ ਹੁੰਦੀ ਸੀ ਨਾ, ਧੌਣ ਲਾਤੀ। ਹਾਂਜੀ ਉਹ ਜੰਗ ਚ ਕਿਤੇ 200 400 500 700 ਧੌਣਾਂ ਲੱਥੀਆਂ ਹੋਣਗੀਆਂ, ਉਹਨਾਂ ਨੇ ਇਕੱਠੀਆਂ ਕਰਤੀਆਂ ਹੋਣਗੀਆਂ ਵੀ ਯਾਰ ਇਕੱਠੀਆਂ ਕਰ। ਐਸੀ ਗੱਲ ਬੰਦਾ ਕਹਿ ਰਿਹਾ ਯਾਰ ਆ ਧੌਣਾ ਦਾ ਟਰੱਕ ਲੋਈ। ਆਹੋ ਤੇ ਉਹ ਇੱਕ ਮਨਾਰ ਅੱਗੋਂ ਨਾਮ ਦੇ ਦਿੱਤਾ ਵੀ ਉਹਨੇ ਮਨਾਰ ਆਹੋ। ਬਣਾ ਦਿੱਤਾ ਸੀ ਉਹਦਾ। ਹਾਂ ਢੇਰੀ ਲਾਤੀ ਹੋਏਗੀ। ਢੇਰੀ ਲਾਈ ਲਾਤੀ ਹੋਣੀ ਹੋਣੀ। ਉਹ ਮਨਾਰ ਬਣ ਗਿਆ। ਉਦੋਂ ਭਾਈ ਉਦੋਂ ਉਹਨੇ ਕਿਹਾ ਯਾਰ ਗਲੀਆਂ ਧੌਣਾ ਸੈੱਟ ਤੇ ਕਰ। ਇਹ ਕੈਸੀ ਗੱਲ ਉਦੋਂ ਗਰਮ ਬਾਰਿਸ਼ ਹੁੰਦੀ ਸੀ, ਹੈ? ਐਡੇ ਪੁਰਾਣੇ ਆ। ਗਰਮ ਬਾਰਿਸ਼ ਹੁੰਦੀ ਸੀ, ਬੰਦਾ ਹੱਥ ਨਹੀਂ ਸੀ ਲੱਗਦਾ। ਲੇਕਿਨ ਉਸਤਾਦ ਹਿਟਲਰ ਦਾ ਯਾਰ ਕੱਚੀ ਸੂਜੀ ਖਾ ਕੇ ਉਤੋਂ ਚੀਨੀ ਖਾ ਕੇ ਸਾਰੇ ਕਹਿੰਦੇ ਹੁੰਦੇ ਹਲਵਾ ਖਾ ਕੇ ਓ ਯਾਰ ਫਰੀਦ ਇਹ ਤਾਂ ਕੱਲ ਦੀਆਂ ਗੱਲਾਂ ਵਾ। ਉਦੋਂ ਜਿੰਨ ਤੇ ਬੰਦੇ ਇਕੱਠੇ ਫਿਰਦੇ ਹੁੰਦੇ ਸੀ। ਉਦੋਂ ਗੈਪ ਨਹੀਂ ਸੀ ਹੁੰਦੇ। ਆਹ ਇਹ ਬਾਅਦ ਦੇ ਵਿੱਚ ਹੋਇਆ ਵਾ ਟ੍ਰਾਂਸਪੈਰੈਂਟ। ਉਦੋਂ ਯਾਰ ਫੁੱਟਿਆ ਦੁੱਧ ਵੀ ਲੋਕੀ ਪੀ ਵੀ ਜਾਂਦੇ ਉਦੋਂ ਭਾਈ ਜਦੋਂ ਤੇ ਇਹ ਨੇ। ਐਡਾ ਗਲਾ ਪੈਂਦਾ ਸੀ ਬਾਰਿਸ਼ ਚ ਜਦੋਂ। ਯਾਰ ਆ ਜੂਆਂ ਨਹੀਂ ਜੂਆਂ, ਇਹਨਾਂ ਨੂੰ ਕੋਈ ਜਗ੍ਹਾ ਨਹੀਂ ਸੀ ਰਹਿਣ ਨੂੰ ਲੱਭਦੀ ਹੁੰਦੀ। ਉਸਤਾਦ ਜੀ ਨੇ ਕਿਹਾ ਸਿਰਾਂ ਚ ਰਹਿ ਲੋ ਚਲੋ। ਆਹੋ ਇਹ ਵੈਸੇ ਫਿਰਦੀਆਂ ਰਹਿੰਦੀਆਂ ਸੀ। ਯਾਰ ਗਿੱਟਿਆਂ ਦੀ ਮੈਲ ਸਿਗਰਟ ਚ ਭਰ ਕੇ ਪੀਂਦੇ ਸੀ ਲੋਕੀ। ਚਰਸ ਨਹੀਂ ਸੀ ਹੁੰਦੀ ਉਦੋਂ ਯਾਰ। ਇਹ ਗੱਲ ਦੀਆਂ ਗੱਲਾਂ ਨੇ ਕਸਮ। ਸਹੀ ਗੱਲ ਹੈ। ਉਸਤਾਦ ਜੀ ਉਮਰ ਅੱਛੀ ਗੱਲ ਆ। ਪੈਂਟ ਮੂੰਹ ਤੇ ਪਾ ਕੇ ਜ਼ਿਪ ਕਰ ਦਿੰਦੀ ਇਹਦੀ ਕਰਕੇ। ਹਾਂਜੀ ਉਸਤਾਦ ਜੀ ਬੋਲ।
ਮੂੰਹ ਤੇ ਬੈਲਟ ਪਾ ਕੇ ਸਿਰਫ ਬੰਦ ਕਰ ਇਹਦੇ ਲੈ ਬੈਲਟ ਇੰਜ ਕਰਕੇ ਲਾ ਇੱਥੋਂ ਬੈਲਟ ਬੰਦ ਹੁੰਦੇ ਨਾ। ਉਹ ਬੈਲਟ ਤੇ ਹੁੰਦਾ ਹੀ ਨਹੀਂ ਸੀ, ਬੰਦਾ ਹੀ ਫੜ ਕੇ ਰੱਖਦਾ ਸੀ ਪਿੱਛੋਂ ਉਹ ਬੈਲਟ ਸੀ। ਉਦੋਂ ਭਾਈ ਧੋਤੀ ਦੀ ਬੁੱਕਲ ਮਾਰਦੇ। ਧੋਤੀ ਦੀ ਬੁੱਕ ਉਦੋਂ ਫਰੀਦ ਬਾਦਸ਼ਾਹ ਸ਼ਿਮਲੇ ਵਾਲੀਆਂ ਸ਼ਲਵਾਰਾਂ ਹੁੰਦੀਆਂ ਸੀ। ਵਿਆਹ ਵੀ ਨਹੀਂ ਹੁੰਦੇ ਉਦੋਂ। ਸਹੀ ਗੱਲ ਹੈ, ਬਿਲਕੁਲ ਇੰਜੀ ਹੈ। ਚੁੜੇਲਾਂ ਕੋ ਬੱਚੇ ਟਿਊਸ਼ਨ ਪੜ੍ਹਦੇ ਸੀ। ਇਹ ਅਸਲ ਦੇ ਵਿੱਚ ਉਮਰ ਦਾ ਅੱਛਾ ਵਾ ਜ਼ਿਆਦਾ ਹੋਣਾ ਵੀ ਅੱਛੀ ਗੱਲ ਹੈ। ਇਹ ਤੇ ਯਾਰ ਹਲੇ ਦੁਨੀਆ ਦੇ ਨੰਬਰ ਹੀ ਚੱਲਦੇ ਸੀ ਜਦੋਂ ਆ ਗਏ। ਦੁਨੀਆ ਦੇ ਨੰਬਰ ਚੱਲਣ ਡੇ ਸੀ। ਲੇਕਿਨ ਸਹੀ ਹਿਟਲਰ ਦਾ ਦੌਰ ਕਿਆ ਬਾਤ ਸੀ, ਮੁਹੱਬਤ ਦੇ ਖਿਲਾਫ ਸੀ। ਕਹਿੰਦਾ ਮੁਹੱਬਤ ਸ਼ਾਇਰ ਪੈਦਾ ਕਰਤੀ ਹੈ, ਆਹਾ ਠੀਕ ਹੈ ਨਾ। ਬਾਕੀ ਕਹਿੰਦੇ ਜਿਹੜੀ ਅਰੇਂਜ ਮੈਰਿਜ ਹੁੰਦੀ ਉਹ ਜੰਗਜੂ ਹੁੰਦੇ ਨੇ ਬੱਚੇ। ਹਕੀਕਤ ਗੱਲ ਆ। ਮੁਹੱਬਤ ਵਾਲੀ ਸ਼ਾਦੀ ਨਾਲ ਨਰਮ ਮਜ਼ਾਜ ਲੋਕ ਪੈਦਾ ਹੁੰਦੇ ਹੋ। ਹਾਂ ਆਹੋ, ਜਿਹੜੀ ਮੁਹੱਬਤ ਲਵ ਮੈਰਿਜ ਹੈ ਨਾ, ਉਹਦੇ ਬੱਚੇ ਹਮੇਸ਼ਾ ਸ਼ਾਇਰ ਹੋਣਗੇ, ਠੀਕ ਹੈ। ਸ਼ਾਇਰ ਹੋ ਗਏ ਆ, ਭੂੰਡ ਹੋ ਗਏ, ਠੀਕ ਹੈ। ਨਹੀਂ ਇਹ ਜ਼ਰੂਰੀ ਉਸਤਾਦ ਜੀ ਜ਼ਰੂਰੀ ਹੈ। ਹਿਟਲਰ ਦੀ ਮਿਸਾਲ ਹੈ, ਉਹ ਯਾਰ, ਹਿਟਲਰ ਨੂੰ ਗਲਤ ਹਿਟਲਰ ਕਹਿੰਦੇ, ਕੀ ਹਿਟਲਰ ਨੂੰ ਗਲਤ ਕਹਿੰਦੇ ਉਹਦੇ ਭਾਈ ਪੈਰਾਂ ਦੀ ਖਾ ਕਰਕੇ ਵੀ ਨਹੀਂ। ਹਿਟਲਰ ਨੂੰ ਗਲਤ ਕਹਿੰਦੇ ਆ। ਉਸਤਾਦ ਜੀ ਉਹਦੀ ਕੌਮ ਅੱਜ ਵੀ ਉਹਦੀਆਂ ਤਾਰੀਫਾਂ ਕਰਦੀ ਜੇ। ਉਹਦਾ ਮੁਜੱਸਮਾ ਬਣਾਇਆ ਹੋਇਆ ਜੇ 1245 ਦਾ, ਠੀਕ ਹੈ। ਕਿਹੜਾ ਉਹਦੇ ਅਲਫਾ ਟਾਵਰ ਵਾਲੇ ਜਿਨ੍ਹਾਂ ਨੇ ਅਲਫਾ ਟਾਵਰ ਬਣਾਇਆ ਨਾ, ਅਲਫਾ ਟਾਵਰ ਦੁਨੀਆ ਦੀ ਸਭ ਤੋਂ ਮਹਿੰਗੀ ਤਰੀਨ ਸਟੀਲ ਦੀ ਕੰਪਨੀ ਆ, ਠੀਕ ਹੈ। ਵਜ਼ੀਰਾਬਾਦ ਦੀ ਹੈ ਨਾ। ਨਹੀਂ ਅਲਫਾ ਟਾਵਰ ਜਿਹੜੀ ਹੈ ਕੰਪਨੀ, ਅੱਛਾ ਗਲਤ ਕਹਿ ਰਹੇ ਤੇ ਸਟਾਈਲ ਸੀ। ਅਲਫਾ ਟਾਵਰ, ਆਈਫਲ ਟਾਵਰ। ਐਫਲ ਹਾਂ ਜੀ। ਉਸਤਾਦ ਜੀ ਉਹ ਜਿਹੜਾ ਪੈਰਿਸ ਦੇ ਵਿੱਚ ਟਾਵਰ ਬਣਾਇਆ ਇਹਨਾਂ ਨੇ, ਉਹ ਠੇਕੇ ਤੇ ਸੀਗਾ। ਉਹ ਵੀ ਬਣਾਇਆ। ਉਸ ਤੋਂ ਬਾਅਦ ਇਹਨਾਂ ਨੇ ਆ ਜਿਹੜਾ ਮੁਜੱਸਮਾ ਬਣਾਇਆ ਉਹਨਾਂ ਦਾ, ਹਿਟਲਰ ਸਾਹਿਬ ਦਾ ਮੁਜੱਸਮਾ ਬਣਾਇਆ, ਉਹ ਵੀ ਉਹਨਾਂ ਨੇ ਠੇਕੇ ਤੇ ਬਣਾਇਆ ਸੀ, ਠੀਕ ਹੈ। ਉਸ ਤੋਂ ਬਾਅਦ ਆ ਜਿਹੜਾ ਯਾਰ ਬੁਰਜ ਬਸ ਖਲੀਫਾ, ਕਰ ਦਿਓ ਖੁਦਾ ਦਾ ਨਾਂ ਯਾਰ, ਮੈਨੂੰ ਲੱਗਦਾ ਉਹ ਵੀ ਸਾਰੇ ਲੰਮੇ ਪੈ ਗਏ ਹੋਣੇ। ਕੌਣ ਲੰਮੇ ਪੈ ਗਏ ਨੇ? ਉਹ ਜਿਹੜੇ ਵਿਚਾਰੇ ਤੁਸੀਂ ਕਿਉਂ ਉਸਤਾਦ ਜੀ ਨਹਾ ਕੇ ਯਾਰ ਆਇਆ ਕਰੋ। ਤੁਸੀਂ ਨੈਸ਼ੀ ਗੱਲਾਂ ਸਾਰੀ ਗੱਲਾਂ ਲੈ, ਫੇਕ ਗੱਲਾਂ ਸਾਰੀਆਂ ਕਿਹੜੀਆਂ ਫੇਕ ਗੱਲਾਂ? ਮੈਂ ਜਰਮਨ ਗਾਣੇ ਮੈਂ ਸਾਬਤ ਕਰ ਦਿੰਦਾ, ਜਿਹੜਾ ਬੁਰਜ ਖਲੀਫਾ ਦਾ ਉੱਪਰਲਾ ਟਾਪਰ ਹੈਗਾ ਵਾ, ਸੂਆ ਜਿਹੜਾ ਵਾ, ਲਾਟੂ, ਠੀਕ ਆ, ਉਹ ਪਾਕਿਸਤਾਨ ਦਾ ਇੱਕ ਪਠਾਨ ਆ, ਉਹਨੇ ਲਾਇਆ ਜੀ। ਅੱਛਾ ਜੀ। ਹਾਂਜੀ ਹਾਂਜੀ, ਸ਼ਮਰੇਜ਼ ਖਾਨ। ਹਾਂ, ਕਿੰਨੇ? ਸ਼ਮਰੇਜ਼ ਖਾਨ। ਸ਼ਮਰੇਜ਼ ਦੀ ਹਾਂ, ਪਤਾ ਨਹੀਂ ਉਹਨਾਂ ਦਾ ਕੀ ਨਾਮ ਸ਼ਮਰੇਜ਼ ਹੀ ਹੈ, ਹੈ ਮੇਰਾ ਖਿਆਲ। ਲੇਕਿਨ ਉਹ ਇੰਨਾ ਬਹਾਦਰੀ ਦਾ ਕੰਮ ਉਹਨਾਂ ਨੇ ਕਿਹਾ ਜੀ, ਯਾਰ ਏਡਾ ਉੱਤੇ ਚੜ ਕੇ ਕਿਹਨੇ ਲਾਣਾ, ਹਾਂਜੀ ਹਾਂਜੀ ਤੇ ਫਰੀਦ ਸਾਹਿਬ ਕ੍ਰੇਨ ਉੱਤੇ ਲੈ ਕੇ ਜਾਣੀ। ਹਾਂ ਇਹ ਪਾਕਿਸਤਾਨੀ ਦਾ ਕਿਸੇ ਦਾ ਕੰਮ। ਸਿਰਫ ਪਾਕਿਸਤਾਨੀ, ਉਹ ਵੀ ਪਠਾਨ ਦਾ। ਬੜੇ ਦਲੇਰ ਟੌਮ ਕਰੂਜ਼ ਨੇ ਫਿਲਮ ਨਹੀਂ ਕੀਤੀ ਹੈਗੀ ਜਿਹੜੀ ਉਹ ਮਿਸ਼ਨ ਇੰਪੋਸੀਬਲ, ਉਹਦੇ ਚ ਕਿੰਨੇ ਬੈਡ ਲਾ ਕੇ ਕਿੰਨੇ ਹੈਲੀਕਾਪਟਰ ਉੱਤੇ, ਦਸਤਾਨਾ ਡਿੱਗ ਗਿਆ ਸੀ। ਉਹ ਕੁਝ ਵੀ ਨਹੀਂ, ਉਹਨੇ ਕੁਝ ਵੀ ਨਹੀਂ ਚਲਾਇਆ ਪਠਾਨ ਨੇ। ਯਾਰ ਬਾਅਦ ਚ ਥੱਲੇ ਡਿੱਗ ਪਿਆ। ਉਹਨਾਂ ਨੇ ਭਾਈ ਇਹਨੂੰ ਠੇਕਾ ਦਿੱਤਾ। ਯਾਰ ਇਹ ਜਿਹੜੇ ਏਸੀ ਨਹੀਂ ਲਾਉਂਦੇ, ਸੱਚਮੁੱਚ ਤੁਹਾਨੂੰ ਦੱਸਾਂ, ਹਾਂਜੀ ਜਿਹੜੇ ਏਸੀ ਲਾਉਂਦੇ ਨੇ ਲੋਕ ਵਿਚਾਰੇ ਸਾਡੇ ਭਰਾ, ਉਸਤਾਦ ਜੀ ਕਿਹੜੀ ਕਿਹੜੀ ਬਿਲਡਿੰਗ ਤੇ ਉੱਪਰੋਂ ਦੀ ਨਾ ਬਾਰੀ ਥਾਣੀ ਪਹਿਲੇ ਸਰਾਖ ਕਰਦੇ ਨੇ, ਇੰਜ ਹੀ ਜਾ ਕੇ ਇੰਜ ਅੰਦਰ ਨੂੰ ਫੜ ਗਏ। ਮਤਲਬ ਆਉਂ ਤੁਸੀਂ ਸਟੇਟ ਲਾਈਫ ਦੀ ਬਿਲਡਿੰਗ ਤੇ ਦੇਖੋ, ਤੁਸੀਂ ਟੌਪ ਤੇ ਆਊਟਰ ਲੱਗੇ ਨੇ ਭਾਈ ਨਾ, ਉਹ ਇੰਜ ਸੁਰਾਖ ਕਰਦੇ ਨੇ। ਉਸ ਤੋਂ ਬਾਅਦ ਰਾਵਲ ਨਟ ਹੁੰਦੇ ਨੇ ਜਿਹੜੇ ਪਹਿਲਾਂ ਵਿੱਚ ਖੋਲ ਲਿਆ ਜਾਂਦਾ, ਫਿਰ ਉਹ ਨਟ ਉਹ ਲਾਉਂਦੇ ਨੇ, ਫਿਰ ਉਹਦੇ ਉੱਤੇ ਪਰਲੀ ਸਾਈਡ ਤੇ ਆਪ ਖੜੇ ਹੁੰਦੇ ਨੇ ਜਾ ਕੇ ਹੈਂਗਿੰਗ ਪੋਜੀਸ਼ਨ। ਓ ਮਾਈ ਗॉड ਯਾਰ ਅੱਲਾ ਮਾਫੀ ਦੇਵੇ, ਮੈਂ ਵੇਖਿਆ ਫਰੀਦ ਬਿਲਡਿੰਗ ਦਾ ਮੁੰਡੇ ਨੇ ਠੇਕਾ ਲਿਆ ਤੇ ਸ਼ੀਸ਼ੇ ਸਾਫ਼ ਕਰਨੇ ਸੀ, ਨੇਰੀ ਨੂਰੀ ਆਈ ਤੇ ਸਾਫ਼ ਕਰਨੇ ਵਿਚਾਰੇ ਨੇ। ਫਰੀਦ ਸਾਹਿਬ ਨੇ ਰਸਾ ਪਾਇਆ ਉੱਪਰ ਤੇ ਲਮਕ ਗਿਆ। ਉਹਨੇ ਭਾਈ ਸਾਫੀ ਲਈਏ ਤੇ ਨਸ ਕੇ ਉਹਨੇ ਇੰਜ ਕਰਕੇ ਪਾਰ ਕਰਕੇ ਇੰਜ ਸਾਰਾ ਸਾਫ਼ ਕੀਤਾ ਬਗੈਰ ਕਿਸੇ ਯਾਰ ਸਾਰੇ ਅਖਬਾਰ ਵੀ ਸੇਫਟੀ ਵਾਲੀਆਂ ਪਵਾਉਂਦੇ ਨੇ। ਉਹ ਯਾਰ ਲੇਕਿਨ ਹਰੀ ਨਾ ਹੋਵੇ, ਠੀਕ ਮੈਨੂੰ ਹੈ। ਠੇਕਾ ਮਿਲ ਗਿਆ। ਬੜੇ ਬੜੇ ਲੋਕ ਯਾਰ, ਬੜੇ ਥੋੜੇ ਤਨਖਾਹਾਂ ਤੇ ਨਾ, ਥੋੜੇ ਬੜੇ ਜਾਨ ਹਥੇਲੀ ਤੇ ਅੱਲਾ ਉਸਤਾਦ ਜੀ ਸਾਨੀਆਂ ਕਰੇ ਸਾਜੀ ਪਰਦੇਸੀ ਯਕੀਨ ਕਰੋ। ਸਹੀ ਗੱਲ। ਬਿਜਲੀ ਦਾ ਕੰਮ ਕਰਨ ਵਾਲੇ, ਲੇਕਿਨ ਉਸਤਾਦ ਜੀ ਕਹਿੰਦੇ ਨੇ ਹਮੇਸ਼ਾ ਤਾਰੂ ਡੁੱਬਦਾ, ਸ਼ੋਖੀ ਨਹੀਂ ਕਰਨੀ ਚਾਹੀਦੀ। ਸਹੀ ਗੱਲ। ਜਦੋਂ ਤੁਸੀਂ ਇੱਕ ਚੀਜ਼ ਦੇ ਥੋੜੇ ਜਿਹੇ ਮਾਹਰ ਹੋ ਜਾਂਦੇ ਜੇ ਨਾ, ਤਾਂ ਤੁਸੀਂ ਉਹ ਥੋੜਾ ਓਵਰ ਕੌਨਫੀਡੈਂਸ ਦੀ ਵਜ੍ਹਾ ਤੋਂ ਵੀ ਕਈਆਂ ਜਗ੍ਹਾ ਤੇ ਜਾਣ ਤੋਂ ਹੀ ਚਲੇ ਜਾਂਦੇ ਹੋ। ਸਹੀ ਗੱਲ। ਸਹੀ ਇੱਕ ਗੱਲ ਹੋਰ ਵੀ ਹੈ, ਕਈ ਜਿਹੜੇ ਪ੍ਰਦੇਸੀ ਪ੍ਰਦੇਸ਼ ਬੈਠੇ, ਅੱਲਾ ਜਾਣਦਾ ਫਰੀਦ, ਸ਼ਰਮਿੰਦਗੀ ਦੇ ਮਾਰੇ ਹੀ ਨਹੀਂ ਆਣਦੇ ਕਿ ਯਾਰ ਕੀ ਸੋਚਣਗੇ, ਨਹੀਂ ਕੌਣ ਕੀ ਸੋਚਣਗੇ। ਫੈਮਲੀਆਂ ਜਿਹੜੇ ਉੱਥੇ ਥੋੜੀ ਸੈਲਰੀ ਹੈ ਯਾਰ, ਅਗਰ 40 50 60 70 ਹਜ਼ਾਰ ਰੁਪਏ ਵੀ ਸੈਲਰੀ ਹੈ ਨਾ, ਤੇ ਯਾਰ ਇੱਥੇ ਪਾਕਿਸਤਾਨ ਆ ਭਾਈਆਂ ਨੂੰ ਪਤਾ ਕਿਉਂ ਨਹੀਂ ਆ ਰਹੇ, ਮੈਂ ਤੁਹਾਨੂੰ ਦੱਸਦਾ ਕਿਉਂ ਫਸੇ ਨੇ। ਉਹਨਾਂ ਨੇ ਆਪਣੀਆਂ ਫੈਮਲੀਆਂ ਨੂੰ ਲਾ ਲਿਆ ਇੱਕ ਖਰਚੇ ਦੇ ਮੰਥਲੀ ਬੇਸਿਸ ਤੇ। ਉਹ ਵਿਚਾਰੇ ਹੁਣ ਕਹਿੰਦੇ ਨੇ ਕਿ ਅਸੀਂ ਚਲੇ ਗਏ ਉੱਥੇ ਕੁਝ ਨਹੀਂਗਾ, ਤੇ ਆ ਜਿਹੜੇ ਇਹਨੇ ਜਾਣੇ ਮੇਰੇ ਤੋਂ ਐਕਸਪੈਕਟ ਕਰ ਰਹੇ ਨੇ ਕਿ ਵੀ ਇਹ ਸਾਨੂੰ ਬਿੱਲ ਵੀ ਦੇਗਾ, ਕਿਰਾਇਆ ਵੀ ਦੇਗਾ, ਇਹ ਇਹਨਾਂ ਦਾ ਸਾਰਿਆਂ ਦਾ ਬੇੜਾ ਗਰਕ ਹੋ ਜਾਣਾ।
ਸਹੀ ਗੱਲ ਆ। ਠੀਕ ਹੈ ਨਾ, ਉਹ ਇਸ ਚੱਕਰ 'ਚ ਵਿਚਾਰੇ ਬਾਹਰ ਲੱਗੇ ਰਹੇ। ਸਹੀ ਕਰ ਰਹੇ ਫਿਰ ਉਹ। ਵੈਸੇ ਇਹਨੇ ਵੀ ਸਾਜੇ ਇੱਕ ਬਿਲਡਿੰਗ ਦਾ ਠੇਕਾ ਫੜਿਆ। ਨਹੀਂ ਨਹੀਂ, ਸਾਡਾ ਕਿ ਯਾਰ ਖਾਵਰ ਵੀ ਗਿਆ ਬਾਹਰ, ਦੁਬਈ ਹੁੰਦਾ ਉਹ। ਆਹੋ ਅੱਲਾ ਦਾ ਸ਼ੁਕਰ ਆ, ਹਰ ਮਹੀਨੇ ਸਾਜੀ ਤਕਰੀਬਨ ਖਾਵਰ 1.5-2 ਲੱਖ ਰੁਪਏ ਇੱਥੋਂ ਭੇਜਦੇ ਘਰ ਦੇ ਉਹਦੇ। ਮਸਲਾ ਠੀਕ ਜਾ ਰਿਹਾ, ਹਾਂ ਠੀਕ ਸਿਸਟਮ। ਸੈੱਟ ਹੋ ਗਿਆ ਫਿਰ। ਹਾਂ ਰਾਜ ਕਰੋ ਗਿਆ। ਨਹੀਂ, ਉਹ ਆਪਣੇ ਪੈਰਾਂ ਤੇ ਖਲੋ ਕੇ ਅੱਛਾ, ਇਹਨੇ ਬਿਲਡਿੰਗ ਫੜੀ ਇੱਕ ਪੂਰੀ ਪੇਂਟ ਕਰਨੀ, ਕੋਈ 200 ਮੰਜ਼ਲਾ ਦੀ। ਸਹੀ ਗੱਲ ਹੈ। ਇਹਨੇ ਪੇਂਟ ਕੀਤੀ, ਉਹ ਕਿਤੇ ਟੋਕਣ ਵਾਲਾ ਪੇਂਟ ਸੀ, ਉਹ ਦੂਸਰੇ ਦਿਨ ਸਾਰਾ ਡੇਟ। ਇੱਕ ਕਮਰਾ ਕਰਦਾ ਸੀ, ਅਗਲੇ ਦਿਨ ਦੂਜਾ ਕਮਰਾ ਥੱਲੇ ਆਇਆ। ਨਹੀਂ, ਉਹ ਬਿਲਡਿੰਗ ਤੇ ਕਰਨੀ ਜਦੋਂ ਰਸਤਾ ਉਹਨੂੰ ਜਾਂਦਾ ਸੀ, ਨਾਲ ਦੀ ਬਿਲਡਿੰਗ ਤੇ ਵੀ ਬੁਰਸ਼ ਮਾਰ ਦਿੰਦਾ। ਉਹ ਕਹਿੰਦਾ ਯਾਰ ਕੀ ਕਰ। ਅੱਛਾ, ਇਹਨੇ ਇੱਕ ਬਿਲਡਿੰਗ ਤੇ ਰੰਗ ਕਰਤੀ ਤੇ 2 ਇਧਰਲੀਆਂ ਖਰਾਬ ਕਰਾ ਚਿੱਟਾ ਪਾ ਪੁੰਜੇ ਪਏ ਸਾਰੀ ਉਮਰ ਬਿਲਡਿੰਗ ਸਹੀ ਕਰਨ ਤੇ ਹੀ ਰਹਿ ਗਿਆ। ਅੱਛਾ ਅੱਛਾ, ਇੱਧਰ ਰੰਗ ਕਰਕੇ ਸਾਫ਼ ਕਰ ਰਿਹਾ, ਨਾਲ ਦੀ ਹੱਥ ਪੂੰਝੀ ਜਾ ਰਿਹਾ ਹੈ। ਆਖਰਲੀ ਨੇ ਪਾਈ ਸਾਈਡ ਤੇ ਬਿਲਡਿੰਗ ਤੇ ਕਨਾਤਾਂ ਵਾਲੇ ਬੈਠੀ ਹੈ ਤੇ ਪੇੜ ਉਹਨਾਂ ਨੇ ਕਿਹਾ ਆਪਣੀ ਸੇਫਟੀ ਕਰੋ ਤੁਸੀਂ। ਤੰਬੂ ਨੂੰ ਬੈਠੇ ਹੁਣ। ਕੰਪਨੀ ਨੇ ਠੇਕਾ ਦਿੱਤਾ ਰੰਗ ਕਰਨਾ ਉੱਚੀ ਬਿਲਡਿੰਗ ਨੂੰ, ਉਹਨਾਂ ਨੇ ਸਾਰੇ ਸਮਾਨ ਸੇਫਟੀ ਵਾਲੇ ਲਿਆ ਕੇ ਦਿੱਤੇ, ਕਹਿੰਦਾ ਰਹਿਣ ਦਿਓ ਮੈਂ ਨੀਟ ਹੀ ਜਾਣਾ। ਕੰਪਨੀ ਕਹਿੰਦੀ ਯਾਰ ਬਿਲਡਿੰਗ ਰੰਗ ਕਰਨੀ, ਕਹਿੰਦਾ ਪਹਿਲਾਂ ਨਾਲ ਦਿਆਂ ਨੂੰ ਕੋਈ ਛਾਪਰ ਪਾਓ। ਆਪਣੀਆਂ ਬਿਲਡਿੰਗਾਂ ਨਹੀਂ ਕਹਿੰਦਾ, ਪਹਿਲੇ ਨਾਲ ਦਿਆਂ ਨੂੰ ਕਹੋ ਮੈਨੂੰ ਕੁਛ ਨਾ ਕਹਿਣ। ਬਿਲਡਿੰਗ ਰੰਗ ਕਰਨ ਦੇ ਥੱਲੇ ਇਹਨੇ ਚੀਟੇ ਛੁੱਟਦੇ ਆ, ਥੱਲੋਂ ਬੰਦੇ ਗਾਲਾਂ ਕੱਢਣ ਦੇ ਉਹਦੇ ਕੰਮ ਵੀ। ਨਹੀਂ ਉਹੀ ਗੱਲ ਕਿ ਦਵਾਣਾ ਮਰਜ਼ੀ ਨਹੀਂ ਖਾਣਾ, ਕਬਰ ਨਹੀਂ ਮੈਂ ਖੋਦਣੀ। ਆਹੋ ਕਹਿੰਦੇ ਰੰਗ ਕਰਨੀ ਬਿਲਡਿੰਗ, ਕਹਿੰਦਾ ਮੈਂ ਰੰਗ ਮੈਂ ਕਰ ਦਾਂਗਾ, ਨਾਲ ਦੀ ਬਿਲਡਿੰਗ ਦਾ ਰੰਗ ਲਾਣਾ ਨਹੀਂ ਜਿਹੜਾ ਇਧਰੋਂ ਲੱਗਣਾ। ਸਹੀ ਗੱਲ। ਇਹਨੂੰ ਵੀ ਅਮਰੀਕਾ ਚੋਂ ਕੱਢਦਾ। ਕਿਉਂ? ਇਹਨੇ ਸਟੈਚੂ ਆਫ ਲਿਬਰਟੀ ਨਹੀਂ, ਉਹਦੇ ਖੁਦ ਖੁਦਾਰੀਆਂ ਕੱਢਦੀ। ਓਏ ਚੱਲ 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 ਚੱਲ। ਚਲੋ ਯਾਰ ਬਾਜੀ ਯਾਰ, ਉਸਤਾਦ ਜੀ ਕੀ ਗੱਲ ਹੈ ਤਬੀਅਤ ਨਹੀਂ ਸਹੀ ਯਾਰ, ਕਸਮ ਉਸਤਾਦ ਜੀ ਬੜੀ ਬੁਖਾਰ ਚੜ ਰਿਹਾ ਹੈ। ਨਾ ਅੱਜ ਜਦੋਂ ਮੌਸਮ ਚੇਂਜ ਹੁੰਦਾ ਨਾ ਸਾਜੀ, ਮੈਨੂੰ ਲਾਜ਼ਮੀ ਬੁਖਾਰ ਚੜਦਾ। ਨਹੀਂ, ਇਹ ਤੇ ਬੜਾ ਅੱਛਾ ਮੌਸਮ ਜੇ। ਚੇਂਜ ਹੋ ਰਿਹਾ ਚੇਂਜ ਹੁੰਦਾ ਨਾ ਜਦੋਂ ਚੇਂਜ ਮੌਸਮ, ਮੌਸਮ ਆਂਦਾ। ਬਹੁਤ ਸਾਰੇ ਲੋਕ ਹੁੰਦੇ ਨੇ, ਉਹਨਾਂ ਨੂੰ ਕੁਝ ਨਹੀਂ ਹੁੰਦਾ। ਨਾਲੇ ਉਮਰ ਦਾ ਲੇਕਿਨ ਨਹੀਂ ਉਮਰ ਦਾ ਤਕਾਦਾ ਨਹੀਂ। ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਵੀ ਦਿੰਦੇ ਸੀ। ਮੇਰੀ ਨਾਜ਼ੁਕੀ ਹੈ ਨਾ, ਨਾਜ਼ੁਕੀ ਨਹੀਂ, ਬਜ਼ੁਰਗੀ ਵੀ ਕਹੋ ਸਾਲ। ਯਾਰ। ਛੋਟੇ ਹੁੰਦੇ ਦੇ ਵੀ ਇਦਾਂ ਸੀ, ਕਾਦੀ ਬਜ਼ੁਰਗੀ ਯਾਰ। ਉਹ ਯਾਰ ਇਹੀ ਛੋਟੇ ਹੁੰਦੇ ਦੀ ਕਾਦੀ ਬਜ਼ੁਰਗੀ। ਪਾਣੀ ਪੜਿਆ, ਦਰਿਆ ਚੜਿਆ ਤੇ ਮੌਸਮ ਆਂਦਾ ਜਾਂਦਾ, ਇਹ ਡੇਂਜਰਸ ਹੁੰਦੇ। ਉਹੀ ਫਰੀ ਦਾ ਤੇਰਾ ਨਾ, ਕੋਈ ਗੱਲ ਨਹੀਂ। ਤੇਰਾ 23 ਨਾ ਰੱਖਿਓ। 18 28 ਨਾਜ਼ਰੀਨ ਓਕੇ ਯਾਰ, ਸੌਰੀ ਯਾਰ ਨਾਜ਼ਰੀਨ, ਥੈਂਕ ਯੂ, ਲਵ ਯੂ। ਬੱਤੀਆਂ ਬੰਦ ਕਰਕੇ ਜਾਓ ਯਾਰ ਤੁਸੀਂ। ਯਾਰ ਮੈਂ ਜਾਣਾ।